ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇਸ਼ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਦੇ ਨਾਲ ਜਿਹੜੀ ਆ ਤੁਹਾਡੀ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਵਾਉਂਦੇ ਹਾਂ। ਉਹਨਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ, ਉਹਨਾਂ ਨੂੰ ਤੁਹਾਡੇ ਸਨਮੁਖ ਕਰਦੇ ਹਾਂ। ਜਿਹੜੀਆਂ ਗੱਲਾਂ ਬਾਤਾਂ ਤੁਹਾਡੀਆਂ ਸਿੱਧੀਆਂ ਉਹਨਾਂ ਦੇ ਨਾਲ ਕਰਵਾਉਂਦੇ ਆ। ਜਿਹੜੇ ਵੀ ਤੁਹਾਡੇ ਸਵਾਲ ਹੁੰਦੇ ਆ ਉਹ ਉਹਨਾਂ ਦੇ ਜਿਹੜੇ ਜੀ ਸਾਹਮਣੇ ਪੇਸ਼ ਕੀਤੇ ਜਾਂਦੇ ਆ ਅਤੇ ਉਹ ਜਿਹੜੇ ਜੀ ਆਪਣੇ ਹਿਸਾਬ ਦੇ ਨਾਲ ਜਿਹੜੇ ਜੀ ਉਹਨਾਂ ਦੇ ਜਵਾਬ ਦਿੰਦੇ ਆ। ਸੋ ਅੱਜ ਇੱਕ ਵਾਰੀ ਫਿਰ ਪ੍ਰੋਗਰਾਮ ਪੰਜਾਬ ਚੋਣ ਦੰਗਲ ਜਿਹੜਾ ਜੀ ਉਹ ਸ਼ੁਰੂ ਹੋ ਚੁੱਕਾ ਹੈ। ਸੋ ਅੱਜ ਸਾਡੇ ਨਾਲ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਉਸ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਤਰਨਤਾਰਨ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਅਗਨੀਹੋਤਰੀ ਜੀ। ਇਹ ਸਾਡੇ ਨਾਲ ਜੁੜੇ ਹੋਏ ਨੇ ਅਤੇ ਆਓ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਅਗਨੀਹੋਤਰੀ ਜੀ, ਨਿੱਘੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਜੀ ਥੋੜ੍ਹਾ ਆਪਣੇ ਬਾਰੇ ਜ਼ਰੂਰ ਸਾਡੇ ਸਰੋਤਿਆਂ ਨੂੰ ਦੱਸਿਓ, ਕਿਉਂਕਿ ਤੁਸੀਂ ਪਿਛਲੀ ਵਾਰੀ ਵੀ ਇਲੈਕਸ਼ਨ ਇਸੇ ਹੀ ਹਲਕੇ ਤੋਂ ਲੜੀ ਸੀ। ਮੈਨੂੰ ਲੱਗਦਾ ਤੁਸੀਂ ਕਾਫੀ ਚਿਰ ਤੋਂ ਇਸ ਪਾਰਟੀ ਦੇ ਨਾਲ ਤੁਸੀਂ ਜੁੜੇ ਵੀ ਹੋਏ ਹੋ। ਸੋ ਜ਼ਰੂਰ ਆਪਣੇ ਬਾਰੇ ਥੋੜ੍ਹਾ ਜਿਹਾ ਪਹਿਲਾਂ ਦੱਸਿਓ ਜੀ। ਸਤਿ ਸ਼੍ਰੀ ਅਕਾਲ ਜੀ। ਸਾਡਾ ਕੋਈ ਖਾਨਦਾਨ ਵਿੱਚ ਕੋਈ ਸਿਆਸਤ ਨਹੀਂ ਸੀ ਜੀ। ਕਾਫੀ ਲੰਬਾ ਸਮਾਂ ਜਦੋਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸਨ, ਪੰਚਾਇਤ ਦੀਆਂ ਇਲੈਕਸ਼ਨਾਂ ਵਗੈਰਾ ਨਹੀਂ ਹੋਈਆਂ ਤੇ ਤਰਨਤਾਰਨ ਦੇ ਪਾਸ ਹੀ ਕੋਲ ਹੀ ਮੇਰਾ ਪਿੰਡ ਸ਼ੇਰੋ ਆ ਜੀ। ਔਰ ਸਰਬਸੰਮਤੀ ਦੇ ਨਾਲ ਮੈਨੂੰ 1993 ਜਨਵਰੀ ਦੀ ਗੱਲ ਹੈਗੀ ਆ, ਸਾਡੇ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾ ਦਿੱਤਾ ਜੀ। ਔਰ ਉਸ ਵੇਲੇ ਜਿਹੜੀ ਹੈਗੀ ਆ ਪੰਜਾਬ ਦੇ ਵਿੱਚ ਸਰਦਾਰ ਦਿਲ ਸਿੰਘ ਦੀ ਸਰਕਾਰ ਬਣੀ ਸੀ ਕਾਂਗਰਸ ਦੀ। ਔਰ ਸਾਡੇ ਜਿਹੜਾ ਨਸ਼ਹਿਰਾ ਪੰਨਵਾ ਕੰਸਟੀਚੁਐਂਸੀ ਸੀ ਉੱਥੇ ਜਿਹੜੇ ਸੀ ਮਾਸਟਰ ਜਗੀਰ ਸਿੰਘ ਜੀ ਜਿਹੜੇ ਪੇਂਡੂ ਵਿਕਾਸ ਔਰ ਬਲਾਕ ਡਿਵੈਲਪਮੈਂਟ ਦੇ ਮਿਨਿਸਟਰ ਸਨ। ਔਰ ਉਹਨਾਂ ਦੇ ਨਾਲ ਫਿਰ ਸਾਡਾ ਮੇਲ ਜੋਲ ਹੋਣਾ ਸ਼ੁਰੂ ਹੋਇਆ ਕਿ ਪਿੰਡ ਦਾ ਵਿਕਾਸ ਕਰਾਈਏ। ਉਹ ਇੱਕ ਮੈਂ ਸਮਝਦਾ ਕਿ ਉਹ ਦਿਨ ਜਿਹੜਾ ਨਹੀਂ ਪੱਕਾ ਸੀ ਸਿਆਸਤ ਚੱਲਦਾ ਜੀ। ਉਸ ਤੋਂ ਬਾਅਦ ਜਿਹੜੀ ਸੀ 2007 ਵਿੱਚ ਅਸੈਂਬਲੀ ਇਲੈਕਸ਼ਨ ਲੜੀ ਮੈਂ ਨਸ਼ਹਿਰਾ ਪੰਨਵਾ ਤੋਂ, ਕਿਉਂਕਿ ਜਿਹੜੇ ਹਲਕੇ ਦੇ ਵਿਧਾਇਕ ਸਨ ਉਹਨਾਂ ਦੀ ਡੈਥ ਹੋ ਚੁੱਕੀ ਸੀ ਔਰ ਪਾਰਟੀ ਨੇ ਮੈਨੂੰ ਜਿਹੜਾ ਸੀ 2007 ਵਿੱਚ ਨਸ਼ਹਿਰਾ ਪੰਨਵਾ ਤੋਂ ਟਿਕਟ ਦਿੱਤੀ। ਔਰ ਉਸ ਵੇਲੇ ਮੈਂ ਪਿੰਡ ਸ਼ੇਰੋਂ ਦਾ ਸਰਪੰਚ ਸੀ ਜੀ। ਔਰ ਮੇਰੇ ਮੁਕਾਬਲੇ ਤੇ ਸਰਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਨੇ ਇਲੈਕਸ਼ਨ ਲੜੀ ਔਰ 2459 ਵੋਟ ਤੇ ਮੈਂ ਹਾਰ ਗਿਆ ਸੀ, ਬੜੇ ਨਹਿਰੋ ਮਾਰਜਨ ਤੇ, ਜਿੱਥੇ ਕਿ ਕਦੀ ਇਹੋ ਜਿਹਾ ਸਵਾਲ ਨਹੀਂ ਸੀ ਹੁੰਦਾ ਵੀ ਕੋਈ ਹਿੰਦੂ ਵੋਟ ਜ਼ਿਆਦੀ ਹੈ ਜੀ, ਸਿੱਖ ਵੋਟ ਜ਼ਿਆਦੀ ਆ। ਤਕਰੀਬਨ ਕੋਈ 1,07,000 ਵੋਟਾਂ ਸਨ ਔਰ ਹਿੰਦੂ ਵੋਟ ਤੋਂ ਉੱਥੇ 5,000 ਨਹੀਂ ਸੀ। ਔਰ ਸਾਡਾ ਭਾਈਚਾਰਾ ਜਿਹੜਾ ਕਿ ਉੱਥੇ ਜੰਮੇ ਪਲੇ ਔਰ ਇੱਕ ਸਹਿਕਾਰਤਾ ਮੰਤਰੀ ਜਿਹੜਾ ਕਿ 3 ਦਫਾ ਇਲੈਕਸ਼ਨ ਲੜ ਚੁੱਕਾ ਸੀ, MLA ਬਣ ਚੁੱਕਾ ਸੀ ਔਰ ਮੈਂ ਇੱਕ ਛੋਟੇ ਜਿਹੇ ਪਿੰਡ ਦਾ ਸਰਪੰਚ ਹਾਂ ਜੀ। ਜਦੋਂ ਫਿਰ ਡੀਲਿਮਿਟੇਸ਼ਨ ਹੋਈ ਉਹ ਹਲਕੇ ਜਿਹੜੇ ਟੁੱਟ ਗਏ, ਨਸ਼ਹਿਰਾ ਹਲਕਾ ਬਿਲਕੁਲ ਖਤਮ ਹੋ ਗਿਆ ਔਰ ਸਾਡੇ ਜਿਹੜੇ ਪਿੰਡਾਂ ਦੇ ਪਿੰਡ ਜਿਹੜੇ ਸੀ ਪੱਟੀ ਹਲਕੇ ਨਾਲ ਚੱਲ ਗਏ ਔਰ ਦੇ ਜਿਹੜੇ ਖਡੂਰ ਸਾਹਿਬ ਨਾਲ। ਔਰ ਫਿਰ ਦੁਬਾਰਾ ਕਾਂਗਰਸ ਪਾਰਟੀ ਨੇ 2012 ਦੇ ਵਿੱਚ ਤਰਨਤਾਰਨ ਤੋਂ ਜਿਹੜੀ ਸੀ ਅਸੈਂਬਲੀ ਕੰਸਟੀਚੁਐਂਸੀ ਜਿਹੜੀ ਹੈ ਵਿਧਾਨ ਸਭਾ ਉੱਥੋਂ ਮੈਨੂੰ ਟਿਕਟ ਦਿੱਤੀ ਜੀ। ਔਰ ਤਰਨਤਾਰਨ ਸਭਾ ਇੱਕ ਹਲਕਾ ਇਹੋ ਜਿਹਾ ਜਿੱਥੋਂ ਕਿ ਮੈਂ ਜਿਹੜਾ ਇਲੈਕਸ਼ਨ ਕਮਿਸ਼ਨ ਤੋਂ ਰਿਕਾਰਡ ਕਰਾਇਆ ਵੀ ਕਾਂਗਰਸ ਬਹੁਤ ਲੰਬਾ ਸਮਾਂ 1972 ਦੇ ਮੈਂ ਕਹਾਂ ਸਰਦਾਰ ਦਿਲਬਾਗ ਸਿੰਘ ਡਾਲੇ ਕੇ ਇੱਥੋਂ ਬਣੇ ਸਨ MLA ਤੇ ਮੰਤਰੀ ਬਣੇ। ਔਰ ਉਸ ਤੋਂ ਬਾਅਦ ਨਾਲ ਲਗਾਤਾਰ ਕਾਂਗਰਸ ਹਾਰਦੀ ਆਈ ਔਰ 1992 ਦੇ ਵਿੱਚ ਜਦੋਂ ਕਿ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ ਇਲੈਕਸ਼ਨ ਦਾ, ਸਿਰਫ ਕਾਂਗਰਸ ਪਾਰਟੀ ਨੇ ਇਲੈਕਸ਼ਨ ਲੜੀ ਸੀ, ਦੁਬਾਰਾ ਜਿਹੜਾ ਸੀ ਦਿਲਬਾਗ ਸਿੰਘ ਡਾਲੇ ਕੇ ਇੱਥੋਂ ਬਣੇ ਸਨ ਬਿਨਾਂ ਇਲੈਕਸ਼ਨ ਤੋਂ ਅਸ਼ਪੋਜ ਬਣ ਗਏ ਸਨ ਜੀ। ਉਸ ਤੋਂ ਬਾਅਦ ਵੀ ਫਿਰ ਕਾਂਗਰਸ ਹਾਰਦੀ ਰਹੀ 2002 ਚ 7 ਚ ਔਰ 1997 ਵਿੱਚ ਵੀ ਬੜੇ ਵੱਡੇ ਮਾਰਜਨ ਨਾਲ। ਔਰ ਮੈਂ ਜਿਹੜਾ ਸੀ 2012 ਵਿੱਚ ਮੈਂ ਕਾਂਗਰਸ ਪਾਰਟੀ ਨੂੰ ਟਿਕਟ ਦਿੱਤੀ ਔਰ ਮੈਂ ਹੁਸ਼ਿਆਰੀ ਵੋਟ ਤੇ ਹਾਰਿਆ ਸੀ। ਉਸ ਤੋਂ ਪਹਿਲਾਂ ਹਾਰ ਕਿਤੇ 16,000 ਕਿਤੇ 25,000 ਕਿਤੇ 20,000 ਜਿਹੜੀ ਉਸ ਤੋਂ ਘੱਟ ਕਦੀ ਕਾਂਗਰਸ ਪਾਰਟੀ ਨਹੀਂ ਚੱਲੀ। ਔਰ ਹੁਣ 2017 ਜਿਹੜੀਆਂ ਇਲੈਕਸ਼ਨ ਹੋਈਆਂ ਨੇ ਕਾਂਗਰਸ ਪਾਰਟੀ ਨੇ ਮੈਨੂੰ ਦੁਬਾਰਾ ਇੱਥੋਂ ਟਿਕਟ ਦਿੱਤੀ ਹੈ ਔਰ ਮੈਨੂੰ ਆਸ ਆ ਕਿ ਕਿਉਂਕਿ ਲੋਕਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਤੀ ਬੜੀ ਨਿਰਾਸ਼ਾ ਵਾ ਔਰ ਕਾਂਗਰਸ ਦੀ ਸਰਕਾਰ ਬਣੇਗੀ ਔਰ ਕੈਪਟਨ ਅਮਰਿੰਦਰ ਸਿੰਘ ਉਹਦੇ ਮੁੱਖ ਮੰਤਰੀ ਬਣਨਗੇ ਜੀ। ਸੋ ਬਿਲਕੁਲ ਧੰਨਵਾਦ ਤੁਸੀਂ ਜਿਹੜੀ ਆਪਣੀ ਬਾਰੇ ਜਿਹੜੀ ਇਸ ਤਰੀਕੇ ਦੇ ਨਾਲ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ।
ਅੱਜ ਤਾਂ ਤੁਸੀਂ ਦੱਸਿਆ ਵੀ ਇਸ ਹਾਂਜੀ ਟਾਈਮ ਜਿਹੜੇ ਮੌਜੂਦਾ ਵਿਧਾਇਕ ਵੀ ਨੇ ਤੇ ਜਿਹੜੀ ਮੌਜੂਦਾ ਸਰਕਾਰ ਵੀ ਆ, ਲੋਕ ਕਾਫੀ ਦੁਖੀ ਨੇ। ਤੁਸੀਂ ਕਹਿੰਦੇ ਹੋ ਵੀ ਤੁਸੀਂ ਕਾਫੀ ਚਿਰ ਤੋਂ ਲੋਕਾਂ ਦੇ ਨਾਲ ਜੁੜੇ ਹੋਏ, ਉਹਨਾਂ ਦੇ ਨਾਲ ਮਿਲਦੇ ਆ ਰਹੇ ਹੋ। ਕੀ ਇਸ ਟਾਈਮ ਹਾਂਜੀ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਜਿਹੜੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ, ਤੇ ਜਿਹੜੇ ਇਸ ਟਾਈਮ ਮੌਜੂਦਾ ਸਰਕਾਰ ਨੇ ਜਾਂ ਮੌਜੂਦਾ ਵਿਧਾਇਕ ਨੇ ਉੱਥੋਂ ਦੇ, ਉਹ ਕੀ ਜਿਹੜੇ ਉਹਦੇ ਹੱਲ ਨਹੀਂ ਕਰ ਸਕੇ, ਤੇ ਤੁਸੀਂ ਕਿਸ ਤਰੀਕੇ ਨਾਲ ਡਿਫਰੈਂਟ ਕਰੋਗੇ? ਦੇਖੋ, ਇਸ ਵੇਲੇ ਜਿਹੜੀ ਲੋਕੀ ਪਰੇਸ਼ਾਨ ਨੇ, ਸਭ ਤੋਂ ਜ਼ਿਆਦਾ ਪਰੇਸ਼ਾਨੀ ਹੈ ਕਿ ਇਹਦੇ ਵਿੱਚ ਲਾਅ ਐਂਡ ਆਰਡਰ ਦੀ ਜੀ ਕਾਨੂੰਨ ਅਵਸਥਾ ਬਿਲਕੁਲ ਹੀ ਖਤਮ ਆ ਪੰਜਾਬ ਦੇ ਵਿੱਚ, ਤੇ ਖਾਸ ਕਰਕੇ ਜਿਹੜਾ ਸਾਡਾ ਏਰੀਆ ਕਵਰ ਕਰਨ ਦਾ, ਇਹਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਜੀ। ਦੂਸਰਾ ਜਿਹੜਾ ਫੈਕਟਰ ਹੈਗਾ, ਲੋਕੀ ਨਿਰਾਸ਼ ਨੇ ਕਿ ਇਹਦੇ ਵਿੱਚ ਜਿਹੜਾ ਚਿੱਟਾ ਵਾ, ਸਮੈਕ ਦਾ ਜਿਹੜਾ ਬਹੁਤ ਹੀ ਜਿਹੜਾ ਇਸਤੇਮਾਲ ਹੋ ਰਿਹਾ, ਔਰ ਜਿਹਦੇ ਵਿੱਚ ਸਾਡੀ ਸਰਕਾਰ ਹੈਗੀ ਆ ਬਿਲਕੁਲ ਹੀ ਉਹਨੂੰ ਲੋਕਾਂ ਦੇ ਵਿੱਚ ਅਸਮਰਥ ਹੈਗੀ ਆ, ਕਿਉਂਕਿ ਕੰਮ ਕਰਨਾ ਹੁੰਦਾ, ਪੁਲਿਸ ਨੇ ਰੋਕਥਾਮ ਕਰਨੀ ਹੁੰਦੀ ਆ, ਔਰ ਪੁਲਿਸ ਜਿਹੜੀ ਹੈਗੀ ਆ ਬਿਲਕੁਲ ਹੀ ਜਿਹੜੇ ਸਿਆਸੀ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੇ ਹੱਥਾਂ ਖੇਡ ਰਹੀ ਆ, ਜੋ ਕਹਿੰਦੇ ਨੇ ਉਹ ਕਰਦੇ ਨੇ। ਐਸੀ ਗੱਲ ਨਹੀਂ ਵੀ ਪੁਲਿਸ ਐਫੀਸ਼ੀਐਂਟ ਨਹੀਂ ਹੈਗੀ, ਪੁਲਿਸ ਐਫੀਸ਼ੀਐਂਟ ਹੈ ਜੇ ਉਹਨਾਂ ਨੂੰ ਖੁੱਲ੍ਹੇ ਹੱਥ ਦਿੱਤੇ ਜਾਣ, ਪਰ ਕਿਉਂਕਿ ਪੋਲੀਟੀਕਲ ਬੰਦੇ ਵਿੱਚ ਇਹਦੇ ਇਨਵੋਲਵ ਨੇ, ਇਸ ਕਰਕੇ ਲੋਕੀ ਦੂਜਾ ਜਿਹੜਾ ਫੈਕਟਰ ਹੈਗਾ ਵਾ ਉਹ ਜਿਹੜਾ ਹੈਗਾ ਨਸ਼ੇ ਦਾ, ਜਿਹਦੇ ਨਾਲ ਕਿ ਸਾਡੇ ਪੰਜਾਬ ਵਿੱਚ ਖਾਸ ਕਰਕੇ ਜਿਹੜੀ ਸਾਡੀ ਬੈਲਟ ਵਾ, ਸੈਂਕੜੇ ਜਿਹੜੇ ਨੌਜਵਾਨ ਨੇ ਨਸ਼ਾ ਜਿਹੜਾ ਖਾ ਕੇ ਮਰ ਚੁੱਕੇ ਨੇ ਜੀ। ਔਰ ਤੀਸਰਾ ਜਿਹੜਾ ਫੈਕਟਰ ਹੈਗਾ ਉਹ ਬੇਰੁਜ਼ਗਾਰੀ ਹੈਗੀ ਜੀ, ਰੁਜ਼ਗਾਰ ਨਹੀਂ ਹੈਗਾ ਲੋਕਾਂ ਦੇ ਕੋਲ। ਔਰ ਉਸ ਤੋਂ ਵੀ ਜ਼ਿਆਦਾ ਜਿਹੜਾ ਕਿਸਾਨੀ ਹੈਗੀ ਆ, ਐਗਰੀਕਲਚਰ ਦਾ ਬਹੁਤ ਬੁਰਾ ਹਾਲ ਆ, ਔਰ ਇੱਥੇ ਕੋਈ ਦਿਨ ਖਾਲੀ ਨਹੀਂ ਜਾਂਦਾ ਸੀ ਜਿੱਦਾਂ ਅਖਬਾਰਾਂ ਵਿੱਚ ਨਹੀਂ ਆਉਂਦਾ ਇਹ ਕਿਸਾਨ ਨੇ ਜਿਹੜੀ ਹੈ ਆਤਮ ਹੱਤਿਆ ਕਰ ਲਈ। ਇਹਦੀਆਂ ਮੁੱਖ ਸਮੱਸਿਆ ਨੇ ਇਸ ਵੇਲੇ ਸਾਡੇ ਪੰਜਾਬ ਦੀਆਂ, ਤੇ ਖਾਸ ਕਰਕੇ ਤਰਨਤਾਰਨ ਅਸੈਂਬਲੀ ਹਲਕੇ ਜੀ। ਅਤੇ ਤੁਸੀਂ ਜਿੱਦਾਂ ਦੱਸਿਆ ਵੀ ਇਹ ਜਿਹੜੀਆਂ ਸਮੱਸਿਆਵਾਂ ਨੇ, ਤੇ ਲੋਕ ਜਦੋਂ ਹੁਣ ਤੁਹਾਨੂੰ ਮਿਲਦੇ ਹੋ, ਤੁਸੀਂ ਲੋਕਾਂ ਨੂੰ ਕਿਸ ਤਰੀਕੇ ਦਾ ਆਸ਼ਵਾਸਨ ਦਿੰਦੇ ਹੋ? ਕੀ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਜੇ ਤੁਸੀਂ ਉੱਥੋਂ ਦੇ ਵਿਧਾਇਕ ਬਣੇ ਜਾਂ ਤੁਹਾਡੇ ਪਾਰਟੀ ਦੀ ਸਰਕਾਰ ਆਈ, ਤੇ ਤੁਸੀਂ ਕਿੱਦਾਂ ਉਹਨਾਂ ਦੀ ਹੈਲਪ ਕਰੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਨਸ਼ੇ ਦੀ ਗੱਲ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ਦੇ ਮੇਲੇ ਤੇ ਜਦੋਂ ਜਿਹੜੀ ਜਨਵਰੀ ਨੂੰ ਹੁੰਦੀ ਹੈਗੀ ਆ, ਉਹਦੇ ਵਿੱਚੋਂ ਕਸਮ ਖਾਧੀ ਹੈ ਗੁਟਕਾ ਤੇ ਹੱਥ ਰੱਖ ਕੇ ਵੀ ਜੇ ਪੰਜਾਬ ਵਿੱਚ ਕਾਂਗਰਸੀ ਸਰਕਾਰ ਬਣੀ ਤੇ ਮੈਂ ਮੁੱਖ ਮੰਤਰੀ ਬਣਿਆ, ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਨਸ਼ਾ ਬਿਲਕੁਲ ਹੀ ਪੰਜਾਬ ਚੋਂ ਖਤਮ ਕਰ ਦਾਂਗਾ, ਔਰ ਜਿਹੜੇ ਨਸ਼ਿਆਂ ਦੇ ਵੱਡੇ ਸੁਦਾਗਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਜੀ। ਸਭ ਤੋਂ ਬੇਅਦਬੀ ਕਸਮ ਕੈਪਟਨ ਸਾਹਿਬ ਜੋ ਕਹਿੰਦੇ ਨੇ ਉਹ ਕਰਦੇ ਨੇ, ਔਰ ਨਸ਼ਾ ਜਿਹੜਾ ਪੰਜਾਬ ਚੋਂ ਖਤਮ ਕੀਤਾ ਜਾਏਗਾ। ਦੂਸਰਾ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਜੀ ਜਾਰੀ ਹੋਣ ਵਾਲਾ 1-2 ਦਿਨ ਵਿੱਚ, ਪਰ ਉਸ ਤੋਂ ਵੀ ਜਿਹੜੀਆਂ ਚੰਗੀਆਂ ਸਕੀਮਾਂ ਜਿਹੜੀਆਂ ਸਾਨੂੰ ਉਹਨਾਂ ਦੇ ਦਿੱਤੀਆਂ ਨੇ, ਜਿਹੜੇ ਕਿ ਅਸੀਂ ਲੋਕਾਂ ਨੂੰ ਦੱਸਦੇ ਹਾਂ ਵੀ ਕਿਸਾਨ ਦਾ ਕਰਜ਼ਾ ਤੇ ਕੁਰਕੀ ਮੁਕਤ ਕੀਤੀ ਜਾਏਗੀ। ਜੇਕਰ ਕਿਸਾਨ ਦੇ ਕੋਲ ਕਰਜ਼ਾ ਵਾ, ਔਰ ਉਹ ਜਿਹੜੀ ਸਰਕਾਰ ਜਿਹੜਾ ਉਹਦਾ ਪ੍ਰਬੰਧ ਕਰੇਗੀ ਕਰਜ਼ਾ ਦੇਣ ਦਾ, ਔਰ ਦੂਸਰੇ ਲੋਕਾਂ ਦੇ ਵਾਸਤੇ ਹੈਗੀ। ਤੀਸਰਾ ਜਿਹੜੀ ਅਨਪਲਾਇਮੈਂਟ ਆ, ਅਨਪਲਾਇਮੈਂਟ ਵਾਸਤੇ ਜੇ ਪੰਜਾਬ ਵਿੱਚ ਕਾਂਗਰਸੀ ਸਰਕਾਰ ਆਉਂਦੀ ਆ ਤੇ ਉਹਦੇ ਲਈ ਹਰ ਘਰ ਦੇ ਵਿੱਚ ਇੱਕ ਨੌਕਰੀ ਦਿੱਤੀ ਜਾਏਗੀ, ਔਰ ਜਿੰਨਾ ਚਿਰ ਤੱਕ ਉਹ ਨੌਕਰੀ ਦੇਣ ਵਿੱਚ ਗੌਰਮੈਂਟ ਕਾਮਯਾਬ ਨਹੀਂ ਹੁੰਦੀ, ਉਹਦੇ ਕੋਈ ਅਰੇਂਜਮੈਂਟ ਨਹੀਂ ਹੁੰਦਾ, ਉਹਨਾਂ ਚਿਰ ਤੱਕ ਜਿਹੜੇ ਹੈਗੇ ਨੇ ਇੱਕ ਅਨਪਲਾਇਡ ਜਿਹੜਾ ਯੂਥ ਹੈਗਾ ਵਾ ਉਹਨੂੰ 2500 ਰੁਪਇਆ 1 ਮਹੀਨੇ ਦਾ ਜਿਹੜਾ ਵਾ ਉਹ ਬੇਰੁਜ਼ਗਾਰੀ ਭੱਤਾ ਦਿੱਤਾ ਜਾਏਗਾ ਜੀ। ਇਹਨਾਂ ਮੁੱਦਿਆਂ ਤੇ ਅਸੀਂ ਜਿਹੜੀ ਹੈਗੀ ਆ ਲੋਕਾਂ ਵਿੱਚ ਜਾਂਦੇ ਹਾਂ, ਔਰ ਵਿਸ਼ਵਾਸ ਤੇ ਹੋਣੇ ਕਿ ਜੇ ਸਾਡੀ ਸਰਕਾਰ ਬਣੀ ਇਹ ਚੀਜ਼ਾਂ ਦੀ ਜ਼ਰੂਰਤਾਂ ਪੂਰੀਆਂ ਕਰਾਂਗੇ ਜੀ। ਅਤੇ ਮੈਂ ਤੁਹਾਨੂੰ ਅਗਨੀਹੋਤਰੀ ਜੀ ਵੀ ਪੁੱਛਣਾ ਚਾਹੁੰਦਾ ਵੀ ਮੌਜੂਦਾ ਸਰਕਾਰ ਦੇ ਖਿਲਾਫ ਜਿਹੜੀ ਕਾਫੀ ਐਂਟੀ ਇਨਕੰਬੈਂਸੀ ਫੈਕਟਰ ਜਿਹੜਾ ਬਹੁਤ ਚੱਲ ਰਿਹਾ ਆ, ਤੁਸੀਂ ਕੀ ਦੇਖਦੇ ਹੋ ਵੀ ਇਸ ਟਾਈਮ ਤੁਹਾਡਾ ਮੁੱਖ ਮੁਕਾਬਲਾ ਕੀ ਅਕਾਲੀ ਦਲ ਦੇ ਨਾਲ ਆ ਕਿ ਆਮ ਆਦਮੀ ਪਾਰਟੀ ਦੇ ਨਾਲ ਆ? ਦੇਖੋ ਜੀ, ਮੁੱਖ ਮੁਕਾਬਲਾ ਤੇ ਅਕਾਲੀ ਦਲ ਦੇ ਨਾਲ ਹੀ ਹੈ ਜੀ, ਚਾਹੇ ਉਹ ਐਂਟੀ ਇਨਕੰਬੈਂਸੀ ਹੈਗੀ ਆ, ਕਿਉਂਕਿ ਜਿਹੜੀ ਬੈਲਟ ਜਿਹੜੀ ਹੈਗੀ ਆ, ਕਿਉਂਕਿ ਅਕਾਲੀ ਦਲ ਦੇ ਨਾਲ ਕਾਫੀ ਦੇਰ ਤੋਂ ਜਿਹੜੇ ਇੱਥੋਂ ਦੇ MLA ਬਣਦੇ ਆ ਪਏ ਨੇ, ਆਮ ਆਦਮੀ ਪਾਰਟੀ ਦਾ ਕੋਈ ਮੁਕਾਬਲਾ ਨਹੀਂ ਹੈਗਾ ਜੀ, ਖਾਸ ਕਰਕੇ ਮਾਝੇ ਦੇ ਵਿੱਚ। ਅੱਛਾ, ਮਾਝੇ ਦੇ ਵਿੱਚ। ਬਾਕੀ ਓਵਰਆਲ ਪੰਜਾਬ ਦੇ ਵਿੱਚ ਕਿਤੇ ਤੁਹਾਨੂੰ ਲੱਗਦਾ ਵੀ ਉਹ ਐਜ਼ ਏ ਤੀਜੀ ਧਿਰ ਕਿਤੇ ਉੱਭਰ ਰਹੀ ਆ? ਨਹੀਂ, ਦੇਖੋ ਇਹਦੇ ਵਿੱਚ ਕੋਈ ਗੱਲ ਨਹੀਂ ਵੀ ਜਿਹੜੇ ਲੋਕ ਜਿਹੜੇ ਹੈਗੇ ਨੇ, ਜਿਹੜੇ ਕਿ ਜਿਨ੍ਹਾਂ ਨੇ ਕੋਈ ਅਕਾਲੀ ਸਰਕਾਰ ਤੋਂ ਬਹੁਤ ਤੰਗ ਆ ਗਏ ਨੇ, ਉਹ ਥਰਡ ਆਪਸ਼ਨ ਵੀ ਦੇਖਦੇ ਨੇ, ਔਰ ਵੋਟ ਤੇ ਥੋੜੀ ਬਹੁਤੀ ਜ਼ਰੂਰ ਪੈਗੀ, ਪਰ ਇਹ ਨਹੀਂ ਵੀ ਉਹ ਕੁਛ MLA ਬਣਾ ਸਕਣ ਜਾਂ ਕੋਈ ਕਾਂਗਰਸ ਦੀ ਸਰਕਾਰ ਬਣਾਉਣ ਦੇ ਵਿੱਚ ਉਹਨਾਂ ਕੋਈ ਸਾਨੂੰ ਰੁਕਾਵਟ ਆਏਗੀ ਜੀ।
ਬਿਲਕੁਲ ਜੀ। ਅਤੇ ਸਰੋਤਿਓ, ਆਪਣੀ ਜਿਹੜੀ ਅੱਜ ਗੱਲਬਾਤ ਹੈ ਇਸ ਟਾਈਮ ਚੱਲ ਰਹੀ ਹੈ ਡਾਕਟਰ ਧਰਮਵੀਰ ਅਗਨੀਹੋਤਰੀ ਤਰਨਤਾਰਨ ਹਲਕੇ ਤੋਂ, ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। ਅਤੇ ਸਰੋਤਿਓ, ਅਸੀਂ ਵੀ ਤੁਹਾਨੂੰ ਸੱਦਾ ਦੇਵਾਂਗੇ, ਤੁਸੀਂ ਵੀ ਜੇਕਰ ਇਹਨਾਂ ਨੂੰ ਜਿਹੜੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਚਾਹੇ ਉਹਨਾਂ ਦੇ ਹਲਕੇ ਦੇ ਨਾਲ ਸੰਬੰਧਿਤ ਆ ਅਤੇ ਕੋਈ ਵੀ ਜਿਹੜਾ ਤੁਹਾਨੂੰ ਸਵਾਲ ਹੋਵੇ, ਚਾਹੇ ਪੰਜਾਬ ਲੈਵਲ ਦੇ ਉੱਤੇ ਕੋਈ ਤੁਹਾਨੂੰ ਸਵਾਲ ਹੋਵੇ, ਤੁਸੀਂ ਇਹਨਾਂ ਨੂੰ ਵੀ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਵਿੱਚ ਕਾਲ ਕਰਕੇ 408 272 5200 4082725200। ਡਾਕਟਰ ਧਰਮਵੀਰ ਜੀ, ਜੇ ਆਪਾਂ ਗੱਲਬਾਤ ਕਰੀਏ ਵੀ ਤੁਹਾਡੀਆਂ ਲਿਸਟਾਂ ਨੂੰ ਲੈ ਕੇ, ਖਾਸ ਕਰਕੇ ਕਾਂਗਰਸ ਦੀ ਲਿਸਟ ਨੂੰ ਲੈ ਕੇ ਕਾਫੀ ਜਿਹੜਾ ਰੌਲਾ ਰੱਟਾ ਰਿਹਾ। ਪਹਿਲੋਂ ਕਹਿ ਰਹੇ ਸੀਗੇ ਵੀ ਜਲਦ ਆ ਜਾਣੀ ਆ, ਪਰ ਕਿਤੇ ਨਾ ਕਿਤੇ ਆਉਂਦੇ ਆਉਂਦੇ ਕਾਫੀ ਜਿਹੜਾ ਸਮਾਂ ਵੀ ਥੋੜ੍ਹਾ ਜਿਹੜਾ ਜ਼ਿਆਦਾ ਲੱਗ ਗਿਆ। ਕੀ ਉਸ ਦੇ ਨਾਲ ਤੁਹਾਨੂੰ ਜਾਂ ਜਿਹੜੇ ਹੋਰ ਉਮੀਦਵਾਰ ਨੇ ਜਾਂ ਜਿਹੜੇ ਇੱਛੁਕ ਸੀਗੇ, ਜਿਹੜੇ ਕੈਂਡੀਡੇਟ ਆ, ਉਹਨਾਂ ਨੂੰ ਕੋਈ ਪਰੇਸ਼ਾਨੀ ਹੋਈ, ਜਾਂ ਆਪਾਂ ਕਹਿ ਸਕਦੇ ਹਾਂ ਵੀ ਕਿਤੇ ਬਗਾਵਤ ਦੇ ਸੁਰ ਵੀ ਉੱਠੇ? ਦੇਖੋ, ਐਸਾ ਜੀ ਅਜੇ ਤੱਕ ਵੀ ਜਿਹੜੀ ਹੈਗੀ ਆ ਕੋਡ ਆਫ ਕੰਡਕਟ ਨਹੀਂ ਲੱਗਾ, ਇਲੈਕਸ਼ਨ ਦੀ ਤਰੀਕ ਅਜੇ ਜਿਹੜੀ ਹੈਗੀ ਆ ਨਹੀਂ ਫਿਕਸ ਹੋਈ ਜੀ। ਇਸ ਕਰਕੇ ਮੈਂ ਤਾਂ ਸਮਝਦਾ ਵੀ ਕਾਫੀ ਲੰਬਾ ਸਮਾਂ ਪਹਿਲੇ ਕਾਂਗਰਸ ਪਾਰਟੀ ਨੇ ਟਿਕਟਾਂ ਦਿੱਤੀਆਂ ਨੇ। 15 ਤਰੀਕ ਨੂੰ, 15 ਦਸੰਬਰ ਨੂੰ ਪਹਿਲੀ ਲਿਸਟ ਅਨਾਊਂਸ ਹੋ ਗਈ ਸੀ, ਜਿਹਦੇ ਵਿੱਚ ਮੇਰੀ ਟਿਕਟ ਵੀ ਅਨਾਊਂਸ ਹੋ ਗਈ। ਔਰ ਪਿਛਲੇ ਤੇ 2012 ਵਿੱਚ ਮੈਨੂੰ ਅੱਛੀ ਤਰ੍ਹਾਂ ਯਾਦ ਆ ਕਿ 30 ਜਨਵਰੀ ਨੂੰ ਇਲੈਕਸ਼ਨ ਸੀ ਔਰ 7 ਜਨਵਰੀ ਨੂੰ ਜਿਹੜੀ ਸੀ ਉਹ ਜਿਹੜੀ ਸੀ ਟਿਕਟਾਂ ਦੀ ਅਨਾਊਂਸਮੈਂਟ ਹੋਈ ਸੀ, ਔਰ ਤਕਰੀਬਨ 20 ਦਿਨ ਸਨ। ਹੁਣ ਤੇ ਕੋਡ ਆਫ ਕੰਡਕਟ ਵੀ ਲੱਗ ਗਿਆ ਤੇ ਫਿਰ ਵੀ 1 ਮਹੀਨਾ ਘੱਟ ਤੋਂ ਘੱਟ ਜਿਹੜਾ ਹੈਗਾ ਇਲੈਕਸ਼ਨ ਲੜਨੀ ਹੋਏਗਾ ਜੀ। ਜਿੱਥੋਂ ਤੱਕ ਜੀ ਧਰਮਵੀਰ ਜੀ, ਦੂਸਰੀ ਜਿਹੜੀ ਜਿਸ ਤੱਕ ਸਵਾਲ ਹੈ ਵੀ ਕਿਉਂਕਿ ਬਹੁਤ ਸਾਰੇ ਜਿਹੜੇ ਅਕਾਲੀ ਦਲ ਦੇ ਲੀਡਰ ਸਨ, MLA ਸਨ, ਉਹ ਛੱਡ ਕੇ ਆਏ ਨੇ, ਔਰ ਜਿਹੜੇ ਕਾਂਗਰਸ ਦੇ ਪਹਿਲਾਂ MLA ਬੈਠੇ ਸਨ ਜਾਂ ਚਾਹੁੰਦੇ ਸਨ ਇਲੈਕਸ਼ਨ ਲੜਨਾ, ਉਹਦੇ ਕਰਕੇ ਥੋੜੀ ਲੇਟ ਹੋ ਰਹੀ ਆ ਪਾਰਟੀ ਡਿਸੀਜ਼ਨ ਲੈਣ ਵਾਸਤੇ ਜੀ। ਪਾਰਟੀ ਇਹ ਡਿਸੀਜ਼ਨ ਲੈਂਦੀ ਆ ਵੀ ਵਿਨੇਬਿਲਿਟੀ ਮੇਨ ਫੈਕਟਰ ਆ, ਜਿਹੜਾ ਬੰਦਾ ਇਲੈਕਸ਼ਨ ਲੜ ਸਕਦਾ, ਜਿੱਤ ਸਕਦਾ ਵਾ, ਔਰ ਉਹਨੂੰ ਟਿਕਟ ਦਿੱਤੀ ਜਾਵੇ, ਉਹਦੇ ਬਾਰੇ ਥੋੜਾ ਟਾਈਮ ਲੱਗ ਰਿਹਾ ਜੀ। ਜਿਹੜੀ ਤੁਸੀਂ ਹੁਣ ਗੱਲ ਕੀਤੀ ਵੀ ਜਿਹੜੇ ਹੋਰ ਪਾਰਟੀਆਂ 'ਚ ਉੱਠ ਕੇ ਜਿਹੜੇ ਲੋਕ ਆ ਉਹ ਆ ਰਹੇ ਆ, ਨਵਜੋਤ ਸਿੱਧੂ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਰਿਹਾ। ਤੁਹਾਡੇ ਹਲਕੇ ਦੇ ਨਜ਼ਦੀਕ ਹੀ ਉਹਨਾਂ ਦਾ ਜਿਹੜਾ MP ਦਾ ਜਿਹੜਾ ਹਲਕਾ ਆ ਉਹ ਵੀ ਹੈਗਾ ਆ, ਅਤੇ ਉਹਨਾਂ ਨੂੰ ਲੈ ਕੇ ਬਹੁਤ ਵੱਡੇ ਬਵਾਲ ਆ। ਪਹਿਲੋਂ ਉਹਨਾਂ ਨੇ ਆਪਣੀ ਵੱਖ ਪਾਰਟੀ ਵੀ ਬਣਾਉਣ ਦੀ ਕੀਤੀ, ਚੌਥਾ ਫਰੰਟ ਵੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਵਿੱਚ ਵੀ ਕਾਮਯਾਬੀ ਨਹੀਂ ਹੋਈ। ਹੁਣ ਉਹਨਾਂ ਦੀ ਜਿਹੜੀ ਘਰ ਵਾਲੀ ਬੀਬੀ ਨਵਜੋਤ ਸਿੱਧੂ, ਉਹ ਤਾਂ ਆਲਰੇਡੀ ਉਹਨਾਂ ਨੇ ਜੁਆਇਨ ਕਰ ਰਿਹਾ ਆ, ਅਤੇ ਨਵਜੋਤ ਸਿੱਧੂ ਵੀ ਆਲਮੋਸਟ ਜੁਆਇਨ ਕਰ ਗਏ ਨੇ। ਇੱਕ ਐਲਾਨ ਹੋਣਾ ਬਾਕੀ ਆ ਜਾਂ ਅਜੇ ਵੀ ਉਸ ਦੇ ਵਿੱਚ ਕੋਈ ਗੱਲਬਾਤ ਹੈਗੀ ਚੱਲ ਰਹੀ ਹੈ? ਨਹੀਂ, ਉਹ ਤੇ ਦੇਖੋ ਉਹਨਾਂ ਪੱਕਾ ਕਰ ਲਿਆ ਜੇ ਉਹਨਾਂ ਨੇ ਜੁਆਇਨ ਨਹੀਂ ਕੀਤੀ, ਪਰ ਆਲਮੋਸਟ ਡਿਸਾਈਡਡ ਆ ਜਿਹਦੇ ਡੇਓ 2 ਜਿਹੜਾ ਨੇ ਉਹਨਾਂ ਨੇ ਪਾਰਟੀ ਜੁਆਇਨ ਕਰ ਲੈਣੀ ਆ, ਔਰ ਉਹ ਜਿਹੜੀ ਹੈਗੀ ਆ ਆਪ ਵੀ ਇਸ਼ੂ ਕਰਕੇ ਨੇ ਇਲੈਕਸ਼ਨ ਲੜਦੇ। ਹੋ ਸਕਦਾ ਉਹਦੀ ਵਾਈਫ ਲੜੇ ਜਾਂ ਨਵਜੋਤ ਸਿੰਘ ਸਿੱਧੂ ਜਿਹੜਾ ਆਪ ਇਲੈਕਸ਼ਨ ਲੜਦੇ ਜੀ, ਉਹਨਾਂ 'ਚੋਂ ਇੱਕ ਜਾਣਾ ਹੀ ਲੜੂਗਾ। ਵੀ ਇਹ ਵੀ ਇਸ ਵਾਰ ਤੁਹਾਡੀ ਪਾਰਟੀ ਨੇ ਵੀ ਇਹ ਜਿਹੜੀ ਪਾਲਿਸੀ ਜਿਹੜੀ ਰੱਖੀ ਆ ਵੀ ਇੱਕ ਪਰਿਵਾਰ ਦੇ ਵਿੱਚੋਂ 2 ਜਾਣਿਆਂ ਨੂੰ ਸੀਟਾਂ ਨਹੀਂ ਦੇਣੀਆਂ? ਹਾਂਜੀ ਜੀ। ਅਤੇ ਇਸ ਤਰ੍ਹਾਂ ਵੀ ਜੀ ਧਰਮਵੀਰ ਜੀ। ਹਾਂਜੀ, ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਵੀ ਹੁਣ ਜਦੋਂ ਇਸ ਤਰੀਕੇ ਦੇ ਨਾਲ ਬਾਹਰੋਂ ਪਾਰਟੀ 'ਚੋਂ ਆਉਂਦੇ ਆ, ਜਿਹੜੇ ਕਿ ਇਹ ਪਹਿਲਾਂ ਬਹੁਤ ਤੱਤੇ ਬੋਲਦੇ ਰਹੇ ਆ ਤੁਹਾਡੀ ਪਾਰਟੀ ਦੇ ਖਿਲਾਫ ਵੀ, ਕੈਪਟਨ ਅਮਰਿੰਦਰ ਹੋਣਾ ਦੇ ਖਿਲਾਫ ਵੀ, ਤੁਹਾਡੀ ਜਿਹੜੀ ਹਾਈ ਕਮਾਨ ਆ ਉਸ ਦੇ ਖਿਲਾਫ ਵੀ, ਅਤੇ ਹੁਣ ਉਹਨਾਂ ਦੇ ਜਦੋਂ ਇੱਕਦਮ ਜਦੋਂ ਸੁਰ ਬਦਲ ਜਾਂਦੇ ਆ, ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੁੰਦੇ ਆ ਵੀ ਜਦੋਂ ਇੱਕ ਪਾਰਟੀ 'ਚੋਂ ਛੱਡ ਕੇ ਦੂਜੀ ਦੇ ਵਿੱਚ ਅਚਾਨਕ ਆ ਜਾਂਦੇ ਆ ਅਤੇ ਜਿਹੜਾ ਆ ਉਹ ਜਿਹੜਾ ਖਿਲਾਫ ਬੋਲਦੇ ਆ, ਜਿਨ੍ਹਾਂ ਦੇ ਵੱਲੋਂ ਆਏ ਉਹਨਾਂ ਖਿਲਾਫ ਬੋਲਣਾ ਸ਼ੁਰੂ ਹੋ ਜਾਂਦੇ ਆ? ਅਤੇ ਪਰ ਸਵਾਲ ਮੇਰਾ ਇਸ ਦੇ ਵਿੱਚ ਨਾਲ ਇਹ ਹੈਗਾ ਵੀ ਜਿਹੜੇ ਲੰਮੇ ਸਮੇਂ ਤੋਂ ਕਿਸੇ ਇੱਕ ਪਾਰਟੀ ਨਾਲ ਜੁੜੇ ਹੁੰਦੇ ਆ, ਜਿਹੜੇ ਵਲੰਟੀਅਰ ਹੁੰਦੇ ਆ, ਜਿਹੜੇ ਕਾਰਕੁਨ ਹੁੰਦੇ ਆ, ਜਿਹੜੇ ਥੱਲੜੇ ਲੈਵਲ 'ਤੇ ਹੁੰਦੇ ਆ, ਕੀ ਉਹਨਾਂ ਦਾ ਦਿਲ ਟੁੱਟਦਾ ਇਹੋ ਜਿਹੀਆਂ ਗੱਲਾਂ ਸੁਣ ਕੇ ਫਿਰ? ਨਹੀਂ, ਦੇਖੋ ਇਹ 'ਚ ਕੋਈ ਸ਼ੱਕ ਨਹੀਂ, ਥੋੜ੍ਹੀ ਨਿਰਾਸ਼ਾ ਤਾਂ ਹੁੰਦੀ ਆ, ਪਰ ਉਹਦੇ ਨਾਲ ਇਹ ਹੈ ਵੀ ਜਿੰਨੇ ਚਿਰ ਤੱਕ ਸਰਕਾਰ ਨਹੀਂ ਬਣਦੀ ਉਹਨੇ ਚਿਰ ਤੱਕ ਕੋਈ ਵਿਕਾਸ ਨਹੀਂ ਹੋ ਸਕਦਾ। ਔਰ ਅਕਾਲੀ ਦਲ ਦੀ ਜੇ ਦੁਬਾਰਾ ਸਰਕਾਰ ਬਣਦੀ ਆ, ਜਿੱਥੇ ਪੋਲੀਟੀਕਲ ਵੈਂਡੇਟਾ ਇੰਨਾ ਹੋਇਆ, ਸਾਡੇ ਵਰਕਰਾਂ ਤੇ, ਸਾਡੇ ਆਮ ਜਨਤਾ ਤੇ ਇੰਨੇ ਨਜਾਇਜ਼ ਪਰਚੇ ਹੋਏ ਨੇ, ਉਹਨਾਂ ਤੇ ਤਸ਼ੱਦਦ ਹੋਏ ਨੇ, ਉਹਨਾਂ ਦੇਖ ਕੇ ਸਾਰੇ ਖੁਸ਼ ਨੇ ਵੀ ਕੋਈ ਵੀ ਤਰੀਕਾ ਹੋਵੇ ਸੀ ਸਰਕਾਰ ਜਿਹੜੀ ਆ ਉਹ ਪੰਜਾਬ 'ਚ ਕਾਂਗਰਸ ਦੀ ਬਣਨੀ ਚਾਹੀਦੀ ਹੈ ਜੀ। ਇਸ ਕਰਕੇ ਲੋਕੀ ਥੋੜ੍ਹੀ ਬਹੁਤੀ ਨਿਰਾਸ਼ਾ ਜ਼ਰੂਰ ਹੁੰਦੀ ਆ, ਪਰ ਉਹ ਜਿਹਦੇ ਨਾਲ ਇਹ ਵੀ ਚਾਹੁੰਦੇ ਨੇ ਕਿ ਸਾਡੇ ਸੂਬੇ ਦਾ ਵਿਕਾਸ ਹੋਵੇ।
ਜੀ ਠੀਕ ਹੈ ਜੀ। ਤੇ ਸਰੋਤਿਓ, ਇਸ ਟਾਈਮ ਗੱਲਬਾਤ ਚੱਲ ਰਹੀ ਹੈ ਡਾਕਟਰ ਧਰਮਵੀਰ ਅਗਨੀਹੋਤਰੀ ਉਹਨਾਂ ਦੇ ਨਾਲ, ਤਰਨਤਾਰਨ ਹਲਕੇ ਤੋਂ ਕਾਂਗਰਸ ਦੇ ਜਿਹੜੇ ਆ ਉਹ ਉਮੀਦਵਾਰ ਐਲਾਨੇ ਹੋਏ ਨੇ, ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਤੇ ਨਾਲ ਆਪਣੇ ਸਰੋਤਿਆਂ ਨੂੰ ਵੀ ਆਖਦੇ ਹਾਂ, ਜੇਕਰ ਤੁਹਾਡੇ ਵੀ ਕੋਈ ਸਵਾਲ ਹੈਗੇ ਇਹਨਾਂ ਨੂੰ, ਤੁਸੀਂ ਵੀ ਜਿਹੜਾ ਜੀ ਸਿੱਧਾ ਪੁੱਛ ਸਕਦੇ ਹੋ, ਕਾਲ ਕਰ ਸਕਦੇ ਹੋ 408 272 5200 4082725200 ਇਸ ਨੰਬਰ ਦੇ ਉੱਤੇ ਜਿਹੜੀ ਹੈ ਜੀ ਤੁਸੀਂ ਕਾਲ ਕਰਕੇ ਡਾਕਟਰ ਧਰਮਵੀਰ ਅਗਨੀਹੋਤਰੀ ਉਹਨਾਂ ਦੇ ਨਾਲ ਜਿਹੜੀ ਸਿੱਧੀ ਗੱਲਬਾਤ ਕਰ ਸਕਦੇ ਹੋ। ਤਰਨਤਾਰਨ ਹਲਕੇ ਤੋਂ ਕਾਂਗਰਸ ਪਾਰਟੀ ਦੇ ਇਹ ਉਮੀਦਵਾਰ ਨੇ। ਤੇ ਆਪਣੇ ਨਾਲ ਇੱਕ ਕਾਲਰ ਧਰਮਵੀਰ ਜੀ ਜੁੜੇ ਹੋਏ ਨੇ, ਜਸਦੇਵ ਜੀ। ਜਸਦੇਵ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਤੁਹਾਡਾ ਇਹਨਾਂ ਦੇ ਲਈ? ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਹੈ ਜੀ? ਜੀ ਠੀਕ ਹੈ ਜੀ। ਕੀ ਸਵਾਲ ਹੈ ਤੁਹਾਡਾ ਇਹਨਾਂ ਲਈ? ਮੇਰਾ ਸਵਾਲ ਇਹ ਹੈ ਜੀ, ਇਹਨਾਂ ਨੇ 70 ਸਾਲ ਪੰਜਾਬ ਦੇ ਉੱਪਰ ਰਾਜ ਕੀਤਾ, ਕਾਂਗਰਸ ਨੇ ਤੇ ਆਮ ਆਦਮੀ ਅਕਾਲੀ ਦਲ ਨੇ ਤੇ ਬੀਜੇਪੀ ਨੇ ਜੀ ਪੰਜਾਬ ਦੇ ਉੱਪਰ। ਤੇ ਮੇਰੇ ਕੁਐਸਚਨ ਦਾ ਕਿਉਂ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਕਿਉਂ ਨਾ ਪਾਈਏ? ਸਾਡੇ ਕੋਲ ਤੀਜਾ ਆਪਸ਼ਨ ਹੈ ਇਸ ਵੇਲੇ ਉਹ। ਤੇ ਦੂਜਾ ਕੁਐਸਚਨ ਇਹ ਹੈ ਵੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਜੇ ਇਹਨਾਂ ਦੀ ਸਰਕਾਰ ਆ ਜਾਂਦੀ ਕਾਂਗਰਸ, ਤੇ ਇਹਨਾਂ ਦਾ ਵੀ ਬਹਾਨਾ ਬੀਜੇਪੀ ਵਾਂਗੂ ਹੋ ਜਾਣਾ, ਅਕਾਲੀਆਂ ਵਾਂਗੂ ਸੈਂਟਰ ਵਿੱਚ ਸਰਕਾਰ ਕਾਂਗਰਸ ਦੀ ਸੀਗੀ। ਪਿਛਲੇ 4-5 ਸਾਲ ਤੋਂ ਇੱਕ ਹੀ ਬਹਾਨਾ ਮਾਰ ਰਿਹਾ ਹੈ ਕਿ ਸਾਡੇ ਕੋਲ ਸਾਡੀਆਂ ਮੰਗਾਂ ਤਾਂ ਨਹੀਂ ਪੂਰੀਆਂ ਹੁੰਦੀਆਂ, ਸੈਂਟਰ ਵਿੱਚ ਕਾਂਗਰਸ ਦੀ ਸਰਕਾਰ ਆ, ਜਦਕਿ 10 ਸਾਲ ਤੋਂ ਉੱਥੇ ਬੀਜੇਪੀ ਤੇ ਅਕਾਲੀ ਦੀ ਸਰਕਾਰ ਪੰਜਾਬ 'ਚ ਆ। ਤੇ ਤੀਜਾ ਸਰਕਾਰ ਹੈਗੀ, ਬੱਚਿਆਂ ਕੋਲ ਜੌਬ ਨਹੀਂ ਹੈ, ਐਜੂਕੇਸ਼ਨ ਨਹੀਂ ਹੈ, ਅਸੀਂ ਸਾਰੇ ਇੱਥੇ ਬਾਹਰ ਭੱਜੇ ਆਉਂਦੇ ਹਾਂ ਬਾਹਰਲੇ ਮੁਲਕਾਂ 'ਚ। ਸਾਨੂੰ ਉਹ ਚੀਜ਼ਾਂ ਕਦੋਂ ਉੱਥੋਂ ਪ੍ਰੋਵਾਈਡ ਹੋ ਗਈਆਂ ਤਾਂ ਕਿ ਅਸੀਂ ਆਪਣੇ ਪਰਿਵਾਰ 'ਚ ਰਹਿ ਕੇ ਉੱਥੇ ਸਾਰੀ ਜ਼ਿੰਦਗੀ ਆਪਣੀ ਵਧੀਆ ਤਰੀਕੇ ਨਾਲ ਬਸਰ ਕਰ ਸਕੀਏ? ਥੈਂਕ ਯੂ ਜੀ। ਥੈਂਕ ਯੂ, ਧੰਨਵਾਦ ਜਸਦੇਵ ਜੀ। ਜੀ ਧਰਮਵੀਰ ਜੀ। ਹਾਂਜੀ, ਦੇਖੋ ਜੀ, ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ, ਜੇ ਤੁਸੀਂ ਕਹਿੰਦੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਤਾਂ ਹੋਰ ਮੁਸ਼ਕਿਲ ਆ ਗਈ, ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਬੀਜੇਪੀ ਦੀ ਸਰਕਾਰ ਆ, ਜੋ ਦਿੱਲੀ 'ਚ ਆਮ ਆਦਮੀ ਪਾਰਟੀ ਦਾ ਹਾਲ ਹੋਇਆ ਵਾ, ਉਸ ਤੋਂ ਵੀ ਜ਼ਿਆਦਾ ਬੱਤਰ ਜਿਹੜਾ ਪੰਜਾਬ ਵਿੱਚ ਹੋਏਗਾ ਜੀ। ਔਰ ਕੈਪਟਨ ਅਮਰਿੰਦਰ ਸਿੰਘ ਜਿਹੜੀ ਹੈਗੀ ਨੇ, ਉਹ ਆਉਣ ਵਾਲੇ ਮੁੱਖ ਮੰਤਰੀ ਹੋਣੇ ਨੇ ਕਾਂਗਰਸ ਪਾਰਟੀ ਵੱਲੋਂ। ਔਰ ਕਾਂਗਰਸ ਪਾਰਟੀ ਦਾ ਰਾਜ ਜਿਹਨਾਂ ਲੋਕਾਂ ਨੇ ਦੇਖਿਆ ਕੈਪਟਨ ਸਾਹਿਬ ਦਾ 2002 ਤੋਂ 2007 ਤੱਕ, ਖਾਸ ਕਰਕੇ ਕਿਸਾਨੀ ਲਈ ਲੋਕੀ ਨੂੰ ਯਾਦ ਕਰਦੇ ਨੇ ਜੀ। ਔਰ ਮੈਂ ਸਮਝਦਾ ਕਿ ਲੋਕਾਂ ਦਾ ਮਨ ਬਣਿਆ ਕਾਂਗਰਸ ਪਾਰਟੀ ਨਾਲ ਕਿ ਵੋਟ ਪਾਉਣ ਵਾਸਤੇ ਜੀ। ਅਤੇ ਆਮ ਆਦਮੀ ਪਾਰਟੀ ਅਗਰ ਵੋਟ ਪਈ, ਜੋ ਤੁਸੀਂ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੇਖ ਰਹੇ ਨੇ, ਜੋ ਅਰਵਿੰਦ ਕੇਜਰੀਵਾਲ ਨੇ ਕੀਤਾ ਹੈਗਾ ਵਾ, ਔਰ ਬੀਜੇਪੀ ਦਾ ਫਿਰ ਉਹੀ ਹਾਲ ਪੰਜਾਬ ਦਾ ਹੋਏਗਾ, ਉਸ ਤੋਂ ਵੀ ਬਿਹਤਰ ਹੋ ਸਕਦਾ। ਜੀ ਜੀ। ਅਗਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਰਣਜੀਤ ਸਿੰਘ ਜੀ ਕੈਨੇਡਾ ਤੋਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਭਾਜੀ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਵੀ ਜਿੱਦਾਂ ਆਪਣੇ ਹਲਕਾ ਬੰਗਾ ਤੋਂ ਜਿਹੜੇ ਆਪਣੇ ਤਰਲੋਚਨ ਸਿੰਘ ਸੂਰ ਸੀਗੇ, ਜੀ ਜੀ, ਤਾਂ ਉਹਨਾਂ ਨੂੰ ਟਿਕਟ ਨਹੀਂ ਜਿੱਦਾਂ ਦਿੱਤੀ ਗਈ ਹੈਗੀ, ਉਹ ਉੱਥੋਂ 2 ਵਾਰੀ ਜਿੱਤੇ ਵੀ ਆ, ਤਾਂ ਉਹਨਾਂ ਦਾ ਜਿੱਦਾਂ ਪਿਛੋਕੜ ਵੀ ਉਹ ਬੰਦੇ ਵਧੀਆ ਸੀਗੇ, ਜਿੱਦਾਂ ਉੱਥੋਂ ਦੇ ਹਲਕੇ ਦੀ ਉਹਦੀ ਮਿਹਨਤ ਵੀ ਬਹੁਤ ਕੀਤੀ, ਜਦੋਂ ਸਤਨਾਮ ਸਿੰਘ ਕੈਂਥ ਉਹਨਾਂ ਨੂੰ ਟਿਕਟ ਦੇ ਦਿੱਤੀ ਆ, ਜਿਹਨੇ ਕਿ ਉਸ ਹਲਕੇ ਦੇ ਵਿੱਚ ਕੀਤਾ ਵੀ ਕੁਛ ਨਹੀਂ ਹੈਗਾ, ਤਾਂ ਉਹ ਆਦਮਪੁਰ ਤੋਂ ਪਹਿਲਾਂ ਵੀ ਇਲੈਕਸ਼ਨ ਹਾਰ ਚੁੱਕੇ ਵੀ। ਇਹਦੇ ਬਾਰੇ ਮੈਂ ਪੁੱਛਣਾ ਚਾਹੁੰਦਾ ਵੀ ਕਿਉਂ ਟਿਕਟ ਦਿੱਤੀ ਗਈ ਉਹਨਾਂ ਨੂੰ? ਜੀ ਜੀ ਅਗਨੀਹੋਤਰੀ ਜੀ। ਓਕੇ। ਦੇਖੋ ਇਸ ਤਰ੍ਹਾਂ ਕਿ ਇਹ ਜਿਹੜਾ ਕਾਂਗਰਸ ਪਾਰਟੀ ਨੇ ਕਾਫੀ ਸਰਵੇ ਕਰਾਏ ਨੇ, ਅਲੱਗ-ਅਲੱਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ, ਆਪਣੇ ਆਲ ਇੰਡੀਆ ਕਾਂਗਰਸ ਕਮੇਟੀ ਨੇ, ਆਪਣੇ ਔਰ ਜਿਹੜੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਹੈਗੀ ਆ, ਉਹਨਾਂ ਨੇ ਆਪਣੇ ਸਰਵੇ ਕਰਾਏ ਨੇ। ਔਰ ਮੇਨ ਜਿਹੜਾ ਫੈਕਟਰ ਪੰਜਾਬ ਦੇ ਵਿੱਚ ਰੱਖਿਆ ਗਿਆ ਸੀ ਵਿਨੇਬਿਲਿਟੀ ਦਾ, ਵੀ ਉਸ ਬੰਦੇ ਨੂੰ ਟਿਕਟ ਦਿੱਤੀ ਜਾਵੇ, ਚਾਹੇ ਉਹ ਸਿਟਿੰਗ MLA ਹੈ ਚਾਹੇ ਨਹੀਂ ਹੈ, ਚਾਹੇ ਹਾਰ ਵੀ ਗਿਆ, ਜੇ ਉਹ ਜਿਹੜੇ ਸਰਵੇ ਹੋਏ ਨੇ ਜੇ ਉਹਦੀ ਫੇਵਰ ਜਾਂਦੇ ਨੇ ਵੀ ਉਹ ਬੰਦਾ ਜਿੱਤ ਸਕਦਾ, ਇਲੈਕਸ਼ਨ ਲੜ ਸਕਦਾ, ਔਰ ਉਹਨੂੰ ਦਿੱਤੀ ਜਾਵੇ, ਹੋ ਸਕਦਾ ਫਿਰ ਸੋਨ ਸਾਹਿਬ ਦਾ ਜਿਹੜੀ ਹੈਗੀ ਵਿਨੇਬਿਲਿਟੀ ਫੈਕਟਰ ਜਿਹੜਾ ਵਾ ਉਹ ਨਾ ਉਸ ਕਰਦਾ ਹੋਵੇ। ਜ਼ਰੂਰੀ ਨਹੀਂ ਵੀ 2 ਦਫਾ MLA ਰਿਹਾ ਵਾ ਉਸ ਤੋਂ ਬਾਅਦ ਤੀਜੀ ਦਫਾ ਵੀ ਕਰ ਸਕਦਾ, ਇਹ ਵੀ ਇੱਕ ਫੈਕਟਰ ਹੋ ਸਕਦਾ। ਜੀ। ਅਗਲੇ ਕਾਲਰ ਹਰਭਜਨ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਰਭਜਨ ਜੀ। ਇਹਨਾਂ ਤੋਂ ਅਗਲੇ ਕਾਲਰ ਤਜਿੰਦਰ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਤਜਿੰਦਰ ਜੀ, ਕੀ ਸਵਾਲ ਹੈ ਜੀ ਤੁਹਾਡਾ ਇਹਨਾਂ ਲਈ? ਵੀਰ ਜੀ, ਮੈਂ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਉਣਾ ਇਹਨਾਂ ਨੂੰ। ਮੈਂ ਇਹਨਾਂ ਦੀ ਕੰਸਟੀਟੂਐਂਸੀ ਤੋਂ ਤਾਂ ਨਹੀਂ ਹੈਗਾ, ਪਰ ਮੇਰਾ ਇਹਨਾਂ ਨੂੰ ਇੱਕ ਛੋਟਾ ਜਿਹਾ 2 ਕੁਐਸਚਨ ਨੇ ਜੀ ਮੇਰੇ। ਜੀ ਜੀ, ਪੁੱਛੋ ਜੀ। ਇੱਕ ਤਾਂ ਫਸਟ ਆਫ ਆਲ ਹੈਗਾ ਜੀ, ਵੀ ਜਿਸ ਤਰ੍ਹਾਂ ਜਿਹੜੇ ਕੈਪਟਨ ਸਾਹਿਬ ਨੇ 70 ਟੱਪ ਗਏ, ਠੀਕ ਹੈ ਜੀ, ਹਾਲੇ ਵੀ ਉਹਨਾਂ ਨੂੰ ਹੈਡ ਆਫ ਦਾ ਪਾਰਟੀ ਬਣਾਈ ਜਾਂਦੇ ਨੇ। ਕੋਈ ਏਜ ਹੁੰਦੀ ਹੈ ਵੀ ਜਿਸ 60-65 ਸਾਲ ਤੋਂ ਬਾਅਦ ਹਰ ਕੋਈ ਰਿਟਾਇਰ ਹੋ ਜਾਂਦਾ, ਆਪਾਂ ਵੀ ਕਹਿ ਦਿੰਦੇ ਆਪਣੇ ਪੇਰੈਂਟਸ ਨੂੰ ਕਿ ਯੂ ਆਰ ਰਿਟਾਇਰ, ਕਿ ਆਪਣੀ ਲਾਈਫ ਇੰਜੋਏ ਕਰੋ, ਥੋੜਾ ਬਹੁਤ ਕੰਮ ਕਰੋ। ਕੋਈ ਇਹਨਾਂ ਕੋਲ ਯੰਗ ਕੋਈ ਫੇਸ ਨਹੀਂ ਹੈਗਾ ਜੀ?
ਤੇ ਮੇਰਾ ਸੈਕੰਡ ਕੁਐਸਚਨ ਆ, ਇਹ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਦਾ ਕੋਈ ਕੰਪੀਟੀਸ਼ਨ ਨਹੀਂ, ਮਤਲਬ ਇਹਨਾਂ ਦਾ ਪ੍ਰੀ ਪਲਾਨ ਆ ਵੀ ਅਕਾਲੀ ਇਹਨਾਂ ਨੂੰ ਮੰਨੀ ਜਾਂਦੇ ਨੇ ਕੰਪੀਟੀਟਰ, ਇਹ ਉਹਨਾਂ ਨੂੰ ਮੰਨੀ ਜਾਂਦੇ ਨੇ, ਕੋਈ ਥਰਡ ਪਾਰਟੀ ਖੜੀ ਨਹੀਂ ਹੋ ਸਕਦੀ। ਤੇ ਥਰਡ ਕੁਐਸਚਨ ਮੇਰਾ ਹੈਗਾ ਜੀ, ਇਹਨਾਂ ਦੇ ਇੱਕ MLA ਸੀਗੇ ਧੂਰੀ ਤੋਂ ਅਰਵਿੰਦ ਖੰਨਾ ਜੀ, ਜਦੋਂ ਸੁਖਬੀਰ ਬਾਦਲ ਸਾਹਿਬ ਨੂੰ ਲੋੜ ਸੀ ਉਦੋਂ ਉਹਨਾਂ ਨੇ ਆਪਣੀ ਸੀਟ ਛੱਡ ਦਿੱਤੀ, ਜਿੱਥੇ ਕਿ ਦੁਬਾਰਾ ਇਲੈਕਸ਼ਨ ਹੋਈ ਅਕਾਲੀ ਦਲ ਉੱਥੇ ਜਿੱਤਿਆ। ਉਹਨਾਂ ਦਾ ਬਿਆਨ ਸੀ ਮੈਂ ਆਪਣੇ ਬਿਜ਼ਨਸ ਦੀ ਟੇਕ ਕੇਅਰ ਕਰਨੀ ਸੀ। ਇਹਨਾਂ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਵੀ ਅਸੀਂ ਆਪਣੇ ਬਿਜ਼ਨਸ ਦੀ ਟੇਕ ਕੇਅਰ ਕਰਨੀ ਹੈ। ਜਦੋਂ ਦੂਜੀ ਪਾਰਟੀ ਨੂੰ ਲੋੜ ਹੁੰਦੀ ਹੈ, ਜਿਨ੍ਹਾਂ ਦੇ ਕਿ ਇਹ ਬਹੁਤ ਫਾਸਟ ਫਰੈਂਡ ਨੇ ਅਕਾਲੀ ਦਲ ਦੇ, ਉਦੋਂ ਇਹਨਾਂ ਨੂੰ ਆਪਣੇ ਬਿਜ਼ਨਸ ਚੇਤੇ ਆ ਜਾਂਦਾ। ਜੀ ਜੀ, ਉਹ ਬੋਝ ਤਾਂ ਦੁਬਾਰਾ ਲੋਕਾਂ ਤੇ ਹੀ ਪੈਂਦਾ ਨਾ ਜੀ। ਨਾਲੇ ਪਹਿਲਾਂ ਕਿਹੜਾ, ਚਲੋ ਆ 9-10 ਸਾਲ ਅਕਾਲੀਆਂ ਨੇ ਲਾਤੇ, ਪਹਿਲਾਂ ਕਿਹੜਾ ਕੈਪਟਨ ਸਾਹਿਬ ਨੇ ਐਡਾ ਵੱਡਾ ਵਿਕਾਸ ਕਰਤਾ ਜੀ ਵੀ ਇਹਨਾਂ ਨੂੰ ਦੁਬਾਰਾ ਮੌਕਾ ਦਈਏ। ਪਹਿਲਾਂ ਵੀ ਤਾਂ ਬਣੀ ਰਹੇ ਨੇ ਨਾ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਜੀ ਅਗਨੀਹੋਤਰੀ ਜੀ। ਦੇਖੋ, ਕੈਪਟਨ ਸਾਹਿਬ ਨੇ ਜਿਹੜਾ ਹੈਗਾ 2002 ਤੋਂ ਲੈ ਕੇ 2007 ਤੱਕ ਜਿਹੜਾ ਰਾਜ ਕੀਤਾ ਜੀ, ਔਰ ਉਹਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਸਾਨੀ ਜਿਹੜੀ ਜ਼ਿਆਦਾ ਹੁੰਦੀ ਆ, ਔਰ ਪੰਜਾਬ ਦੇ ਜਿਹੜੀਆਂ 10 ਫਸਲਾਂ ਹੋਈਆਂ ਨੇ 5 ਸਾਲਾਂ ਵਿੱਚ, 5 ਹਾੜੀ ਦੀਆਂ 5 ਸੌਣੀ ਦੀਆਂ, ਕਿਸਾਨ ਨੂੰ ਇੱਕ ਦਿਨ ਵੀ ਤੋਂ ਜ਼ਿਆਦਾ ਵੀ ਮੰਡੀਆਂ ਵਿੱਚ ਰੋਲਾ ਨਹੀਂ ਪਿਆ, ਔਰ ਨਾ ਉਹਨਾਂ ਨੂੰ ਜਿਹੜੇ ਪੈਸੇ ਸਨ ਫਸਲਾਂ ਦੇ, ਉਹ ਉਹਨਾਂ ਨੂੰ ਦੇਣ ਵਿੱਚ ਕੋਈ ਦੇਰੀ ਹੋਈ ਆ। ਔਰ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕਿਸਾਨ ਹਫ਼ਤਾ ਜਾ ਕੇ ਮੰਡੀਆਂ 'ਚ ਰੁਲਦਾ ਰਿਹਾ, ਔਰ ਪੈਸੇ ਵੀ ਜਿਹੜੇ ਹੈਗੇ ਨੇ ਉਹਨੂੰ 6 ਮਹੀਨੇ ਬਾਅਦ ਮਿਲਦੇ ਨੇ ਪਏ। ਕਿਸਾਨ ਅੱਜ ਵੀ ਖੁਸ਼ ਹੈਗਾ ਵੀ ਕੈਪਟਨ ਸਾਹਿਬ ਦਾ ਰਾਜ ਚੱਲਦਾ। ਦੂਸਰੀ ਸਮੱਸਿਆ ਹੁੰਦੀ ਸੀ ਬਿਜਲੀ ਦੀ, ਇਲੈਕਟ੍ਰਿਸਿਟੀ ਦੀ। ਜਿੰਨਾ ਚਿਰ ਤੱਕ ਕੈਪਟਨ ਅਮਰਿੰਦਰ ਸਿੰਘ ਰਿਹਾ ਨੇ ਪਾਵਰ ਦੇ ਵਿੱਚ, 8 ਘੰਟੇ ਨਿਰੰਤਰ ਜਿਹੜੀ ਬਿਜਲੀ ਆਉਂਦੀ ਰਹੀ ਹੈ। ਜੇ ਕਿਸੇ ਵੇਲੇ ਕੋਈ ਬਿਜਲੀ ਦੀ ਖਰਾਬੀ ਕਰਕੇ 8 ਘੰਟੇ ਨਹੀਂ ਪੂਰੇ ਹੋਏ ਤੇ ਕਿਸਾਨਾਂ ਨੂੰ ਉਹ ਬਿਜਲੀ ਪੂਰੀ ਦਿੰਦੇ ਰਹੇ। ਔਰ ਉਸ ਤੋਂ ਵੀ ਜਿਹੜੀ ਜ਼ਿਆਦਾ ਗੱਲ ਸੀ ਲਾਅ ਐਂਡ ਆਰਡਰ ਦੀ। ਲਾਅ ਐਂਡ ਆਰਡਰ ਕੈਪਟਨ ਸਾਹਿਬ ਦੇ ਵੇਲੇ, ਚਾਹੇ ਉਹ ਕਾਂਗਰਸ ਸੀ, ਚਾਹੇ ਉਹ ਅਕਾਲੀ ਸੀ, ਚਾਹੇ ਕੋਈ ਹੋਰ ਪਾਰਟੀ ਦਾ ਸੰਬੰਧ ਸੀ, ਉਹਨਾਂ ਨੂੰ ਜਸਟਿਸ ਮਿਲਦਾ ਰਿਹਾ ਵਾ। ਔਰ ਇਹਨਾਂ ਦੇ ਟਾਈਮ ਵਿੱਚ ਜਿਹੜੇ ਪਿਛਲੇ 10 ਸਾਲ ਬੀਤੇ ਨੇ ਅਕਾਲੀ ਦਲ ਦੇ ਵਿੱਚ, ਔਰ ਇੰਨੀਆਂ ਜ਼ਿਆਦਤੀਆਂ ਹੋਈਆਂ ਨੇ ਲੋਕਾਂ ਦੇ ਨਾਲ, ਜਿਹੜੇ ਤੁਸੀਂ ਜੇ ਇਹਨਾਂ ਦੇ ਕੋਈ ਇੱਥੇ ਰਿਸ਼ਤੇਦਾਰ ਸੱਜਣ ਦੋਸਤ ਰਹਿੰਦੇ ਹੋਣਗੇ, ਉਹਨਾਂ ਨੂੰ ਪਤਾ ਹੋਊਗਾ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਕੀ ਇੱਥੇ ਕੰਮ ਕੀਤਾ ਜੀ। ਔਰ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਦੀ ਗੱਲ ਹੈਗੀ ਆ, ਮੈਂ ਇਹ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਮਾੜੀ ਪਾਰਟੀ ਆ। ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਨੇ, ਗੱਲ ਕੈਂਡੀਡੇਟ ਤੇ ਡਿਪੈਂਡ ਕਰਦੀ ਕਿ ਕੈਂਡੀਡੇਟ ਕਿਹੋ ਜਿਹਾ ਜੀ। ਤੇ ਉਹਨਾਂ ਨੇ ਅਰਵਿੰਦ ਖੰਨੇ ਬਾਰੇ ਵੀ ਪੁੱਛਿਆ ਸੀਗਾ ਵੀ ਉਹਨਾਂ ਨੇ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਮੈਂ ਆਪਣੀ ਬਿਜ਼ਨਸ ਦੀ ਟੇਕ ਕੇਅਰ ਕਰਨੀ ਤਾਂ ਆਪਣੀ ਸੀਟ ਛੱਡ ਰਿਹਾ। ਹੁਣੇ ਤੁਸੀਂ ਕਹਿ ਕੇ ਹਟੇ ਵੀ ਤੁਹਾਡੀ ਪਾਰਟੀ ਵੱਲੋਂ ਪਹਿਲਾਂ ਸਰਵੇ ਕਰਵਾਏ ਜਾਂਦੇ ਆ ਵੀ ਕੌਣ ਜਿੱਤਦਾ ਆ, ਕਿਹਦੇ ਹੱਕ ਦੇ ਵਿੱਚ ਹੈਗਾ ਆ, ਕੀ ਉਦੋਂ ਇਹ ਗੱਲਾਂ ਸਾਹਮਣੇ ਨਹੀਂ ਆਉਂਦੀਆਂ? ਨਹੀਂ, ਦੇਖੋ ਜੀ, ਅਰਵਿੰਦ ਖੰਨਾ ਦੀ ਜਿਹੜੀ ਹੈਗੀ ਪਾਰਟੀ ਛੱਡੀ ਹੈਗੀ ਆ, ਔਰ ਇਹ ਨਹੀਂ ਕਿ ਦੁਬਾਰਾ ਉਹਦੇ ਕੋਲ ਹੋ ਸਕਦਾ ਉਹਦੇ ਬਿਜ਼ਨਸ ਜਿਹੜਾ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਚੱਲਦਾ ਵਾ, ਉਹਦੇ ਕਾਰਨਾਂ ਕਰਕੇ ਡੋਮੈਸਟਿਕ ਜਿਹੜੇ ਹੈਗੇ ਨੇ ਕਈਆਂ ਦੇ ਇਹੋ ਜਿਹੀਆਂ ਹਾਲਾਤ ਬਣ ਜਾਂਦੇ, ਉਹਨੂੰ ਛੱਡਣੀ ਪੈਂਦੀ ਆ। ਇਹ ਤਾਂ ਨਹੀਂ ਵੀ ਉਦੋਂ ਉਹਨੇ ਪਾਰਟੀ ਛੱਡ ਕੇ ਤਾਂ ਦੁਬਾਰਾ ਜੁਆਇਨ ਕਰ ਲਈ, ਜੇ ਕਾਂਗਰਸ ਨਹੀਂ ਜੁਆਇਨ ਕੀਤੀ ਜਾਂ ਅਕਾਲੀ ਦਲ ਜਾਂ ਹੋਰ ਪਾਰਟੀ ਚੱਲ ਗਈ ਹੈ, ਇਟ ਮੀਨਸ ਉਹਨੇ ਪੋਲਿਟਿਕਸ ਛੱਡ ਦਿੱਤੀ ਜੀ। ਔਰ ਜਿੱਥੋਂ ਤੱਕ ਏਜ ਫੈਕਟਰ ਦੀ ਗੱਲ ਕੀਤੀ ਇਹਨਾਂ ਨੇ ਵੀ ਏਜ ਫੈਕਟਰ ਜਿਹੜੀ ਕੋਈ ਜੰਗ ਫੇਸ ਨਹੀਂ ਆ ਸਕਦਾ। ਬਾਦਲ ਸਾਹਿਬ 89 ਸਾਲ ਦੇ ਹੋ ਗਏ ਨੇ ਜੀ, 99 ਸਾਲ ਦੇ ਰਿਟਾਇਰ ਨਹੀਂ ਹੋਏ। ਕੈਪਟਨ ਸਾਹਿਬ 74 ਸਾਲ ਦੇ ਨੇ। ਇਹਦੇ ਡਿਪੈਂਡ ਜਿਹੜੀ ਫਿਜ਼ੀਕਲੀ ਜਿਹੜੀ ਫਿਟਨੈਸ ਤੇ ਡਿਪੈਂਡ ਕਰਦਾ, ਏਜ ਫੈਕਟਰ ਨਹੀਂ ਪੋਲਿਟਿਕਸ ਵਿੱਚ ਹੁੰਦੀ। ਦੇਅਰ ਇਜ਼ ਨੋ ਏਜ ਆਫ ਰਿਟਾਇਰਮੈਂਟ। ਜੇ ਬੰਦਾ ਚੁਸਤ ਸੁਸਤ ਤੇ 40 ਸਾਲ ਦਾ ਵੀ ਬੰਦਾ ਬਜ਼ੁਰਗ ਹੋ ਸਕਦਾ ਵਾ, ਜੇ ਉਹਦੀ ਇੰਟੈਲੀਜੈਂਸ ਹੀ ਰਹਿਣੀ ਆ ਤੇ ਉਹ ਜਿਹੜੀ ਹੈਗੀ ਆ ਬਾਦਲ ਸਾਹਿਬ ਵੀ 89 ਸਾਲ ਦੇ ਦੇਖੋ ਜੀ ਪੋਲਿਟਿਕਸ ਕਰਦੇ ਪਏ ਨੇ ਹਾਲੇ ਤੱਕ। ਜੀ ਬਿਲਕੁਲ ਜੀ, ਉਹਨਾਂ ਬਾਰੇ ਵੀ ਸਾਰੇ ਇਹੀ ਕਹਿੰਦੇ ਆ ਵੀ ਉਹਨਾਂ ਨੂੰ ਵੀ ਹੁਣ ਰਿਟਾਇਰ ਹੋ ਹੀ ਜਾਣਾ ਚਾਹੀਦਾ। ਵੈਸੇ ਤੁਸੀਂ ਗੱਲ ਕੀਤੀ ਸੀ, ਹਾਂਜੀ ਜੀ ਜੀ, ਹਾਂਜੀ ਗੱਲ ਕਰੋ ਜੀ। ਮੈਂ ਕਿਹਾ ਪੋਲਿਟਿਕਸ ਦੇਅਰ ਇਜ਼ ਨੋ ਏਜ ਆਫ ਰਿਟਾਇਰਮੈਂਟ, ਇੱਥੇ ਕੋਈ ਰਿਟਾਇਰਮੈਂਟ ਦੀ ਉਮਰ ਕੋਈ ਨਹੀਂ ਜੀ। ਤੁਸੀਂ ਗੱਲ ਕੀਤੀ ਸੀ ਵੀ ਡਿਪੈਂਡ ਕਰਦਾ ਵੀ ਕੌਣ ਕਿੱਦਾਂ ਦਾ ਜਿਹੜਾ ਉੱਥੇ ਬੰਦੇ ਉਹਨਾਂ ਨੇ ਖਿਲਾਰੇ। ਹੁਣ ਤੁਹਾਡੇ ਖਿਲਾਫ ਉੱਥੇ ਜਿਹੜੇ ਕਰਤਾਰ ਸਿੰਘ ਜਿਹੜੇ ਪਹਿਲਵਾਨ ਨੇ, ਇੱਕ ਬੜਾ ਮੰਨਿਆ ਪਰਮੰਨਿਆ ਨਾਮ ਹੈਗਾ ਆ ਤਰਨਤਾਰਨ ਦੇ ਵਿੱਚੋਂ, ਉਹਨਾਂ ਨੂੰ ਲੋਕ ਪਿਆਰ ਵੀ ਕਰਦੇ ਨੇ, ਜਾਣਦੇ ਵੀ ਨੇ। ਸੋ ਆਪਾਂ ਇਹ ਕਹਿ ਸਕਦੇ ਹਾਂ ਵੀ ਤੁਹਾਡੇ ਉੱਥੇ ਜਿਹੜਾ ਇਹਨਾਂ ਦਾ ਕੰਪੀਟੀਸ਼ਨ ਆ ਥੋੜ੍ਹਾ ਸਟਰੋਂਗ ਹੋ ਸਕਦਾ ਆਮ ਆਦਮੀ ਪਾਰਟੀ ਦਾ ਤੁਹਾਡੇ ਹਲਕੇ 'ਚ ਉੱਥੇ? ਦੇਖੋ ਜੀ, ਆਮ ਆਦਮੀ ਪਾਰਟੀ ਦਾ ਇੱਥੇ ਕੋਈ ਮਤਲਬ ਨਹੀਂ ਹੁੰਦਾ। ਜੇ ਇੱਕ DIG ਰਿਟਾਇਰਡ ਹੋਏ ਨੇ ਉਹ ਪੰਜਾਬ ਪੁਲਿਸ ਦੇ ਵਿੱਚੋਂ, ਤੇ ਜੇ ਇੱਕ DIG ਤੁਸੀਂ ਆਮ ਆਦਮੀ ਪਾਰਟੀ ਕਹੋਗੇ ਜੀ, ਆਮ ਆਦਮੀ ਕੈਂਡੀਡੇਟ ਕਹੋਗੇ ਜੀ, ਆਮ ਆਦਮੀ ਪਾਰਟੀ ਤੇ ਕੋਈ ਆਮ ਕੋਈ ਕਲੈਰੀਕਲ ਸਟਾਫ, ਕੋਈ ਕਿਸਾਨ, ਕੋਈ ਰਿਕਸ਼ਾ ਡਰਾਈਵਰ, ਜਿਹੜੀ ਕੋਈ ਇਲੈਕਸ਼ਨ ਜਿਹੜਾ ਲੱਗਦਾ ਪਿਆ ਵਾ, ਤੇ ਇੱਕ DIG ਤਾਂ ਆਮ ਆਦਮੀ ਨਹੀਂ ਹੈਗਾ ਜੀ। ਸੈਕੰਡਲੀ ਜਦੋਂ ਉਹ ਰਹੇ ਨੇ DIG ਰਹੇ ਨੇ, ਉਹ ਪੰਜਾਬ ਜਿਹੜੀ ਹੈਗੀ ਆ ਸਪੋਰਟਸ ਦੇ ਜਿਹੜੇ ਨੇ ਉਹ ਡਾਇਰੈਕਟਰ ਰਹੇ ਨੇ ਜੀ।
ਜੀ ਉਹ ਡਾਇਰੈਕਟਰ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਕੋਈ ਵੀ ਖਾਸ ਕਰਕੇ ਡੈਸਕ ਵਾਸਤੇ ਪਹਿਲਵਾਨਾਂ ਵਾਸਤੇ ਇਹੋ ਜਿਹਾ ਕੰਮ ਨਹੀਂ ਕੀਤਾ ਜਿਹੜੇ ਕਿ ਅੱਜ ਉਹ ਪਹਿਲਵਾਨ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਚੱਲਦੇ ਹੋਣ। ਸੈਕੰਡਲੀ ਉਹ ਜਿਹੜੇ ਆਊਟ ਆਫ ਕੰਸਟੀਟੂਐਂਸੀ ਨੇ ਉਹਨਾਂ ਦਾ ਪਿੰਡ ਜਿਹੜਾ ਸੁਰ ਸਿੰਘ ਪਿੰਡ ਆ ਜਿਹੜਾ ਕਿ ਤਰਨਤਾਰਨ ਅਸੈਂਬਲੀ ਕੰਸਟੀਟੂਐਂਸੀ ਨਹੀਂ ਪੈਂਦਾ, ਖੇਮਕਰਨ ਕੰਸਟੀਟੂਐਂਸੀ ਪੈਂਦਾ ਜੀ ਜੀ ਜੀ। ਇਸ ਕਰਕੇ ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਜੀ। ਸਭ ਤੋਂ ਪਹਿਲਾਂ ਲੋਕੀ ਦੇਖਦੇ ਨੇ ਕਿ ਸਾਡੇ ਹਲਕੇ ਦਾ ਜੀ, ਸਾਡੇ ਇੱਥੇ ਰਹਿਣ ਵਾਲਾ ਜੀ, ਉਹ ਆਊਟ ਆਫ ਕੰਸਟੀਟੂਐਂਸੀ, ਇਸ ਕਰਕੇ ਉਹਨਾਂ ਦਾ ਕੋਈ ਆਧਾਰ ਨਹੀਂ। ਸਾਨੂੰ ਬਿਲਕੁਲ ਉਹਨਾਂ ਤੋਂ ਕੋਈ ਖਤਰਾ ਨਹੀਂ ਹੈਗਾ ਜੀ। ਅਗਲੇ ਕਾਲਰ ਜਿਹੜੇ ਜੀ ਜੁੜੇ ਨੇ ਸੁਖਵਿੰਦਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਧਰਮਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਨੂੰ ਆਏ ਨੂੰ ਇੱਥੇ ਥੋੜਾ ਚਿਰ ਹੀ ਹੋਇਆ, 2-3 ਸਾਲ ਹੀ ਹੋਏ ਆ। ਆਪਾਂ ਕੈਪਟਨ ਦੇ ਗੁਣ ਗਾਈ ਜਾਂਦੇ ਆ। ਪਹਿਲਾ ਮੇਰਾ ਸਵਾਲ ਆ, ਜਿਹੜਾ ਹਰਚਰਨ ਸਿੰਘ ਬਰਾੜ ਭਾਵੇਂ ਉਹ 1.5 ਸਾਲ ਹੀ ਉਹ ਮੁੱਖ ਮੰਤਰੀ ਰਿਹਾ ਆਪਣੇ ਬਰਾੜ ਸਾਹਿਬ, ਸਭ ਤੋਂ ਚੰਗਾ ਰਾਜ ਉਹਦਾ ਰਿਹਾ। ਉਹ 1.5 ਸਾਲ 'ਚ ਜੋ ਉਹਨੇ ਜ਼ਿਮੀਂਦਾਰਾਂ ਦੇ ਕੀਤਾ, ਉਹਦਾ ਕੋਈ ਪਾਰਟੀ ਨਾਂ ਨਹੀਂ ਲੈਂਦੀ। ਚੰਗੇ ਬੰਦੇ ਦਾ ਤਾਂ ਕੋਈ ਨਾਂ ਹੀ ਨਹੀਂ ਲੈ ਕੇ ਰਾਜੀ ਅੱਜ ਕੱਲ੍ਹ, ਹੈ ਨਾ। ਦੂਜਾ ਸਵਾਲ ਮੇਰਾ ਇਹ ਆ, ਸਹਿਮਤ ਆ ਬਿਲਕੁਲ, ਬਹੁਤ ਅੱਛਾ ਰਾਜ ਕੀਤਾ ਉਹਨਾਂ ਨੇ, ਉਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਜੀ ਜੀ ਸੁਖਵਿੰਦਰ ਜੀ, ਜੀ ਹਾਂਜੀ। ਨਾ ਤੁਸੀਂ ਉਹਦਾ ਨਾਂ ਲੈਂਦੇ, ਨਾ ਅਕਾਲੀ ਲੈਂਦੇ, ਚੰਗੇ ਬੰਦੇ ਦਾ ਕੋਈ ਨਾਂ ਵੀ ਚਲੋ ਉਹ ਵੀ ਬੰਦਾ ਕਰਕੇ ਗਿਆ। ਜੀ ਜੀ। ਦੂਜਾ ਮੇਰਾ ਸਵਾਲ ਇਹ ਆ ਜੀ, ਹਾਂਜੀ ਹਾਂਜੀ ਅਗਨੀਹੋਤਰੀ ਜੀ, ਇਹਨਾਂ ਨੂੰ ਆਪਣੀ ਗੱਲ ਕੰਪਲੀਟ ਕਰ ਲੈਣ ਦਿਓ। ਜੀ ਜੀ ਸੁਖਵਿੰਦਰ ਜੀ ਆਪਣੀ ਅਗਲੀ ਗੱਲ। ਸਾਡਾ ਭਲਾਥ ਹਲਕਾ ਹੈ ਜੀ ਜੀ। ਉੱਥੇ ਹੁਣ ਕੱਲ ਪਰਸੋਂ ਦੇਖ ਲਓ ਰਾਣੇ ਗੁਰਜੀਤ ਨੇ ਕੀ ਕੀਤਾ ਉੱਥੇ, ਹੈ ਨਾ। ਅਡਵਾਲ ਨੇ ਤਾਂ ਉਹਨੇ ਕਿੱਦਾਂ ਉਹਦੀ ਪੱਗ ਲਾਈ ਆ ਬੱਬਲਹੇਲੀ ਦੀ ਜੀ। ਤੇ ਉਹ ਉਹਦੇ ਬਾਰੇ ਕੁਛ ਨਹੀਂ ਕੋਈ ਵੀ ਪਾਰਟੀ ਕਰਦੀ। ਜਦੋਂ 2012 ਵਿੱਚ ਰਾਣਾ ਗੁਰਜੀਤ ਨੇ ਖਹਿਰੇ ਨੂੰ ਹਰਾਉਣ ਵਾਲਾ ਰਾਣਾ ਗੁਰਜੀਤ ਸੀਗਾ ਜੀ, ਹਾਂਜੀ, ਉੱਥੇ ਕੋਈ ਐਕਸ਼ਨ ਨਹੀਂ ਤੁਸੀਂ ਲਿਆ। ਰਾਣੇ ਗੁਰਜੀਤ ਦਾ ਜਿਹੜਾ ਢਿਲਵਾਂ ਬੈਲਟ ਸੀਗਾ, ਉੱਥੇ ਗੰਨੇ ਦੀ ਪੈਦਾਵਾਰ ਬਹੁਤ ਹੁੰਦੀ ਆ, ਉੱਥੋਂ ਸਾਰਾ ਗੰਨਾ ਰਾਣੇ ਦੀ ਮਿਲ ਕੇ ਜਾਂਦਾ। ਰਾਣੇ ਨੇ ਬੰਦਿਆਂ ਨੇ ਖੁਦ ਉੱਥੋਂ ਹੈ ਨਾ ਵੋਟਾਂ ਉਹ ਕਟਾ ਕੇ ਬੀਬੀ ਜਗੀਰ ਕੌਰ ਨੂੰ ਪਾਈਆਂ, ਪਰ ਉੱਥੇ ਕੋਈ ਐਕਸ਼ਨ ਨਹੀਂ ਲੈਂਦੇ। ਹੁਣ ਦੇਖ ਲਓ ਉੱਥੇ ਕੀ ਉਹਨੇ ਕੀਤਾ ਆ, ਉਹਨੂੰ ਡੌਨ ਉੱਥੇ ਕਹਿ ਕੇ ਬੁਲਾ ਲਿਆ ਸਾਰੇ, ਕੋਈ ਐਕਸ਼ਨ ਨਹੀਂ ਲੈ। ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਜੀ? ਥੈਂਕ ਯੂ ਸੁਖਵਿੰਦਰ ਜੀ। ਜੀ ਅਗਨੀਹੋਤਰੀ ਜੀ। ਦੇਖੋ ਜੀ, ਇਹ ਇੰਸੀਡੈਂਟ ਮੈਂ ਵੀ ਅਖਬਾਰ ਵਿੱਚ ਪੜ੍ਹਿਆ, ਕੱਲ੍ਹ ਦੇ ਪੇਪਰ ਵਿੱਚ ਸੀ। ਵੈਸੇ ਬਹੁਤ ਮੰਦਭਾਗਾ ਵਾ, ਔਰ ਇਹ ਤੇ ਵਿਜਨ ਪਾਰਟੀ ਸੀ ਜੀ। ਹੁਣ ਪੁਲਿਸ ਉਹਨੂੰ ਜਾਂ ਜਿਹੜੀ ਸਰਕਾਰ ਉਹਨੂੰ ਉਛਾਲ ਕੇ ਉਹਦੇ ਖਿਲਾਫ ਕੇਸ ਰਜਿਸਟਰ ਕਰਦਾ। ਰਾਣੇ ਗੁਰਜੀਤ ਨੇ ਇਹਦੀ ਪੱਗ ਨਹੀਂ ਲਾਈ ਸੀ। ਉਹ ਆਪਸ ਵਿੱਚ ਜਿਹੜੀ ਹੈਗੀ ਆ, ਉਹਦੇ ਵਰਕਰ ਸਨ, ਆਪਸ ਵਿੱਚ ਝਗੜੇ ਹੋਣਗੇ। ਰਾਣਾ ਗੁਰਜੀਤ ਉਹਦਾ ਜਿਹੜਾ ਕੰਪਰੋਮਾਈਜ਼ ਕਰਾਉਣ ਵਾਸਤੇ ਗਿਆ ਸੀ। ਉਹ ਹੁਣ ਪੁਲਿਸ ਜਿਹਦੇ ਮਗਰ ਜਿਹਨੇ ਮਰਜ਼ੀ ਨੂੰ ਕੰਮ ਕਰਦੇ ਜੀ। ਇਹਦੇ ਵਿੱਚ ਰਾਣੇ ਗੁਰਜੀਤ ਦਾ ਨਹੀਂ ਕਸੂਰ ਜੀ। ਜੀ ਜੀ। ਤੇ ਸਰੋਤਿਓ ਇੱਦਾਂ ਹੀ ਤੁਸੀਂ ਸਾਡੇ ਨਾਲ ਜੁੜੇ ਰਹੋ। ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ ਆ ਅਗਨੀਹੋਤਰੀ ਜੀ। ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਫਿਰ ਮੁੜਦੇ ਹਾਂ ਤੇ ਆਪਣੇ ਸਵਾਲ ਜਵਾਬ ਦਾ ਜਿਹੜਾ ਸਿਲਸਿਲਾ ਇਸੇ ਤਰੀਕੇ ਨਾਲ ਜਾਰੀ ਰਹੇਗਾ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪਗੜੀ ਸ਼ਾਨ ਪੰਜਾਬੀਆਂ ਦੀ, ਇਹ ਜਿੰਦ ਜਾਨ ਪੰਜਾਬੀਆਂ ਦੀ। ਮਾਝਾ ਮਾਲਵਾ ਅਤੇ ਦਬਾਬਾ ਨਹੀਂ ਉਹ ਸਹਿੰਦਾ ਕਿਸੇ ਦਾ ਦਾਬਾ, ਇਹ ਹੈ ਬਾਣ ਪੰਜਾਬੀਆਂ ਦੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਸ਼ਿੰਦਰ ਸ਼ਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਨੂੰ ਪਤਾ ਲੱਗਾ ਹੈ ਕਿ ਡਿਸ਼ ਨੈਟਵਰਕ ਤੇ ਰੋਜ਼ ਸਵੇਰੇ ਸ਼੍ਰੀ ਹਰਮੰਦਰ ਸਾਹਿਬ ਤੋਂ ਗੁਰਬਾਣੀ ਆਉਂਦੀ ਹੈ। ਡਿਸ਼ ਨੈਟਵਰਕ ਲਵਾਉਣਾ ਬੜਾ ਮਹਿੰਗਾ ਹੋਊਗਾ। ਨਹੀਂ ਜੀ, ਮੇਰੀ ਸਹੇਲੀ ਨੇ ਦੱਸਿਆ ਕਿ ਡਿਸ਼ ਨੇ ਅੱਜਕੱਲ ਬੜੀ ਵਧੀਆ 20% ਆਫ ਪ੍ਰਮੋਸ਼ਨ ਚਲਾਈ ਹੈ। ਤੁਸੀਂ ਆਪਣੇ ਮਨਪਸੰਦ ਚੈਨਲ ਜਿਵੇਂ PTC ਅਤੇ ਕ੍ਰਿਕਟ ਚੈਨਲ, ਬਿੱਲੋ TV, ਇਹ ਸਾਰੇ ਚੈਨਲ 24 ਮਹੀਨੇ ਤੱਕ ਸਿਰਫ $19.99 ਦੇ ਵਿੱਚ 2 ਸਾਲਾਂ ਦੇ ਵਿੱਚ ਪੂਰੇ $120 ਦੀ ਬਚਤ। ਅੱਜ ਤਾਂ ਤੂੰ ਬੜੀ ਸੋਹਣੀ ਗੱਲ ਕੀਤੀ ਹੈ। ਦੱਸ ਕਿੱਥੇ ਫੋਨ ਕਰਾਂ? ਗੋ ਸੈਟੇਲਾਈਟ ਸਿਟੀ ਵਾਲੇ ਰਾਜ ਸਿੰਘ ਨੂੰ 530 770 1192 5307701192 ਤੇ ਫੋਨ ਕਰੋ। ਤੇ ਇੱਕ ਗੱਲ ਤਾਂ ਮੈਂ ਦੱਸਣਾ ਹੀ ਭੁੱਲ ਗਈ, ਗੋ ਸੈਟੇਲਾਈਟ ਸਿਟੀ ਵੱਲੋਂ ਡਿਸ਼ ਤੇ ਸਾਈਨ ਅਪ ਕਰਨ ਤੇ $100 ਦਾ ਗਿਫਟ ਕਾਰਡ ਵੀ ਮਿਲੇਗਾ। ਮੈਂ ਹੁਣੇ ਹੀ 530 770 1192 ਤੇ ਫੋਨ ਕਰਦਾ। ਅੱਜ ਤਾਂ ਤੁਸੀਂ ਖੁਸ਼ ਹੀ ਕਰਤਾ।
Limited time offer requires credit qualification, 24-month commitment and early termination fee and e-auto pay. Requires subscription to a qualifying American or British Latino package. Other restrictions apply. Call for details. ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਕੈਲੀਫੋਰਨੀਆ ਸੈਕਰਾਮੈਂਟੋ ਵੱਲੋਂ ਦੂਜੇ ਲਾਹੌਰ ਸਾਜ਼ਿਸ਼ ਕੇਸ ਦੇ ਸ਼ਹੀਦਾਂ ਨੂੰ ਸਮਰਪਿਤ ਮੇਲਾ ਗਦਰੀ ਬਾਬਿਆਂ ਦਾ ਹੋਣ ਜਾ ਰਿਹਾ 7 ਜਨਵਰੀ 2017 ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ। ਪਰਫਾਰਮਿੰਗ ਆਰਟਸ ਸੈਂਟਰ ਸ਼ੈਲਡਨ ਹਾਈ ਸਕੂਲ 8333 ਕਿੰਗਸ ਬ੍ਰਿਜ ਡਰਾਈਵ ਸੈਕਰਾਮੈਂਟੋ। ਇਸ ਮੌਕੇ ਦੇ ਉੱਤੇ ਦਵਿੰਦਰ ਦਮਨ ਹੋਣਾ ਦਾ ਲਿਖਿਆ ਅਤੇ ਨਿਰਦੇਸ਼ਿਤ ਨਾਟਕ ਬਾਬਾ ਬੰਦਾ ਸਿੰਘ ਬਹਾਦਰ ਪੇਸ਼ ਕੀਤਾ ਜਾਏਗਾ। ਇਸ ਮੌਕੇ ਦੇ ਮੁੱਖ ਬੁਲਾਰੇ ਸਰਦਾਰ ਨਿਰਮਲ ਸਿੰਘ ਘੁੰਮਣ ਸਰੀ ਕੈਨੇਡਾ ਤੋਂ ਆਪਣੇ ਵਿਚਾਰ ਸਾਂਝੇ ਕਰਨਗੇ ਅਤੇ ਡਾਕਟਰ ਗੁਰਮੇਲ ਸਿੱਧੂ ਫਰੈਜ਼ਨੋ ਤੋਂ ਤੇ ਸ਼੍ਰੀ ਮੁਲਖ ਰਾਜ ਸ਼ਰਮਾ ਵੀ ਆਪਣੇ ਵਿਚਾਰ ਸਾਂਝੇ ਕਰਨਗੇ। ਗਾਇਕ ਅਨੂਪ ਚੀਮਾ ਤੇ ਪੰਮੀ ਮਾਨ ਆਪਣੇ ਗੀਤਾਂ ਦੇ ਨਾਲ ਦੇਸ਼ ਭਗਤੀ ਦਾ ਜਜ਼ਬਾ ਜਗਾਉਣਗੇ। ਮੇਲੇ ਦਾ ਦਾਖਲਾ ਤੇ ਪਾਰਕਿੰਗ ਮੁਫਤ ਹੋਵੇਗੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਕੁਲਦੀਪ ਸਿੰਘ ਅਟਵਾਲ 209 769 4784, ਜਗਜੀਤ ਸਿੰਘ ਕੰਦੋਲਾ 916 968 0901, ਜਰਨੈਲ ਸਿੰਘ ਮੰਡੇਰ 916 698 4245। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਐ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਸੋ ਵਧੇਰੇ ਜਾਣਕਾਰੀ ਲਈ ਪੌਲ ਨੂੰ ਘੰਟੀ ਮਾਰ ਲਓ 510 325 84 33 510 325 8433। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਨਿੱਘਾ ਸਵਾਗਤ ਕਰਦੇ ਹਾਂ। ਅਤੇ ਅੱਜ ਸਾਡੇ ਨਾਲ ਗੱਲਬਾਤ ਦੇ ਲਈ ਜੁੜੇ ਹੋਏ ਨੇ ਡਾਕਟਰ ਧਰਮਵੀਰ ਅਗਨੀਹੋਤਰੀ, ਕਾਂਗਰਸ ਪਾਰਟੀ ਦੇ ਵੱਲੋਂ ਤਰਨਤਾਰਨ ਹਲਕੇ ਦੇ ਇਹ ਜਿਹੜੇ ਆ ਜੀ ਕੈਂਡੀਡੇਟ ਨੇ, ਉਮੀਦਵਾਰ ਨੇ। ਅਤੇ ਇੱਕ ਵਾਰੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਵਾਰੀ ਫਿਰ ਧਰਮਵੀਰ ਅਗਨੀਹੋਤਰੀ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਨਾਲ ਕਾਫੀ ਸਰੋਤੇ ਲਗਾਤਾਰ ਜੁੜ ਰਹੇ ਨੇ, ਉਹ ਵੀ ਤੁਹਾਡੇ ਕੋਲੋਂ ਜਿਹੜੇ ਕੁਛ ਨਾ ਕੁਛ ਸਵਾਲ ਪੁੱਛਣਾ ਚਾਹੁੰਦੇ ਨੇ। ਅਤੇ ਕਾਲ ਕਰਨ ਦੇ ਲਈ ਸਰੋਤਿਓ ਨੰਬਰ ਹੈਗਾ ਜੀ 408 272 5200 4082725200 ਦੇ ਉੱਤੇ। ਅਗਲੇ ਕਾਲਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੇ ਜੀ ਕਰਦੇ। ਸੇਵਾ ਸਿੰਘ ਜੀ ਜੁੜੇ ਹੋਏ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਸਤਿ ਸ਼੍ਰੀ ਅਕਾਲ ਜੀ, ਮੈਂ ਸੇਵਾ ਸਿੰਘ ਬੋਲਣਾ ਜੀ। ਸੇਵਾ ਸਿੰਘ, ਕੀ ਸਵਾਲ? ਬੇਨਤੀ ਇਹ ਆ ਕਿ ਸਮੁੱਚੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਹਾਂ ਕਿ ਜਦੋਂ ਦੇ ਅਸੀਂ ਆਜ਼ਾਦ ਹੋਏ ਹਾਂ ਬਹੁਤੀ ਕਾਂਗਰਸ ਦਾ ਰਾਜ ਹੀ ਰਿਹਾ, ਤੇ ਕਾਂਗਰਸ ਇੰਨੀ ਰਹੀ ਸਾਡੇ ਲਈ ਮਿਹਰਬਾਨ, ਸਾਡੇ ਕੋਲ ਬਿਜਲੀ ਖੋਲੀ, ਬੋਲੀ ਖੋਲੀ, ਇਲਾਕੇ ਖੋਲੇ। ਤੇ ਹੁਣ ਇਹ ਜਿਹੜਾ ਇਲੈਕਸ਼ਨ ਹੁੰਦਾ, ਹੁਣ ਕਹਿੰਦਾ ਚਾਹੇ ਕੋਈ ਵੀ ਪਾਰਟੀ ਆਵੇ, ਉਹ ਸਾਡੇ ਜਿਹੜੇ ਖੁਸ਼ੀਓ ਚੀਜ਼ਾਂ ਉਹਦੇ ਲਈ ਜਿਹੜੀ ਕੋਈ ਆਵਾਜ਼ ਚਾਹੇ ਅਸੀਂ ਉਹਨਾਂ ਨੂੰ ਵੋਟਾਂ ਦੇਣ ਨੂੰ ਤਿਆਰ ਹਾਂ। ਉਹ ਕਾਰਨ ਇਹ ਹੈਗਾ ਵੀ ਇਹ ਬਿਲਾ ਵਜ੍ਹਾ ਹੀ ਜਦੋਂ ਪੰਜਾਬੀ ਸੂਬਾ ਬਣਾਇਆ ਉਦੋਂ ਬੋਲੀ ਲਈ ਬਣਾਇਆ ਸੀ ਇਹਨਾਂ ਨੇ। ਉਹ ਜਿਹੜਾ ਇਲਾਕਾ ਖਾਸ ਇਲਾਕਾ ਹੁਣ ਹਿਮਾਚਲ ਬਣਾ ਦਿੱਤਾ। ਇਹਦੇ 'ਚ ਹੋਰ ਇਲਾਕਿਆਂ ਵਿੱਚ ਗੁਜਰਾਤ ਵਗੈਰਾ 'ਚ ਪਹਾੜੀ, ਉਹਨਾਂ ਨੂੰ ਵੀ ਹਿਮਾਚਲ ਦੇ ਪਹਾੜੀ ਇਲਾਕੇ ਦੇ ਨਾਲ ਸਟੇਟ ਬਣਾ ਦੇਣ ਵੱਖਰੀ। ਹੁਸ਼ਿਆਰਪੁਰ ਦੇ ਵਿੱਚੋਂ ਉਹਨਾਂ ਤਹਿਸੀਲ ਪੰਜਾਬੀ ਬੋਲਦੀ ਜਿਹਦੇ ਵਿੱਚ ਅਨੰਦਪੁਰ ਸਾਹਿਬ ਜੀ ਸੀ, ਉਹ ਸਾਰੀ ਦੀ ਸਾਰੀ ਉਹਦੇ ਵਿੱਚ ਰਾਜ ਦਿੱਤੀ। ਹਿਮਾਚਲ ਵਿੱਚ ਬੋਲੀ ਬੋਲਦੇ ਚੰਡੀਗੜ੍ਹ ਲੈ ਲਿਆ, ਉਹਦੇ ਵਿੱਚੋਂ ਸਾਡੀ ਹੋਂਦ ਵੀ ਗਵਾ ਦਿੱਤੀ, ਬੋਲੀ ਵੀ ਗਵਾ ਦਿੱਤੀ ਜੀ। ਇਹ ਸਾਡੇ ਜਿਹੜੇ ਵਾਅਦੇ ਸਾਡੇ ਨਾਲ ਹੁੰਦੇ ਹਨ, ਉਹਦੇ ਲਈ ਇਹੋ ਜਿਹੜੀ ਕੋਈ ਵੀ ਕਾਂਗਰਸ ਆਵੇ, ਚਾਹੇ ਆਮ ਆਦਮੀ ਆਵੇ, ਆਦਮੀ ਨੇ ਉਹਨਾਂ ਨੇ ਪਾਣੀ ਵਾਸਤੇ ਵੀ
ਇੱਥੇ ਪੰਜਾਬ ਵਿੱਚ ਹੋਰ ਕੁਝ ਕਹਿੰਦਾ, ਉੱਥੇ ਜਾ ਕੇ ਕੁਝ ਹੋਰ ਕਹਿੰਦਾ, ਮੁਖਾਲਫਤ। ਸਾਨੂੰ ਇਹਨਾਂ ਨੇ ਪੰਜਾਬੀਆਂ ਨੂੰ ਕੰਗਾਲ ਕਰਕੇ ਰੱਖ ਦਿੱਤਾ। ਜੋ ਸਾਡੇ ਸਾਧਨ ਸੀ ਉਹ ਸਾਡੇ ਕੋਲ ਖੋਲ ਹੈ। ਹੁਣ ਸਿਰਫ ਇਹ ਟਿਕਣੀ ਜੇ ਕਰੀਏ ਵੀ ਬਾਦਲ ਨੇ ਲੁੱਟ ਲਿਆ ਫਲਾ, ਸਾਰੀਆਂ ਜਿੰਨੀਆਂ ਵੀ ਜਿਹੜੀ ਕੋਈ ਸਿਆਸੀ ਪਾਰਟੀ ਆ ਜਿੰਨਾ ਚ ਸਾਡੇ ਹਿੱਤ ਲਈ ਜਿਹੜਾ ਕੋਈ ਕਰ ਸਕਦਾ ਹੋਵੇ ਉਹ ਆਵਾਜ਼ ਉਹਦੇ ਨਾਲ ਅਸੀਂ ਸਹਿਮਤ ਹਾਂ। ਸਾਨੂੰ ਜਵਾਬ ਦੇਣਗੇ ਜੋ ਮੈਂ ਕਹਿਣਾ ਹੈਗਾ ਕਾਂਗਰਸ ਨੇ ਕੀਤਾ ਜਾਂ ਨਹੀਂ ਕੀਤਾ। ਜੇ ਕੀਤਾ ਤਾਂ ਉਹਦੇ ਲਈ ਵਿੱਚ ਅਦਾਬ ਕਰਨ ਤੇ ਸਾਨੂੰ ਹੱਕ ਦੇਣ। ਥੈਂਕ ਯੂ ਸੇਵਾ ਸਿੰਘ ਜੀ, ਥੈਂਕ ਯੂ, ਮਿਹਰਬਾਨੀ ਜੀ। ਜੀ ਜੀ ਅਗਨੀਹੋਤਰੀ ਜੀ, ਕੁਛ ਇਸ ਦੇ ਉੱਤੇ ਤੁਸੀਂ ਕਹਿਣਾ ਚਾਹੁੰਦੇ? ਹਾਂਜੀ ਜੀ ਦੇਖੋ ਜੀ, ਜਿਹੜੀ ਇਹ ਪੰਜਾਬ ਦੀ ਜਿਹੜੀ ਡਿਵੀਜ਼ਨ ਹੋਈ ਹੈ ਜੀ, ਇਹ ਅਕਾਲੀ ਸਰਕਾਰ ਨੇ ਕੀਤੀ ਹੈ, ਅਕਾਲੀ ਦਲ ਨੇ ਕੀਤੀ ਹੈਗੀ ਆ। ਔਰ ਪੰਜਾਬੀ ਸੂਬੇ ਦੀ ਲਹਿਰ ਚੱਲੀ ਸੀ ਔਰ ਉਹ ਇਹ ਸਮਝਦੇ ਸੀ ਵੀ ਕਦੀ ਵੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਰਾਜ ਨਹੀਂ ਆ ਸਕਦਾ, ਕਿਉਂਕਿ ਬਹੁਤ ਵੱਡੀ ਇਹ ਸਟੇਟ ਸੀ, ਦਿੱਲੀ ਤੋਂ ਲੈ ਕੇ ਇੱਥੋਂ ਤੱਕ ਪਹੁੰਚਦੀ ਸੀ। ਔਰ ਹਰਿਆਣਾ, ਪੰਜਾਬ, ਜਿਹਦਾ ਹੁਣ ਪੰਜਾਬ ਔਰ ਹਿਮਾਚਲ ਸਾਰੇ ਰਲ ਕੇ ਇੱਕ ਪੰਜਾਬ ਬਣਿਆ ਹੋਇਆ ਸੀ। ਔਰ ਅਕਾਲੀ ਦਲ ਨੂੰ ਇਹ ਪਤਾ ਸੀ ਵੀ ਇੱਕ ਥੋੜ੍ਹਾ ਜਿਹਾ ਏਰੀਆ ਵਾ ਜਿਹਦੇ ਵਿੱਚ ਕਿ ਜਿਹੜੀ ਹੈਗੀ ਆ ਅਕਾਲੀ ਦਲ ਦਾ ਜ਼ੋਰ ਵਾ, ਜੇ ਅਸੀਂ ਡਿਵੀਜ਼ਨ ਕਰ ਲਾਂਗੇ ਤਾਂ ਅਸੀਂ ਰਾਜ ਕਰ ਸਕਦੇ ਹਾਂ। ਜੇ ਇਕੱਲਾ ਹੀ ਵਾਹਾਂ ਪੰਜਾਬ ਰਿਹਾ, ਵੱਡਾ ਪੰਜਾਬ ਰਿਹਾ, ਤੇ ਫਿਰ ਸਾਡਾ ਕਦੀ ਵੀ ਰਾਜ ਨਹੀਂ ਹੋ ਸਕਦਾ। ਸਾਨੂੰ ਯਾਦ ਹੋਊਗਾ ਪੰਜਾਬੀ ਸੂਬੇ ਦੀ ਲਹਿਰ ਚੱਲੀ, ਇਹਨਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਔਰ ਉਸ ਤੋਂ ਬਾਅਦ ਜਿਹੜਾ ਸੀ ਪੰਜਾਬੀ ਸੂਬਾ ਬਣਿਆ ਵਾ, ਜਿਹਦੇ ਨਾਲ ਕਿ ਪੰਜਾਬ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਜੀ। ਜੇ ਹਿਮਾਚਲ ਔਰ ਹਰਿਆਣਾ ਨਾ ਦਿੰਦਾ ਇਹ ਇਸ ਵੇਲੇ ਪੰਜਾਬ ਇੱਕ ਨੰਬਰ ਦਾ ਸੂਬਾ ਸੀ ਸਾਰੇ ਹਿੰਦੁਸਤਾਨ ਵਿੱਚ। ਇਹ ਸਾਰੇ ਅਕਾਲੀ ਦਲ ਦੀ ਦੇਣ ਆ ਜੀ ਪੰਜਾਬ ਦੀ ਚੀਜ਼ ਹੈ ਜੀ। ਤੁਸੀਂ ਅਗਨੀਹੋਤਰੀ ਜੀ ਗੱਲ ਕਰ ਰਹੇ ਸੀ ਵੀ ਜਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਕਿਸਾਨਾਂ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ, ਸਾਰਾ ਕੁਝ ਵਧੀਆ ਰਿਹਾ, ਤੇ ਫਿਰ ਉਦੋਂ ਕੀ ਕਾਰਨ ਰਹੇ ਵੀ ਜੇ ਇੰਨਾ ਕੁਝ ਵਧੀਆ ਸੀ, ਜੇ ਮੁੱਖ ਜਿਹੜੇ ਵੋਟਰ ਆ ਉਹ ਵੀ ਕਿਸਾਨ ਸੀਗੇ, ਵੀ ਉਹਨਾਂ ਦੀ ਹਾੜੀ ਸੌਣੀ ਦੀ ਸਾਰੀ ਫਸਲ ਜਿਹੜੀ ਸਮੇਂ ਸਿਰ ਚੱਕੀ ਗਈ, ਬਿਜਲੀ ਮਿਲਦੀ ਰਹੀ, ਸਾਰਾ ਕੁਝ ਹੁੰਦਾ ਰਿਹਾ, ਵੀ ਉਸ ਤੋਂ ਬਾਅਦ ਦੇ ਵਿੱਚ ਉਹ ਪਾਰਟੀ ਹਾਰ ਗਈ, ਉਹ ਕਾਰਨ ਕੀ ਰਹੇ ਉਦੋਂ? ਕਾਰਨ ਕੀ ਸੀ ਜੀ, ਉਦੋਂ ਅਕਾਲੀ ਦਲ ਨੇ ਜਿਹੜੀ ਸੀ ਇੱਕ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਜੀ। ਨਹੀਂ ਪਰ ਉਦੋਂ ਤਾਂ ਪਹਿਲਾਂ ਕਦੀ ਨਹੀਂ ਸੀ। ਨਹੀਂ ਇਹ ਤਾਂ 2007 ਦੀ ਇਲੈਕਸ਼ਨ ਵਿੱਚ ਜੀ। ਦੇਖੋ 2002 ਤੋਂ ਲੈ ਕੇ 2007 ਤੱਕ ਕਾਂਗਰਸੀ ਸਰਕਾਰ ਸੀ ਜੀ। ਔਰ 2007 ਵਿੱਚ ਵੀ ਜਿਹੜੀ ਕਾਂਗਰਸ ਹੋਈ ਆ ਉਹਦੇ ਦੋ ਕਾਰਨ ਸਨ। ਇੱਕ ਜਿਹੜੀਆਂ ਨੇ ਇਹਨਾਂ ਨੇ ਜਿਹੜੀ ਸੀ ਬਿਜਲੀ ਦੇ ਬਿੱਲ ਲਾਉਣੇ ਸ਼ੁਰੂ ਕੀਤੇ ਸੀ, ਔਰ ਸੈਕੰਡਲੀ ਜਿਹੜੀ ਇੱਕ ਆਟਾ ਦਾਲ ਸਕੀਮ ਕੀਤੀ ਜਿਹੜੀ ਕਿ ਸਾਡੇ ਗਰੀਬ ਵਰਗ ਦੇ ਲੋਕਾਂ ਲਈ ਕੀਤੀ ਸੀ। ਉਹਦੇ ਨਾਲ ਲੋਕਾਂ ਨੇ ਆਟਾ ਦਾਲ ਦੇ ਕਰਕੇ ਬਹੁਤ ਸਾਰੀਆਂ ਵੋਟਾਂ ਪ੍ਰਾਪਤ ਔਰ ਉਹਦੇ ਕਰਕੇ ਜਿਹੜੀ ਕਾਂਗਰਸ ਸਰਕਾਰ ਨੇ ਬਣ ਸਕੀ। ਜੀ ਅਗਲੇ ਕਾਲਰ ਮਲਕੀਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ 42 MLA ਇਹਨਾਂ ਦੇ ਸੀਗੇ ਇਸ ਟਾਈਮ, ਉਹਨਾਂ ਨੇ ਕਦੀ ਇਹਨਾਂ ਦਾ ਅਕਾਲੀ ਜਿਹੜੀ ਜੁੰਡਲੀ ਹੈ ਬਾਦਲ ਜੁੰਡਲੀ ਦਾ ਕਦੀ ਇਹਨਾਂ ਨੇ ਵਿਰੋਧ ਨਹੀਂ ਕੀਤਾ ਵੀ ਤੁਸੀਂ ਆਹ ਕੰਮ ਕਿਉਂ ਕਰਨੇ ਆ। ਇੰਨੇ MLA ਹੋਣ ਦੇ ਬਾਵਜੂਦ ਵੀ ਉਹ ਬੈਂਸ ਬ੍ਰਦਰ ਵਿਚਾਰਾ ਇਕੱਲਾ ਹੀ ਆ ਕੇ ਅੰਦਰ ਲੜਦਾ ਰਿਹਾ ਇਹਨਾਂ ਦੇ ਖਿਲਾਫ, ਅਕਾਲੀਆਂ ਦੇ ਵਿਰੁੱਧ ਜੋ ਵੀ ਉਹ ਗਲਤ ਕੰਮ ਕਰਦੇ ਸੀ ਜੀ। ਇਹਨਾਂ ਨੇ ਕਦੀ ਆਵਾਜ਼ ਨਹੀਂ ਉਠਾਈ। ਕੈਪਟਨ ਸਾਹਿਬ ਨੂੰ ਉੱਥੋਂ ਅੰਮ੍ਰਿਤਸਰ ਤੋਂ ਕਿੰਨੀਆਂ ਵੋਟਾਂ ਪਾ ਕੇ ਲੋਕਾਂ ਨੇ ਅੰਮ੍ਰਿਤਸਰ ਤੋਂ ਭੇਜਿਆ, ਉਹ ਇੱਕ ਦਿਨ ਨਹੀਂ ਕਿਤੇ ਜਾ ਕੇ ਲੋਕ ਸਭਾ ਦੇ ਵਿੱਚ ਬੋਲਿਆ। ਭਗਵੰਤ ਮਾਨ ਨੇ ਵੱਟ ਕੱਢ ਦਿੱਤੇ ਉੱਥੇ, ਇਹਨਾਂ ਦੀ ਬੋਲਣੀ ਬੰਦ ਕਰ ਦਿੱਤੀ ਸਾਰੀ ਗੌਰਮੈਂਟ ਦੀ। ਇਹ ਕਰਕੇ ਉਹਨੂੰ ਵਿਚਾਰੇ ਨੂੰ ਹੁਣ ਉਹਨੂੰ ਸਸਪੈਂਡ ਉੱਦਾਂ ਬਿਨਾਂ ਮਤਲਬ ਤੋਂ ਕੀਤਾ। ਆਹ ਜਿਹੜਾ ਮੋਦੀ ਜਿਹੜਾ ਬਣਿਆ ਨਾ ਦੇਸ਼ ਦਾ ਪ੍ਰਧਾਨ ਮੰਤਰੀ, ਇਹਨੂੰ ਪੱਠਾ ਬਿਠਾਤਾ ਦੇਸ਼ ਦਾ। ਉੱਥੇ ਉਹ ਮੋਦੀ ਨੂੰ ਵੀ ਉਹਨਾਂ ਨੇ ਬਖਸ਼ਿਆ, ਮੋਦੀ ਨੂੰ ਵੀ ਜਿਹੜੀਆਂ ਸਹੀ ਗੱਲਾਂ ਕਹਿਣ ਵਾਸਤੇ ਉਹ ਝਿਜਕਿਆ ਨਹੀਂ ਇੱਕ ਮਿੰਟ ਵੀ। ਸੋ ਇਹਨਾਂ ਨੂੰ ਪੁੱਛਦੇ ਆ ਵੀ ਇਹਨਾਂ ਨੇ ਕਦੀ 10 ਸਾਲ ਦੇ ਵਿੱਚ ਕਦੀ ਵਿਰੋਧ ਕੀਤਾ ਅਕਾਲੀਆਂ ਨੇ? ਉਹਨਾਂ ਨੇ ਆਪਣੀਆਂ ਮਨਮਰਜ਼ੀਆਂ ਕੀਤੀਆਂ, ਜੋ ਵੀ ਕਰਨਾ ਸੀਗਾ ਉਹ ਆਪਣੀ ਮਰਜ਼ੀ ਨਾਲ ਕਰਦੇ ਸੀ। ਥੈਂਕ ਯੂ ਮਲਕੀਤ ਸਿੰਘ ਜੀ। ਜਦੋਂ ਵੀ ਉਹ ਕੋਈ ਬਿੱਲ ਪਾਸ ਕਰਦੇ ਸੀ ਚੁੱਪ ਕਰਕੇ ਕਾਂਗਰਸੀ ਬਾਹਰ ਨਿਕਲੇ ਹੁੰਦੇ ਸੀ ਆਰਾਮ ਨਾਲ ਵੀ ਚਲੋ ਵੀ ਕਰ ਲਓ ਜੋ ਕਰਨਾ, ਤੇ ਇਹਨਾਂ ਨੂੰ ਪਤਾ ਸੀ ਅਗਲੀ ਵਾਰੀ ਸਹੀ ਆਉਣਾ। ਹੁਣ ਇਹ ਭੁੱਲ ਜਾਣ ਕਾਂਗਰਸੀ ਵੀ ਅਤੇ ਅਕਾਲੀ ਵੀ ਜੀ। ਜੇ ਸਰਕਾਰ ਆਮ ਆਦਮੀ ਪਾਰਟੀ ਦੀ ਆ ਗਈ, ਉਹਨਾਂ ਨੇ ਕੰਮ ਕਰਕੇ ਦਿਖਾਉਣੇ। ਇਹ ਕਹੀ ਜਾਂਦੇ ਭਾਈ ਸਾਹਿਬ ਦਿੱਲੀ ਵਿੱਚ ਕੀ ਉਹਨਾਂ ਦਾ ਅਸਰ ਹੋਇਆ, ਜਾ ਕੇ ਦਿੱਲੀ ਵਿੱਚ ਪਤਾ ਕਰੋ। ਦਿੱਲੀ ਵਿੱਚ ਜੋ ਵੀ ਉਹਨਾਂ ਦੇ ਅੰਡਰ ਹੈ ਕੰਮ, ਉਹ ਸਾਰਿਆਂ ਦੇ ਵਿੱਚ ਉਹਨਾਂ ਨੇ ਵੱਟ ਕੱਢ ਦਿੱਤੇ ਕੰਮ ਦੇ ਜੀ। ਦੂਸਰੀ ਗੱਲ, ਉਹ ਸ਼ਾਸਤ ਪ੍ਰਦੇਸ਼ ਹੈ, ਉਹ ਸੈਂਟਰ ਦੇ ਗਵਰਨਮੈਂਟ ਦੇ ਅੰਡਰ ਹੈ। ਜੇ ਉਹ ਇਹਨਾਂ ਦੇ ਸਾਰਾ ਜਿੱਦਾਂ ਪੰਜਾਬ ਹੁਣ ਪੰਜਾਬ ਇੰਡੀਪੈਂਡੈਂਟ
ਇਹਦੇ ਵਿੱਚ ਸਾਰਾ ਲਾਅ ਐਂਡ ਆਰਡਰ ਹਰ ਇੱਕ ਚੀਜ਼ ਇਹਨਾਂ ਦੇ ਅੰਡਰ ਹੋਣੀ ਹੈ। ਆਮ ਆਦਮੀ ਪਾਰਟੀ ਤੇ ਇਹਨਾਂ ਦੀ ਸਰਕਾਰ ਬਣਨ ਜਾ ਰਹੀ ਹੈ ਜੀ। ਸੋ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਇਹ ਇਹਨਾਂ ਨੇ 10 ਸਾਲਾਂ ਦੇ ਵਿੱਚ ਕਦੀ ਉਹਨਾਂ ਦਾ ਵਿਰੋਧ ਕੀਤਾ? ਕਿਸੇ ਵੀ ਕੋਈ ਬਜਟ ਪਾਸ ਹੋਣ ਦੇ ਵਿੱਚ ਕੋਈ ਵਿਰੋਧ ਕੀਤਾ? ਕਦੀ ਕੋਈ ਵਿਰੋਧ ਨਹੀਂ ਦੇਖਿਆ ਇਹਨਾਂ ਦਾ। ਥੈਂਕ ਯੂ ਕੋਈ ਜਾਂਦਾ ਹੀ ਨਹੀਂ, ਕੋਈ ਚੱਜਣਾ ਇਹਨਾਂ ਦਾ ਕਾਂਗਰਸੀ। ਥੈਂਕ ਯੂ ਮਲਕੀਤ ਸਿੰਘ ਜੀ। ਸਮਾਂ ਆਪਣੇ ਕੋਲ ਸੀਮਤ ਆ, ਮਾਫੀ ਚਾਹੁੰਦੇ ਆ। ਤੁਹਾਡੀ ਗੱਲ ਜਿਹੜੀ ਹੈ ਜੀ ਉਹਨਾਂ ਤੱਕ ਪਹੁੰਚ ਚੁੱਕੀ ਹੈ। ਜੀ ਅਗਨੀਹੋਤਰੀ ਜੀ। ਦੇਖੋ ਇਸ ਤਰ੍ਹਾਂ ਜੀ, ਹਮੇਸ਼ਾ ਹੀ ਜਿਹੜੀ ਕਾਂਗਰਸ ਜਿਹੜੀ ਹੈਗੀ ਆ ਜੀ ਵਿਰੋਧ ਕਰਦੀ ਰਹੀ ਇਹਨਾਂ ਦਾ। ਔਰ ਸੁਨੀਲ ਜਾਖੜ ਜਿਹੜੇ CLP ਦੇ ਲੀਡਰ ਸਨ, ਵਿਰੋਧੀ ਧਿਰ ਦੇ ਨੇਤਾ ਸੀ, ਉਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਨਾਕੇ ਦਮ ਕਰਕੇ ਰੱਖਿਆ ਅੰਦਰ। ਹੈਲੋ, ਹਾਂਜੀ ਹਾਂਜੀ ਸੁਣ ਰਹੇ ਹਾਂ ਜੀ। ਜੀ ਜੀ ਮੈਂ ਕਿਹਾ ਸੁਨੀਲ ਜਾਖੜ ਜੀ ਜਿਹੜੇ ਸਾਡੇ ਵਿਰੋਧੀ ਧਿਰ ਦੇ ਨੇਤਾ ਸਨ ਜੀ ਜੀ, ਉਹਨਾਂ ਨੇ ਅਕਾਲੀ ਦਲ ਦਾ ਹਮੇਸ਼ਾ ਹੀ ਨਾਕੇ ਦਮ ਕਰਕੇ ਰੱਖਿਆ ਵਾ। ਔਰ ਜਦੋਂ ਕੋਈ ਦਿਲ ਦੀ ਗੱਲ ਹੁੰਦੀ ਸੀ ਉਹ ਵਿਰੋਧ ਕਰਦੇ ਰਹੇ। ਔਰ ਤੁਸੀਂ ਦੇਖਿਆ ਹੋਊਗਾ ਵੀ ਹਮੇਸ਼ਾ ਹੀ ਕਾਂਗਰਸ ਜਿਹੜੀ ਹੈਗੀ ਅਕਾਲੀ ਦਲ ਦੇ ਖਿਲਾਫ ਧਰਨੇ ਲਾਉਂਦੇ ਰਹੀ, ਉਹ ਸੜਕਾਂ ਤੇ ਉਤਰਦੇ ਰਹੇ ਜੀ। ਤੇ ਕਦੀ ਨਹੀਂ ਹੋਇਆ ਕਿ ਉਹਦਾ ਵਿਰੋਧ ਕਿਉਂ ਨਹੀਂ ਕੀਤਾ, ਵਿਰੋਧ ਕਰਦੇ ਰਹੇ ਹਮੇਸ਼ਾ ਜੀ। ਤੇ ਅਗਲੀ ਕਾਲਰ ਜੁੜੇ ਨੇ ਹਰਬੰਸ ਸਿੰਘ ਜੀ। ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਭਾਜੀ। ਨਾਲ ਡਾਕਟਰ ਸਿੰਘ ਉਹਨਾਂ ਨੂੰ ਸਤਿ ਸ੍ਰੀ ਅਕਾਲ। ਮੈਂ ਇੱਧਰੋਂ ਤਰਨਤਾਰਨ ਦੇ ਇਲਾਕੇ 'ਚ ਹੋਈ ਹਾਂ ਜੀ ਜੀ। ਤੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਚਲੋ ਕਾਂਗਰਸ ਅਸੀਂ ਨਹੀਂ ਕਿਸੇ ਨੂੰ ਵੀ ਆਉਂਦੇ ਵੀ ਕੋਈ ਨਾ ਆਵੇ। ਇਹਨਾਂ ਨੂੰ ਮੈਂ ਇੰਨੀ ਸਿਰਫ ਗੱਲ ਪੁੱਛਣੀ ਆ ਵੀ ਮਾਝੇ ਦੇ ਵਿੱਚੋਂ ਜਦੋਂ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਦੇ ਪ੍ਰਧਾਨ ਬਣ ਪੈਂਦਾ ਤੇ ਉਹਨੂੰ ਛੇਤੀ ਨਾਲ ਖਿੱਚ ਕੇ ਤੇ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ। ਪਿਛਲੀ ਵਾਰ ਵੀ ਇਹਨਾਂ ਦੀ ਸਰਕਾਰ ਚਲੋ ਐਰਕੀ ਇਹ ਨਹੀਂ ਬਣ ਜਾਏ, ਪਿਛਲੀ ਵਾਰ ਵੀ ਇਹਨਾਂ ਦੀ ਸਰਕਾਰ ਬਣਦੀ ਸੀ ਇਹਨਾਂ ਕਾਂਗਰਸੀਆਂ ਦੀ ਆਪਣੀ ਗਲਤੀ ਹੋਣ ਕਰਕੇ। ਕਿਉਂਕਿ ਕੈਪਟਨ ਸਾਹਿਬ ਉਹਨਾਂ ਨੇ ਵੀ ਆਖਿਆ ਵੀ ਜੇ ਐਰਕੀ ਬਣ ਗਿਆ ਤਾਂ ਫਿਰ ਮਾਝੇ ਦਾ ਜਿਹੜਾ ਆਦਮੀ ਆ ਉਹਨੇ ਬਣਨਾ ਵਾ ਮੁੱਖ ਮੰਤਰੀ ਤੇ ਮੈਂ ਤਾਂ ਨਹੀਂ ਬਣ ਸਕਦਾ। ਫਿਰ ਵੀ ਉਹ ਮਾਝੇ ਦੇ ਵਿੱਚ ਗਿਆ, ਉਹਨੂੰ ਫਿਰ ਵੀ ਸਿਰ ਤੇ ਬਿਠਾ ਲਿਆ ਮਾਝੇ ਵਾਲਿਆਂ ਨੇ। ਤੇ ਜਿੱਥੇ ਬਿਲਕੁਲ ਵੀ ਆਸ਼ਾ ਨਹੀਂ, ਬਿਲਕੁਲ ਹੀ ਆਸ਼ਾ ਨਹੀਂ ਵੀ ਇਹ ਜਿੱਤਣਗੇ, 1.25 ਲੱਖ ਵੋਟ ਦੇ ਨਾਲ ਉਹਨੂੰ ਜਿਤਾਇਆ। ਅੱਜ ਤੱਕ ਵੀ ਮਾਝੇ ਦੇ ਵਿੱਚ ਸਿਰਫ ਚਿੱਟੇ ਤੋਂ ਬਗੈਰਾ ਕਿਸੇ ਵੀ ਸਰਕਾਰ ਨੇ ਕੁਛ ਨਹੀਂ ਦਿੱਤਾ, ਸਿਰਫ ਚਿੱਟਾ ਦਿੱਤਾ ਉੱਥੇ ਖਾਣ ਵਾਸਤੇ ਜੀ। ਤੇ ਜੇ ਆਉਂਦੇ ਆ ਤੇ ਇਹ ਮਤਲਬ ਹੁਣ ਇਹ ਕਰਨ ਤੇ ਮੇਰਾ ਫੋਨ ਨਾ ਬੰਦ ਕਰਿਓ ਤੇ ਦੱਸਿਓ ਵੀ ਇਹ ਕੀ ਕਰਨਗੇ ਭਲਾ। ਜੀ ਅਗਨੀਹੋਤਰੀ ਜੀ। ਦੇਖੋ ਇਸ ਤਰ੍ਹਾਂ ਜੀ ਵੀ ਜਿੱਥੋਂ ਤੱਕ ਜਿਹੜੀ ਪਿਛਲੇ ਹਾਲ ਦਾ ਕੰਮ ਸੀ, ਇਹ ਕੁਛ ਟਿਕਟਾਂ ਦੀ ਗਲਤ ਵੰਡ ਕਰਕੇ ਜਿਹੜੀ ਹੈਗੀ ਆ 2012 ਦੇ ਸਰਕਾਰ ਨਹੀਂ ਬਣ ਸਕੀ। ਔਰ ਉਸ ਤੋਂ ਬਾਅਦ ਜਿਹੜੀ ਚਿੱਟੇ ਦੀ ਗੱਲ ਦੱਸਦੇ ਨੇ ਮੇਰੇ ਭਾਜੀ, ਇਹ ਚਿੱਟੇ ਦੀ ਦੇਣ ਜਿਹੜੀ ਹੈਗੀ ਆ ਇਹ ਅਕਾਲੀ ਦਲ ਦੀ ਦੇਣ ਆ। ਔਰ ਖਾਸ ਕਰਕੇ ਜਿਹੜੇ ਪਿਛਲੇ 5 ਸਾਲ ਗਏ ਨੇ 2012 ਤੋਂ ਲੈ ਕੇ ਹੁਣ ਤੱਕ, ਇਹਦੇ ਵਿੱਚ ਹੀ ਜਿਹੜਾ ਚਿੱਟਾ ਜ਼ਿਆਦਾ ਹੋਇਆ, ਚਾਹੇ ਉਹ ਸਿੰਥੈਟਿਕ ਡਰੱਗ ਸੀ, ਚਾਹੇ ਉਹ ਬਾਰਡਰ ਤੋਂ ਆਉਂਦੀ ਰਹੀ ਆ। ਔਰ ਇਹ ਸਾਰਾ ਅਕਾਲੀ ਦਲ ਦੀ ਦੇਣ ਆ। ਕੈਪਟਨ ਸਾਹਿਬ ਇਹਨਾਂ ਨੇ ਕਸਮ ਖਾਧੀ ਆ। ਆਪਾਂ ਸਭ ਤੋਂ ਜ਼ਿਆਦਾ ਜਿਹੜੀ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ। ਉਹਨਾਂ ਨੇ ਗੁੱਟ ਕੇ ਤੇ ਹੱਥ ਲਾ ਕੇ ਸਹੁੰ ਖਾਧੀ ਵੀ ਮੈਂ 4 ਹਫ਼ਤਿਆਂ ਦੇ ਵਿੱਚ ਜਿਹੜਾ ਵਾ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਬਿਲਕੁਲ ਖਤਮ ਕਰ ਦੇਣਾ ਜੀ। ਜੀ ਜੀ। ਅਗਲੇ ਕਾਲਰ ਹਰਭਜਨ ਜੀ। ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਪਹਿਲਾ ਪੁਆਇੰਟ ਇਹ ਆ ਜੀ, ਮੇਰੀ 70 ਸਾਲ ਉਮਰ ਹੋ ਗਈ ਆ। ਜ਼ਿਆਦਾਤਰ ਕਾਂਗਰਸ ਨੇ ਰਾਜ ਕੀਤਾ ਸਟੇਟ ਦੀ ਤੇ ਸੈਂਟਰ 'ਚ ਵੀ ਜੀ। ਇਹ ਮੈਨੂੰ ਦੱਸਣ ਵੀ ਕਿਹੜਾ ਵਿਕਾਸ 17 ਸਾਲਾਂ 'ਚ ਹੋਇਆ। ਅੱਜ ਤੱਕ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ ਕਿ ਲੋਕਾਂ ਨੂੰ ਮੈਡੀਕਲ ਸਹੂਲਤਾਂ, ਪ੍ਰਾਇਮਰੀ ਸਹੂਲਤਾਂ ਜਿਹੜੀਆਂ ਹੈਗੀਆਂ, ਲੋਕਾਂ ਨੂੰ ਪੀਣ ਵਾਲਾ ਪਾਣੀ ਪਿੰਡਾਂ 'ਚ ਮਿਲ ਰਿਹਾ, ਉਹਨਾਂ ਦਾ ਮੈਡੀਕਲ ਦਾ ਕੋਈ ਇਲਾਜ ਹੋ ਰਿਹਾ, ਜਾਂ ਉਹਨਾਂ ਦੀ ਐਜੂਕੇਸ਼ਨ ਸਹੀ ਆ। ਨੰਬਰ 1। ਨੰਬਰ ਦੂਸਰਾ ਮੇਰਾ ਜੀ, ਜਿਹੜੇ ਬੰਦੇ ਬੁੱਢੇ ਹੋ ਗਏ ਆ, ਸਰਕਾਰ ਰਿਟਾਇਰ ਕਰਦੀ ਆ 57 ਸਾਲ ਤੇ, ਕੀ ਇਹ ਪੁਰਾਣਿਆਂ ਨੂੰ ਰਿਟਾਇਰ ਕਰਕੇ ਨਵੇਂ ਬੰਦੇ ਨਹੀਂ ਆਉਣੇ ਚਾਹੀਦੇ ਮੋਹਰੇ? ਅਗਲਾ ਸਵਾਲ ਜੀ, ਇਹ 117 ਹਲਕੇ ਆ, 117 ਚ ਇਹ ਇੱਕੋ ਘਰਾਣਾ ਹੀ, ਇੱਕੋ ਘਰ 117 ਘਰ ਹੀ ਰਾਜ ਤੇ ਬੈਠੇ ਆ। ਕੀ ਇਹਨਾਂ ਕੋਲ ਪੜ੍ਹੇ ਲਿਖੇ ਜਾਂ ਸਿਆਣੇ ਬੰਦੇ ਹੋਰਾਂ ਦੀ ਪਾਰਟੀ 'ਚ ਹੈ ਨਹੀਂ ਜਿਹਨਾਂ ਨੂੰ ਇਹ ਮੋਹਰੇ ਲਿਆ ਕੇ ਉਹਨਾਂ ਨੂੰ ਚਾਂਸ ਦੇਣ? ਧੰਨਵਾਦ ਜੀ। ਧੰਨਵਾਦ ਜੀ। ਜੀ ਡਾਕਟਰ ਸਾਹਿਬ। ਦੇਖੋ ਜਿਹੜੀ ਪਹਿਲੀ ਗੱਲ ਹੈਗੀ ਨਾ ਜੀ ਇਹਨਾਂ ਦੀ ਹੈਗੀ ਆ, ਇਹ 'ਚ ਬਿਲਕੁਲ ਮੈਂ ਇਹਦੇ ਨਾਲ ਸਹਿਮਤ ਹੈਗਾ ਵਾਂ ਵੀ ਹੈਲਥ ਵਿੱਚੋਂ, ਐਜੂਕੇਸ਼ਨ ਤੋਂ ਸਾਡਾ ਜਿਹੜਾ ਪੰਜਾਬ ਬਹੁਤ ਪਛੜਿਆ ਹੋਇਆ ਵਾ। ਸਿਹਤ ਸੇਵਾਵਾਂ ਇੰਨੀਆਂ ਵਧੀਆ ਨਹੀਂ ਹੈਗੀਆਂ ਸਾਰੇ ਪੰਜਾਬ ਦੇ ਵਿੱਚ, ਤੇ ਖਾਸ ਕਰਕੇ ਜਿਹੜੀਆਂ ਨੇ ਸਾਡਾ ਜਿਹੜਾ ਰੂਰਲ ਬੈਲਟ ਹੈਗੀ ਆ। ਔਰ ਉਹ ਜਿਹੜੀ ਪਿਛਲੇ 10 ਸਾਲ ਤੋਂ ਇੱਥੇ ਅਕਾਲੀ ਦਲ ਦੀ ਸਰਕਾਰ ਹੈਗੀ ਆ। ਔਰ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ 2006 ਦੇ ਵਿੱਚ ਤਰਨਤਾਰਨ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ। ਔਰ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ, ਕੈਪਟਨ ਅਮਰਿੰਦਰ ਸਿੰਘ ਨੇ
ਇੱਥੇ ਤਰਨਤਾਰਨ ਜ਼ਿਲ੍ਹਾ ਬਣਾਇਆ ਸੀ। ਔਰ 10 ਸਾਲ ਅਕਾਲੀ ਦਲ ਦੀ ਸਰਕਾਰ ਨੇ ਸਾਡਾ ਤਰਨਤਾਰਨ ਇੱਕ ਜਿਹੜਾ ਡਿਸਟ੍ਰਿਕਟ ਹੈਡਕੁਆਟਰ ਵਾ, ਇੱਥੇ ਸਿਵਲ ਹੌਸਪੀਟਲ ਬੜਾ ਅੱਛਾ ਹੌਸਪੀਟਲ ਆ। ਔਰ ਉਹਦੇ 10 ਸਾਲ ਦੇ ਤੱਕ ਉਹਦੇ ਵਿੱਚ ਇਸ ਵੇਲੇ ਕੋਈ MRI ਦੀ ਮਸ਼ੀਨ, ਕੋਈ CT ਸਕੈਨ ਦੀ ਮਸ਼ੀਨ ਨਹੀਂ ਹੈਗੀ। ਰੋਜ਼ ਜਦ ਆਪਾਂ ਦੇਖਦੇ ਵੀ ਐਕਸੀਡੈਂਟ ਹੁੰਦੇ ਨੇ, ਔਰ ਸਿੰਪਲੀ ਐਕਸੀਡੈਂਟ ਹੁੰਦਾ ਜਦੋਂ ਕੋਈ ਹੈਡ ਇੰਜਰੀ ਹੋ ਜਾਂਦੀ ਤੇ ਡਾਕਟਰ ਮਜਬੂਰ ਹੁੰਦੇ ਉਹਨੂੰ ਰੈਫਰ ਕਰ ਦਿੰਦੇ ਆ ਅੰਮ੍ਰਿਤਸਰ ਵਾਸਤੇ। ਔਰ ਇਹਨੇ 10 ਸਾਲ ਦੇ ਵਿੱਚ ਜੇ ਅਕਾਲੀ ਦਲ ਨੇ ਕੀ ਵਿਕਾਸ ਕੀਤਾ, ਜੇ ਕੋਈ CT ਸਕੈਨ ਦੀ ਮਸ਼ੀਨ ਜਾਂ MRI ਦੀ ਮਸ਼ੀਨ ਨਹੀਂ ਲਵਾ ਸਕੀ। ਔਰ ਸੈਂਕੜੇ ਜਿਹੜੇ ਲੋਕ ਨੇ ਦਮ ਤੋੜ ਜਾਂਦੇ ਨੇ ਜਦੋਂ ਤਰਨਤਾਰਨ ਤੋਂ ਅੰਮ੍ਰਿਤਸਰ ਨੂੰ ਰੈਫਰ ਕਰਦੇ ਨੇ ਰਸਤੇ ਦੇ ਵਿੱਚ ਹੀ। ਇਹ ਸਰਕਾਰ ਜਿਹੜੀ ਵਿਕਾਸ ਜਿਹੜੀ ਮੈਂ ਸਮਝਦਾ ਵੀ ਗਲੀਆਂ ਨਾਲੀਆਂ ਬਣਾ ਕੇ ਇਹ ਵਿਕਾਸ ਨਹੀਂ ਹੁੰਦਾ। ਵਿਕਾਸ ਲਈ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੀ ਬੰਦੇ ਦੀ ਹੈਲਥ, ਔਰ ਉਸ ਤੋਂ ਬਾਅਦ ਐਜੂਕੇਸ਼ਨ, ਔਰ ਤੀਸਰੀ ਇੰਪਲਾਇਮੈਂਟ। ਸਿਹਤ ਸੇਵਾਵਾਂ ਬਹੁਤ ਹੀ ਮਾੜੀਆਂ ਨੇ ਪੰਜਾਬ ਵਿੱਚ ਤੇ ਖਾਸ ਕਰਕੇ ਪਿੰਡਾਂ ਵਿੱਚ। ਮੈਂ ਬਿਲਕੁਲ ਸਹਿਮਤ ਹਾਂ ਇਸ ਸਰਕਾਰ ਦਾ ਜਿਹੜਾ ਹੱਕ ਬਣਦਾ ਕਿ ਉਹਨੂੰ ਜਿਹੜੀ ਸਿਹਤ ਸੇਵਾਵਾਂ ਚੰਗੀ ਦੇਵੇ। ਔਰ ਮੈਨੂੰ ਵਿਸ਼ਵਾਸ ਹੈ ਕਿ ਜਦੋਂ ਐਸੀ ਸਰਕਾਰ ਆਈ ਸਭ ਤੋਂ ਪਹਿਲਾਂ ਅਸੀਂ ਸਿਹਤ ਵਾਸਤੇ ਤੇ ਫਿਰ ਪਿੰਡਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਦਾ ਖਿਆਲ ਰੱਖਾਂਗੇ ਜੀ। ਅਤੇ ਉਹਨਾਂ ਦਾ ਬੇਸਿਕਲੀ ਇਹ ਸਵਾਲ ਸੀ ਵੀ ਚਲੋ 10 ਸਾਲ ਤੇ ਇਹਨਾਂ ਦੇ ਸੀ, ਉਹ ਤੋਂ ਪਿਛਲੇ ਜਿਹੜਾ ਲੰਮਾ ਸਮਾਂ ਕਾਂਗਰਸ ਦਾ ਜਿਹੜਾ ਰਾਜ ਰਿਹਾ ਆ, ਉਦੋਂ ਕਿਉਂ ਨਹੀਂ ਹੋ ਸਕੇ ਸਾਰੇ ਕੰਮ? ਦੇਖੋ ਪੰਜਾਬ ਦੇ ਵਿੱਚ ਤੇ ਮੈਂ ਦੇਖਾਂ ਜੀ ਵੀ 1992 ਤੋਂ ਲੈ ਕੇ 1997 ਤੱਕ ਰਾਜ ਰਿਹਾ ਜੀ। ਜਦੋਂ ਬੇਅੰਤ ਸਿੰਘ ਸਰ ਬਣੇ ਨੇ, ਉਹਨਾਂ ਨੇ ਵੀ ਜਦੋਂ ਬਹੁਤ ਭੈੜਾ ਸਮਾਂ ਆਇਆ, ਜਦੋਂ ਪੰਜਾਬ ਦੇ ਹਾਲਾਤ ਖਰਾਬ ਸਨ, ਤਕਰੀਬਨ 10-12 ਸਾਲ ਤੇ ਇਸ ਤਰ੍ਹਾਂ ਹੀ ਪੰਜਾਬ ਪਿੱਛੇ ਚੱਲ ਗਿਆ ਸਾਡਾ। ਜਦੋਂ ਕਿ ਪੰਜਾਬ ਦੇ ਹਾਲਾਤ ਖਰਾਬ ਸਨ, ਇੱਥੇ ਜ਼ਿਆਦਾ ਜੋ ਰਿਹਾ ਅੱਤਵਾਦ ਦਾ, ਔਰ ਇਹਦੇ ਕਰਕੇ ਜ਼ਿਆਦਾ ਪੰਜਾਬ ਪਛੜ ਗਿਆ। ਅਕਾਲੀ ਦਲ ਦੀ ਸਰਕਾਰ ਵੀ ਰਹੀ, ਉਹ ਵੀ ਕੁਛ ਨਹੀਂ ਕਰ ਸਕੀ। ਔਰ ਜਿਹੜੀ ਹੈਗੀ ਪੰਜਾਬ ਦੇ ਵਿੱਚ ਸਰਦਾਰ ਬੇਅੰਤ ਸਿੰਘ ਨੇ ਬਹੁਤ ਅੱਛਾ ਰਾਜ ਕੀਤਾ। ਉਹਦੇ ਤੇ 5 ਸਾਲ ਇਸ ਤਰ੍ਹਾਂ ਹੀ ਗੁਜ਼ਰ ਗਿਆ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ, ਔਰ ਪੰਜਾਬ ਜਿਹੜਾ ਕਰਜ਼ਾਈ ਹੁੰਦਾ ਗਿਆ। ਸਾਡੇ ਤੇ ਜਿਹੜੀ ਪੈਰਾਮਿਲਟਰੀ ਫੋਰਸਿਸ ਸੀ ਉਹਦੇ ਬੜੇ ਕਰਜ਼ੇ ਚੜ ਗਏ, ਇਸ ਕਰਕੇ ਪੰਜਾਬ ਪਿੱਛੇ ਰਹਿ ਗਿਆ ਜੀ। ਉਹਨਾਂ ਸਮਿਆਂ ਦੀ ਜੇ ਆਪਾਂ ਗੱਲ ਕਰੀਏ, ਉਸ ਸਮੇਂ ਦੇ ਜਿਹੜੇ ਕਈ ਪੁਲਿਸ ਵਾਲੇ ਆ ਉਹ ਆਪ ਮੋਹਰੇ ਆ ਕੇ ਹੁਣ ਕਹਿ ਰਹੇ ਆ ਵੀ ਉਹਨਾਂ ਨੇ ਕਈਆਂ ਦੇ ਜਿਹੜੇ ਕਹਿ ਲਓ ਵੀ ਫੇਕ ਐਨਕਾਊਂਟਰ ਜਿਹੜੇ ਆ, ਬਹੁਤ ਮੁੰਡੇ ਚੱਕ ਕੇ ਜਿਹੜੇ ਉਹਨਾਂ ਨੇ ਸ਼ਹੀਦ ਕੀਤੇ ਆ, ਉਹ ਉਹਨਾਂ ਨੂੰ ਮੌਤ ਦੇ ਘਾਟ ਜਿਹੜਾ ਆ ਉਹ ਉਤਾਰਿਆ ਆ, ਜਿਨ੍ਹਾਂ 'ਚ ਪਿੰਕੀ ਦਾ ਨਾਂ ਜਿਹੜਾ ਆ ਉਹ ਅੱਗੇ ਆਉਂਦਾ ਆ। ਇੱਕ ਹੋਰ ਵੀ ਕਈ ਜਿਹੜੇ ਪੁਲਿਸ ਵਾਲੇ ਆ, ਸਤਵੰਤ ਸਿੰਘ, ਉਹ ਆਪਣੇ ਵੱਲੋਂ ਚਸ਼ਮਦੀਦ ਗਵਾਹ ਦੇ ਤੌਰ ਦੇ ਉੱਤੇ ਜਾਂਦੇ ਰਹੇ ਆ, ਪਰ ਉਹਨਾਂ ਪੁਲਿਸ ਵਾਲਿਆਂ ਦੇ ਉੱਤੇ ਜਿਹੜਾ ਕਦੀ ਕੁਛ ਵੀ ਉਹ ਨਹੀਂ ਹੁੰਦਾ ਰਿਹਾ। ਤੁਸੀਂ ਕਹਿ ਰਹੇ ਹੋ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਉਹ ਠੀਕ ਕਰਨ ਦੀ ਜਿਹੜੀ ਉਹ ਗੱਲ ਕਰਦੇ ਰਹੇ ਆ, ਪਰ ਜਿਹੜਾ ਲੋਕਾਂ ਦਾ ਕਹਿ ਸਕਦੇ ਹਾਂ ਵੀ ਉਹ ਕਹਿ ਰਹੇ ਨੇ ਵੀ ਨਹੀਂ, ਇਹ ਤੋਂ ਬਿਲਕੁਲ ਉਲਟ ਜਿਹੜਾ ਹੋਇਆ ਆ। ਕਿਉਂ ਤੁਹਾਨੂੰ ਲੱਗਦਾ ਵੀ ਇੱਦਾਂ ਜਿਹੜਾ ਲੋਕਾਂ ਦੇ ਵਿੱਚ ਹੈਗਾ ਆ, ਜਦ ਕਿ ਬਹੁਤ ਸਾਰੇ ਜਿਹੜੇ ਐਸੇ ਜਿਹੜੇ ਗਵਾਹ ਵੀ ਨੇ, ਬਹੁਤ ਸਾਰੇ ਇਹੋ ਜਿਹੇ ਜਿਹੜੇ ਫੈਕਟ ਵੀ ਨੇ ਜਿਹੜੇ ਇਹ ਦਰਸਾਉਂਦੇ ਨੇ ਵੀ ਉਸ ਟਾਈਮ ਦੇ ਉੱਤੇ ਬਹੁਤ ਜਿਹੜੇ ਨਜਾਇਜ਼ ਮੁੰਡਿਆਂ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਿਆ? ਦੇਖੋ ਜੀ, ਫੇਕ ਐਨਕਾਊਂਟਰ ਵੀ ਹੋ ਸਕਦਾ ਹੋਏ ਹੋਣ, ਔਰ ਜਿਹੜਾ ਕਾਨੂੰਨ ਜਿਹੜਾ ਵਾ ਉਹ ਬਹੁਤ ਇੱਕ ਵੱਡੀ ਜਿਹੜੀ ਚੀਜ਼ ਹੈਗੀ ਆ। ਕੋਈ ਵੀ ਬੰਦਾ ਜਿਹਨੇ ਇੱਕ ਫੇਕ ਐਨਕਾਊਂਟਰ ਹੈ ਉੱਤੇ ਐਕਸ਼ਨ ਹੋਣਾ ਚਾਹੀਦਾ ਔਰ ਉਹਨੂੰ ਸਜ਼ਾ ਮਿਲਣੀ ਚਾਹੀਦੀ। ਮੈਂ ਬਿਲਕੁਲ ਇਹਦੇ ਨਾਲ ਸਹਿਮਤ ਹਾਂ ਜੀ। ਅਗਲੇ ਕਾਲਰ ਜਸਵਿੰਦਰ ਬਰਾੜ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਤੁਹਾਡਾ? ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਇਹਨਾਂ ਨੂੰ ਜਿਹੜੇ ਉਮੀਦਵਾਰ ਐਲਾਨੇ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਇਹਨਾਂ ਨੂੰ ਜੀ। ਜੀ ਹਾਂਜੀ, ਮੇਰੇ ਕੁਝ ਕੁ ਸਵਾਲ ਨੇ ਜੀ। ਆਪਣਾ ਥੋੜਾ ਟਾਈਮ ਚਾਹੀਦਾ। ਇੱਕ ਤਾਂ ਮੈਨੂੰ ਦੱਸਿਓ ਵੀ ਪ੍ਰਸ਼ਾਂਤ ਕਜੋਰ ਨੂੰ ਜਿਹੜੇ ਤੁਸੀਂ ਪੈਸੇ ਦਿੱਤੇ ਹੋਣਗੇ, ਭਾਵੇਂ 5 ਕਰੋੜ ਹੈ, ਭਾਵੇਂ 50 ਹੈ, ਭਾਵੇਂ 500 ਆ ਕੰਮ ਕਰਨ ਵਾਸਤੇ, ਕੀ ਉਹ ਜਿਹੜੇ 1 ਲੱਖ ਜਾਂ 50,000 ਦੀ ਖਾਤਰ ਸੁਸਾਈਡ ਕਰ ਰਹੇ ਆ ਪਰਿਵਾਰ ਦੇ ਸਮੇਤ ਬੰਦੇ, ਕੀ ਉਹਨਾਂ ਪੈਸਿਆਂ ਨਾਲ ਉਹਨਾਂ ਦੀ ਹੈਲਪ ਨਹੀਂ ਹੋ ਸਕਦੀ? ਤੇ ਕਿਹੜੀਆਂ ਪਾਲਿਸੀਆਂ ਨੇ ਤੁਹਾਡੀਆਂ? ਸ਼੍ਰੀਮਾਨ ਜੀ, ਫਸਲਾਂ ਚੁੱਕਣਾ ਜਿਹੜਾ ਇਹ ਫਰਜ਼ ਔਰ ਹੱਕ ਹੈ ਇਹ ਸਾਡਾ, ਇਹ ਕੋਈ ਆਸਾਨ ਨਹੀਂ ਹੈਗਾ ਕਿਸੇ ਤੇ। ਔਰ ਦੂਜੀ ਗੱਲ ਇਹ ਹੈ ਵੀ ਜਿਹੜਾ ਇਹ ਕਹਿੰਦੇ ਨਾ ਵੀ ਅਕਾਲੀ ਦਲ ਨੇ ਵੀ ਇਹ ਕੀਤਾ ਆ, ਮਾੜੇ ਕੰਮ ਅਕਾਲੀਆਂ ਨੇ ਬਹੁਤ ਕੀਤੇ ਆ, ਔਰ ਨਰਸਾਂ ਨੂੰ ਕੁੱਟਣਾ ਤੇ ਟੀਚਰਾਂ ਨੂੰ ਕੁੱਟਣ ਦਾ ਜਿਹੜਾ ਕੰਮ ਲੁਧਿਆਣੇ ਸ਼ੁਰੂ ਹੋਇਆ ਸੀ, ਮੈਂ ਤੁਹਾਨੂੰ ਯਾਦ ਕਰਾਵਾਂ, ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਇਹ ਜੀ। ਠੀਕ ਹੈ ਜੀ। ਇੱਕ ਮੈਨੂੰ ਇਹ ਦੱਸਿਓ ਵੀ ਕੈਪਟਨ ਸਾਹਿਬ ਪਟਿਆਲੇ ਕੰਸਟੀਚੁਐਂਸੀ ਤੋਂ ਤੇ ਅੰਮ੍ਰਿਤਸਰ ਤੋਂ ਵਿਧਾਨ ਸਭਾ 'ਚ ਤੇ ਪਾਰਲੀਮੈਂਟ 'ਚ ਕਿੰਨਾ ਚਿਰ ਗਏ ਆ, ਔਰ ਸ਼੍ਰੀਮਾਨ ਜੀ ਨੇ ਇਹੋ ਜਿਹੇ ਕਿਹੜੇ ਮੁੱਦੇ ਛੋਏ ਆ ਜਿਨ੍ਹਾਂ ਦੇ ਕਰਕੇ ਪੰਜਾਬ ਦਾ ਵਿਕਾਸ ਹੋਇਆ ਹੋਵੇ? ਇੱਕ ਇਹਨਾਂ ਨੇ ਅੱਤਵਾਦ ਦੀ ਗੱਲ ਕੀਤੀ ਸੀ ਵੀ ਬੇਅੰਤ ਸਿੰਘ ਦੇ ਰਾਜ 'ਚ ਅੱਤਵਾਦ ਸੀਗਾ, ਤੇ ਅੱਤਵਾਦ ਮਾੜਾ ਕਲੀਅਰ ਕਰਨ ਵੀ ਕਿਹੜਾ ਸੀ, ਉਹ ਸਰਕਾਰੀ ਦੀ ਗੱਲ ਕਰਦੇ ਆ ਜਾਂ ਜਿਹੜੇ ਪੰਜਾਬ ਨੂੰ ਸਿੱਧੇ ਪਾਸੇ ਲਾਉਣਾ ਤੇ ਉਹ ਯੋਧੇ ਲੱਗੇ ਹੋਏ ਸੀ ਉਹਨਾਂ ਦੇ ਬਾਰੇ 'ਚ ਗੱਲ ਕਰ ਰਹੇ ਆ ਜੀ? ਧੰਨਵਾਦ ਜੀ। ਥੈਂਕ ਯੂ ਜਸਵਿੰਦਰ ਜੀ। ਧਰਮਵੀਰ ਜੀ, ਦੇਖੋ ਜੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਮੈਂ ਕਹਿੰਦੇ ਕਿ ਪਹਿਲਾਂ ਟੀਚਰ ਦਾ ਹੋਇਆ, ਉਹ ਹੋ ਸਕਦਾ ਇੱਕ ਅੱਧਾ ਕੋਈ ਇੰਸੀਡੈਂਟ ਹੋਇਆ ਹੋਵੇ,
ਉਸ ਤੋਂ ਬਾਅਦ ਉੱਥੇ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਚਾਹੇ ਟੀਚਰ ਸੀ ਔਰ ਕੋਈ ਹੋਰ ਜਿਹੜੀਆਂ ਸੀ ਸੰਸਥਾਵਾਂ ਸਾਨੂੰ ਬੇਸਿਕ ਸਟ੍ਰਾਈਕ ਕਰ ਰਹੀਆਂ ਨੇ ਔਰ ਉਹਦੇ ਵਿੱਚ ਇਹ ਬਹੁਤ ਸਾਰੇ ਜਿਹੜੇ ਪੈਂਚੀ ਤੋਂ ਉੱਤੇ ਛਾਲਾਂ ਮਾਰਦੇ ਰਹਿੰਦੇ ਨੇ ਔਰ ਸਾਰੇ ਜਿਹੜੇ ਹੈਗੇ ਨੇ ਜਿੰਨੇ ਗਵਰਨਮੈਂਟ ਇੰਪਲਾਈ ਸਨ ਉਹ ਹਮੇਸ਼ਾ ਸਟ੍ਰਾਈਕ ਕਰੀਦੇ ਰਹੇ ਨੇ ਜੀ। ਜਿਹੜੀ ਅੱਤਵਾਦ ਦੀ ਗੱਲ ਹੈ ਜੀ, ਕੁਛ ਪੰਜਾਬ ਦੇ ਕੁਛ ਹਾਲਾਤ ਖਰਾਬ ਸਨ, ਕੁਛ ਜਿਹੜੀ ਹੈਗੀ ਆ ਲੋਕਾਂ ਦੇ ਵਿੱਚ ਅਨਰੈਸਟ ਰਹੀ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਹੋ ਗਿਆ ਔਰ ਉਸ ਨੁਕਸਾਨ ਦੇ ਕਰਕੇ ਇੰਨੇ ਸਾਲ ਕਰਕੇ ਸਾਡਾ ਪੰਜਾਬ ਪਿੱਛੇ ਚਲ ਗਿਆ ਜੀ। ਤੇ ਉਹਨਾਂ ਨੇ ਜਿਹੜਾ ਇੱਕ ਹੋਰ ਸਵਾਲ ਪੁੱਛਿਆ ਸੀਗਾ ਵੀ ਕਿਹਾ ਜਾ ਰਿਹਾ ਵੀ ਪ੍ਰਸ਼ਾਂਤ ਕਿਸ਼ੋਰ ਹੋਣਾ ਨੂੰ ਕਈ ਕਰੋੜ ਰੁਪਏ ਦੇ ਕੇ ਜਿਹੜਾ ਹਾਇਰ ਕੀਤਾ ਗਿਆ ਆ ਜਿਹੜੀ ਪੰਜਾਬ ਦੇ ਵਿੱਚ ਕੈਂਪੇਨ ਦੀ ਲਹਿਰ ਜਿਹੜੀ ਆ ਚਲਾਉਣ ਦੇ ਲਈ, ਵੀ ਉਹਨਾਂ ਦਾ ਸਵਾਲ ਸੀਗਾ ਵੀ ਜੇ ਉਹੀ ਪੈਸੇ ਤੁਸੀਂ ਕਿਸਾਨਾਂ ਨੂੰ ਦੇ ਦੇਣ ਜਿਹੜੇ ਕਰਜ਼ਿਆਂ ਦੇ ਕਰਕੇ ਮੌਤਾਂ ਜਿਹੜੀਆਂ ਹੋ ਰਹੀਆਂ ਤੇ ਉਹ ਸਗੋਂ ਤੁਹਾਡੇ ਵੱਲ ਨੂੰ ਤੁਹਾਡੇ ਪੱਖ ਦੇ ਵਿੱਚ ਆ ਜਾਣਗੇ। ਜੀ ਬਿਲਕੁਲ, ਜਿਹੜਾ ਜੀ ਕਿਸਾਨਾਂ ਦਾ ਕਰਜ਼ਾ ਐਸੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਊਗਾ ਔਰ ਜੋ ਕਿਸਾਨਾਂ ਦਾ ਜੇ ਕਿਸਾਨੀ ਨਹੀਂ ਹੋਏਗੀ ਤਾਂ ਪੰਜਾਬ ਤਰੱਕੀ ਨਹੀਂ ਕਰ ਸਕਦਾ, ਸਾਡਾ ਹਿੰਦੁਸਤਾਨ ਵੀ ਤਰੱਕੀ ਨਹੀਂ ਕਰ ਸਕਦਾ ਕਿਉਂਕਿ ਸਾਰੇ ਅਸੀਂ ਕਿਸਾਨੀ ਤੇ ਨਿਰਭਰ ਹੈਗੇ ਹਾਂ। ਔਰ ਇਹ ਦੇਖੋ ਕਿਸੇ ਦੀ ਸਲਾਹ ਲੈਣੀ, ਕੋਈ ਸਟ੍ਰੈਟਜੀ ਵੀ ਕਿਸ ਤਰ੍ਹਾਂ ਸਰਕਾਰ ਬਣਾਈ ਜਾ ਸਕਦੀ ਆ। ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਇੰਟੈਲੀਜੈਂਟ ਨੇ ਉਹ ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਔਰ ਉਹਦੇ ਨਾਲ ਜਿਹੜੀਆਂ ਨਵੀਂ ਨਵੀਂ ਚੀਜ਼ਾਂ ਜਿਹੜੀਆਂ ਪੁੱਛੀਆਂ ਨੇ ਔਰ ਕਿਸ ਤਰ੍ਹਾਂ ਹੋ ਸਕਦੀਆਂ ਨੇ, ਮੇਰਾ ਖਿਆਲ ਹੈ ਕਿ ਸਲਾਹ ਲੈਣਾ ਕੋਈ ਮਾੜੀ ਗੱਲ ਨਹੀਂ ਕਿਸੇ ਦੀ ਨਹੀਂ। ਜੇ ਸਰਕਾਰ ਬਣੇਗੀ ਤਾਂ ਸਭ ਤੋਂ ਪਹਿਲੇ ਕਿਸਾਨ ਦਾ ਜਿਹੜਾ ਕਰਜ਼ਾ ਮਾਫ ਕੀਤਾ ਜਾਏਗਾ ਜੀ। ਸੁਰਜੀਤ ਸਿੰਘ ਜੀ ਸੁਰਜੀਤ ਸਿੰਘ ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਤਾਂ ਇਹ ਆ ਵੀ ਪਹਿਲਾਂ ਤਾਂ ਜਿਹੜਾ ਅਕਾਲੀਆਂ ਨੇ ਇੰਨਾ ਲਹੂ ਪੀਤਾ ਸਾਡਾ ਨਾ, ਹੁਣ ਕਾਂਗਰਸ ਨੇ ਵੀ ਪੀਤੇ ਹੋਆ। ਅਸੀਂ ਸਾਰੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ, ਜਿੰਨੇ ਮਰਜ਼ੀ ਆਪਾਂ ਦੂਏ ਕਰੀ ਜਾਣ, 90% ਆਦਮੀ ਨਾਲ ਜੁੜੇ ਹੋਏ ਆ। ਕੱਲੇ NIR ਕੋਲ 10 ਵੋਟਾਂ ਏਦਾਂ ਮਾਰਦੇ ਜਿੱਦਾਂ ਸਾਹਾ ਘੇਰ ਕੇ ਖੇਤਾਂ 'ਚ ਮਾਰਿਆ ਜਾਂਦਾ। ਅਸੀਂ ਬਹੁਤ ਦੁਖੀ ਆ ਨਾ ਲੋਕਾਂ ਕੋਲ, ਨਾ ਗੱਲ ਕਰਾਇਆ ਕਰੋ ਇਹਨਾਂ ਸਾਡੇ ਕੋਲ, ਬਸ ਜਿਵੇਂ ਗੱਲ ਕਰਨੀ ਚਾਹੀਦੀ ਇਹਨਾਂ ਨਾਲ ਜੀ। ਅਗਲੇ ਕਾਲਰ ਮਹਿੰਦਰ ਗਿੱਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਹਿੰਦਰ ਜੀ। ਮੇਰਾ ਸਵਾਲ ਆ ਜੀ ਅਗਨੀਹੋਤਰੀ ਸਾਹਿਬ ਜੀ ਨੂੰ। ਇਹ ਕਹਿੰਦੇ ਆ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਵਾਂਗੇ ਅਸੀਂ, ਜੇ ਨਾ ਹੋਇਆ ਤਾਂ ਭੱਤਾ ਦੇਵਾਂਗੇ 2500 ਰੁਪਇਆ ਮਹੀਨੇ ਦਾ ਜੀ। ਪਰ ਜਦੋਂ 2002 ਚ ਕੈਪਟਨ ਦੀ ਸਰਕਾਰ ਬਣੀ ਸੀ ਤੇ ਉਹਨਾਂ ਟਾਈਮਾਂ 'ਚ ਜਿੰਨੇ ਵੀ ਅਪਾਇੰਟਮੈਂਟਾਂ ਹੋਈਆਂ ਸੀ ਜਾਂ ਹੋ ਰਹੀਆਂ ਸੀ ਉਹ ਸਭ ਤੇ ਰੋਕ ਲਾਤੀ ਸੀ। ਉਹ ਕਾਹਤੋਂ ਲਾਈ ਸੀ ਇਹਨਾਂ ਨੇ? ਪਹਿਲੀ ਗੱਲ ਤਾਂ ਜੇ ਇਹ ਉਦੋਂ ਹੀ ਰੋਜ਼ਗਾਰੀ ਬਾਰੇ ਸੋਚਦੇ ਤਾਂ ਅੱਜ ਸ਼ਾਇਦ ਹਾਲਾਤ ਕੁਛ ਹੋਰ ਹੋ ਸਕਦੇ ਸੀ। ਦੂਜੀ ਗੱਲ ਜੀ, ਇਹ ਕਹਿੰਦੇ ਵੀ ਅਸੀਂ ਸਮਾਰਟਫੋਨ ਦੇਵਾਂਗੇ, ਵੀ ਸਮਾਰਟਫੋਨ ਦੇਣ ਨਾਲ ਸਮੱਸਿਆ ਹੱਲ ਹੋ ਜੂਗੀ ਪੰਜਾਬ ਦੀ ਜੀ। ਤੇ ਤੀਜਾ ਸਵਾਲ ਜੀ, ਇਹ ਹੁਣ ਇਹਨਾਂ ਦੇ ਵੋਲੰਟੀਅਰ ਹਰ ਪਿੰਡ 'ਚ ਬਹਿ ਕੇ ਫਾਰਮਸ ਭਰਵਾ ਰਹੇ ਆ ਵੀ ਕਿ ਅਸੀਂ ਜੋਬਾਂ ਦੇਵਾਂਗੇ, ਤੇ ਉਹ ਫਾਰਮ ਵੀ ਸਹੀ ਭਰਵਾ ਰਹੇ ਆ ਕਿ ਸਿਰਫ ਉਹ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ ਜੀ? ਬਸ ਇਹੀ 3 ਸਵਾਲ ਆ ਜੀ ਮੇਰੇ। ਥੈਂਕ ਯੂ ਮਹਿੰਦਰ ਜੀ ਅਗਨੀਹੋਤਰੀ ਜੀ। ਦੇਖੋ ਜਿਹੜੇ ਫਾਦਰ ਭਰਾ ਨੇ ਕੋਈ ਗੁੰਮਰਾਹ ਕਰਨ ਦੀ ਗੱਲ ਨਹੀਂ ਜੀ। ਜਿੰਨਾ ਚਿਰ ਤੱਕ ਵੱਡੀ ਇੰਡਸਟਰੀਆਂ ਸਾਡੇ ਪੰਜਾਬ 'ਚ ਨਹੀਂ ਆਉਂਦੀਆਂ ਉਹਨਾਂ ਚਿਰ ਤੱਕ ਇੰਪਲਾਇਮੈਂਟ ਨਹੀਂ ਮਿਲ ਸਕਦੀ। ਔਰ ਮੈਂ ਸਮਝਦਾ ਕਿ ਜਦ ਅਨਇੰਪਲਾਇਮੈਂਟ ਦੇ ਫੈਕਟਰੀ ਵੀ ਇਹ ਨਸ਼ੇ ਦਾ ਬਹੁਤ ਵੱਡਾ ਕਾਰਨ ਆ। ਫਰਸਟ੍ਰੇਸ਼ਨ ਜਦੋਂ ਨੌਜਵਾਨਾਂ ਬੱਚੇ 'ਚ ਹੁੰਦੀ ਉਹ ਨਸ਼ੇ ਵਾਸਤੇ ਲੱਗ ਜਾਂਦੇ ਨੇ ਔਰ ਉਹਦੇ ਲਈ ਇਹ ਇੱਕ ਬੜਾ ਅੱਛਾ ਕਾਂਗਰਸ ਪਾਰਟੀ ਦਾ ਮਨ ਚਾਹੀਦਾ ਵੀ ਅਸੀਂ ਜਿੰਨਾ ਚਿਰ ਤੱਕ ਉਹਨਾਂ ਨੂੰ ਕੋਈ ਨੌਕਰੀ ਨਹੀਂ ਦਿੰਦੇ ਉਹਨਾਂ ਚਿਰ ਤੱਕ ਅਸੀਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਵਾਂਗੇ 2500 ਰੁਪਇਆ ਜੀ। ਬਾਕੀ ਗੱਲ ਹੈਗੀ ਆ ਵੀ ਸਰਕਾਰ ਉਹਨਾਂ ਚਿਰ ਤਰੱਕੀ ਨਹੀਂ ਕਰ ਸਕਦੀ ਜਿੰਨਾ ਚਿਰ ਤੱਕ ਉਹਨਾਂ ਕੋਲ ਕੋਈ ਰੈਵਨਿਊ ਨਹੀਂ ਆਉਂਦਾ। ਔਰ ਰੈਵਨਿਊ ਲੈਣ ਵਾਸਤੇ ਵੀ ਜਿਹੜੀਆਂ ਨੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਪਰ ਸਾਡਾ ਪੰਜਾਬ ਜਿਹੜਾ ਗਰੀਬ ਹੋਣ ਕਰਕੇ ਅਸੀਂ ਕੋਈ ਟੈਕਸ ਨਹੀਂ ਲਾ ਸਕਦੇ। ਔਰ ਜਦੋਂ ਸਰਕਾਰ ਆਉਂਦੀ ਕੋਈ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਨਾਲ ਅਸੀਂ ਰੈਵਨਿਊ ਕਮਾ ਕੇ ਤੇ ਪੰਜਾਬ ਦੀ ਤਰੱਕੀ ਲਾਵਾਂਗੇ ਜੀ। ਅਤੇ ਉਹਨਾਂ ਨੇ ਸਮਾਰਟਫੋਨ ਬਾਰੇ ਵੀ ਪੁੱਛਿਆ ਸੀਗਾ ਵੀ ਸਮਾਰਟਫੋਨ ਦੇਣ ਦਾ ਦੇਖੋ ਅੱਜ ਜਿਹੜਾ ਜ਼ਮਾਨਾ ਨਾ ਜੀ ਉਹ ਸਮਾਰਟਫੋਨ ਦਾ ਵਾ। ਬੱਚੇ ਚਾਹੇ ਉਹ ਸੈਕੰਡ ਕਲਾਸ ਪੜ੍ਹਦਾ, ਥਰਡ ਕਲਾਸ ਪੜ੍ਹਦਾ, ਉਹ ਵੀ ਫੋਨ ਲੈ ਕੇ ਘੁੰਮਦਾ ਵਾ। ਔਰ ਸਾਡਾ ਪੰਜਾਬ ਗਰੀਬ ਹੋਣ ਕਰਕੇ, ਜਿਹੜੇ ਗਰੀਬ ਬੱਚੇ ਹੋਣ ਕਰਕੇ ਅਫੋਰਡ ਨਹੀਂ ਕਰ ਸਕਦੇ ਕਿ 10-15 ਹਜ਼ਾਰ ਦਾ ਉਹ ਫੋਨ ਜਿਹੜਾ ਸਮਾਰਟਫੋਨ ਦੇ ਪੇਰੈਂਟਸ ਲੈ ਕੇ ਦੇਣ। ਇਸ ਕਰਕੇ ਕਾਂਗਰਸ ਚਾਹੁੰਦੀ ਆ ਵੀ ਬੱਚੇ ਜਿਹੜੇ ਐਕਟਿਵ ਹੋ ਜਾਣ, ਉਹਨਾਂ ਤੋਂ ਸਮਾਰਟਫੋਨ ਹੋ ਜਾਣ। ਇਸ ਕਰਕੇ ਉਹਨੂੰ ਫ੍ਰੀ ਸਮਾਰਟਫੋਨ ਲੈ ਕੇ ਦੇਣਗੇ ਕਿ ਜਿਹੜੇ ਉਹਦੇ ਪੇਰੈਂਟਸ ਨਹੀਂ ਲੈ ਦੇ ਸਕਦੇ ਉਹ ਸਾਡੀ ਸਰਕਾਰ ਲੈ ਕੇ ਦੇ ਜੀ। ਸੋ ਗੱਲ ਤਾਂ ਇਹ ਆ ਵੀ ਜੇ ਉਹ ਆਪ ਉਹ ਚੀਜ਼ ਨਹੀਂ ਖਰੀਦ ਸਕਦੇ ਤਾਂ ਉਸ ਨੂੰ ਮਹੀਨੇ ਦਰ ਮਹੀਨੇ ਉਹ 'ਚ ਪੈਸੇ ਵੀ ਕਿਸ ਤਰੀਕੇ ਦੇ ਨਾਲ ਬਾਅਦ 'ਚ ਪਵਾਉਣਗੇ। ਇੰਦਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਈ ਡਾਕਟਰ ਸਾਹਿਬ ਨੂੰ ਤੇ ਭਾਈ ਤੁਹਾਨੂੰ ਸਾਰੇ ਸਰੋਤਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਭਾਜੀ ਇੱਕ ਕੁਝ ਯੂਨੀਵਰਸਲ ਜਿਹਾ ਵੀ ਕੁਐਸਚਨ ਆ ਭਾਜੀ ਹੁਣਾਂ ਨੂੰ ਵੀ ਸਾਰੇ ਪੋਲੀਟੀਸ਼ੀਅਨ ਨੂੰ ਵੀ ਜਿਹੜਾ ਇਹਨਾਂ ਨੇ ਹੁਣੇ ਗੱਲ ਕੀਤੀ ਏਜ ਦੀ ਤੇ ਫਿਟਨੈਸ ਦੀ ਜੀ ਉਹਦੇ ਵਿੱਚ ਹੁਣ ਚਲੋ ਸੈਂਟਰ ਦੀ ਛੱਡੋ ਪੰਜਾਬ ਦੀ ਗੱਲ ਕਰਦੇ ਹਾਂ। ਹੁਣ ਬਿਜਲੀ ਮਹਿਕਮਾ ਹੋ ਗਿਆ, ਮਾਸਟਰ ਹੋ ਗਏ,
ਹੋਰ ਪਾਣੀ ਵਾਲੇ ਮਹਿਕਮੇ, ਉਹਨਾਂ 'ਚ ਕਦੇ ਰਿਟਾਇਰ ਕਰ ਦਿੰਦੇ ਫਿਰ ਆਮ ਸਿਟੀਜ਼ਨ ਨੂੰ 60 ਸਾਲ ਜਾਂ 65 ਸਾਲ ਤੋਂ ਬਾਅਦ ਜੀ। ਤੇ ਇਹ ਕਹਿੰਦੇ ਵੀ ਪੋਲੀਟੀਸ਼ੀਅਨ ਜਿੰਨੇ ਚਿਰ ਮਰਜ਼ੀ ਫਿਟਨੈਸ ਰਿਹਾ ਤਾਂ ਇਹਨਾਂ ਕੋਲ ਗਰੰਟੀ ਹੈਗੀ ਆ। ਆਪਣੇ ਕੈਪਟਨ ਸਾਹਿਬ ਤੇ ਬਾਦਲ ਸਾਹਿਬ ਦਾ ਇਹਨਾਂ ਨੇ ਕਿਹਾ ਉਹਨਾਂ ਜਿਹੜੇ ਬੋਡੀਗਾਰਡ ਹੋਣੇ ਡਾਕਟਰੀ ਰਿਪੋਰਟ ਕਰਾ ਲਾ, ਉਹਨਾਂ ਦੀ ਫਿਟਨੈਸ ਦਿਮਾਗੀ ਤੌਰ ਤੇ ਵੀ ਤੇ ਫਿਜ਼ੀਕਲ ਵੀ ਜ਼ਿਆਦਾ ਹੋਊਗੀ। ਇਹ ਆਪਣੇ ਨੂੰ ਕਿੱਦਾਂ ਕਹਿ ਦਿੰਦੇ ਆ, ਧੱਕਾ ਨਹੀਂ ਕਰ ਰਹੇ। ਇਹਨਾਂ ਮੈਨੂੰ ਰਿਕੁਐਸਟ ਆ, ਅਸੀਂ ਵੀ ਤੁਹਾਡੇ ਭਰਾ ਆ, ਬੱਚਿਆਂ ਕਿ ਤੁਸੀਂ ਵੀ ਸਾਡੇ ਰਿਸਪੈਕਟ ਅਸੀਂ ਕਰਦੇ। ਪੰਜਾਬ ਲਈ ਕੁਛ ਕਰ ਦਿਓ, ਇਕੱਲੇ ਟੱਬਰਾਂ ਲਈ ਨਾ ਕਰੋ। ਥੈਂਕ ਯੂ ਜੀ। ਦੇਖੋ ਜੀ, ਇਸੇ ਕਰਕੇ ਜਿਹੜੀ ਹੈ ਨਾ ਫਿਊਚਰ ਸਾਡੀ ਜਾਂ ਤੇ ਇੱਕ ਕਾਨੂੰਨ ਬਣ ਜਾਣਾ ਚਾਹੀਦਾ ਪਾਰਲੀਮੈਂਟ ਪਾਸ ਹੋ ਕੇ ਵੀ ਪੋਲੀਟੀਸ਼ੀਅਨ ਦੀ ਰਿਟਾਇਰਮੈਂਟ ਏਜ ਫਿਕਸ ਹੋ ਜਾਏਗੀ। ਇਹ ਤਾਂ ਜਿਹੜੀ ਹੈਗੀ ਸੈਂਟਰ ਸਰਕਾਰ ਸਾਰੀਆਂ ਪਾਰਟੀਆਂ ਮਿਲ ਕੇ ਲਾ ਪਾਸ ਕਰ ਸਕਦੀਆਂ ਨੇ। ਇਸ ਵੇਲੇ BJP ਸਰਕਾਰ ਹੈਗੀ ਸੈਂਟਰ ਦੇ ਵਿੱਚ ਕਾਨੂੰਨ ਬਣਾ ਦੇਣ ਵੀ 60 ਸਾਲ ਤੋਂ ਬਾਅਦ ਜਾਂ 58 ਸਾਲ ਤੋਂ ਬਾਅਦ ਆਦਮੀ ਦੀ ਰਿਟਾਇਰਮੈਂਟ ਇਲੈਕਸ਼ਨ ਨਹੀਂ ਲੜ ਸਕਦਾ। ਇਹੋ ਜਿਹੇ ਕਾਨੂੰਨ ਤੇ ਜਿਹੜੀ ਸਰਕਾਰ ਹੀ ਬਣਾ ਸਕਦੀ ਹੈ, ਪੰਜਾਬ ਨਹੀਂ ਬਣਾ ਸਕਦਾ। ਤੇ ਪੰਜਾਬ ਕੀ ਪੰਜਾਬ ਨਿੱਜੀ ਤੌਰ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਇਦਾਂ ਦਾ ਬਿੱਲ ਪਾਸ ਕਰ ਸਕਦਾ? ਔਰ ਦੂਸਰੀ ਗੱਲ ਜਿਹੜੀ ਹੈ ਕਹਿੰਦੇ ਜੀ, ਇਸ ਵੇਲੇ ਕਾਂਗਰਸ ਸਰਕਾਰ ਨੇ ਕੀਤਾ ਵੀ ਇੱਕ ਪਰਿਵਾਰ ਦੇ ਵਿੱਚੋਂ ਇੱਕ ਨੂੰ ਟਿਕਟ ਦਿੱਤੀ ਜਾਵੇ। ਉਹ ਇਸ ਕਰਕੇ ਕੀਤਾ ਵਾ ਵੀ ਜਿਹੜੀ ਇੱਕ ਪਰਿਵਾਰ ਦਾ ਜਿਹੜਾ ਰਾਜ ਜਿਹੜਾ ਪੰਜਾਬ 'ਚ ਨਾ ਰਵੇ, ਜਿਹੜੇ ਆਉਣ ਵਾਲੇ ਹੋਰ ਵੀ ਪਰਿਵਾਰ ਨੇ ਜਾਂ ਨੌਜਵਾਨ ਬੱਚੇ ਨੇ ਸਾਡੇ ਜਿਹੜੇ ਕਿ ਇੰਟੈਲੀਜੈਂਟ ਨੇ ਜਾਂ ਪੋਲੀਟਿਕਸ ਵਿੱਚ ਇੰਟਰਸਟ ਰੱਖਦੇ ਨੇ, ਅੱਗੇ ਵੱਧ ਸਕਣ। ਔਰ ਇਸ ਸਾਲ ਜਿਹੜੀਆਂ ਨੇ ਟਿਕਟਾਂ ਦੇ ਦੀ 2017 ਦੇ ਵਿੱਚ ਬਹੁਤ ਨਵੇਂ ਚਿਹਰੇ ਜਿਹੜੇ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ, ਦਿੱਤੀਆਂ ਗਈਆਂ ਵੀ ਨੇ ਜੀ। ਅਗਲੇ ਜਿਹੜੇ ਕਾਲਰ ਕੈਪਟਨ ਹਰਬੰਸ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਮਿਹਰਬਾਨ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਇਹਨਾਂ ਨੂੰ ਇਹ ਸਵਾਲ ਪੁੱਛਣਾ ਬਈ ਦੇਖੋ, ਪੰਜਾਬ ਦਾ ਜੋ ਹਾਲ ਹੈਗਾ ਉਹ ਕਿਹਨੇ ਕੀਤਾ? ਉਹ ਜਾਂ ਅਕਾਲੀਆਂ ਨੇ ਕੀਤਾ ਤੇ ਜਾਂ ਇਹਨਾਂ ਕਾਂਗਰਸੀਆਂ ਨੇ ਕੀਤਾ। ਪਹਿਲਾਂ ਤਾਂ ਪੰਜਾਬ ਦਾ ਜਿਹੜਾ ਪਾਣੀ ਹੈਗਾ ਉਹ ਇਸ ਵੇਲੇ ਨਹਿਰ ਦਾ ਜਿਹੜਾ ਉਹ ਕਿਹਨੇ ਪਟਵਾਇਆ? ਕਿਸੇ ਹੋਰ ਨੇ ਪਟਵਾਇਆ। ਉਹ ਇਹਨਾਂ ਨੇ ਕਈਆਂ ਦਿੱਤੀਆਂ ਤੇ ਇਹਨਾਂ ਨੇ ਪੈਸੇ ਦੇ ਤੇ ਇਹਨਾਂ ਨੇ ਪਟਵਾਈ ਜੀ। ਪਹਿਲਾਂ ਤਾਂ ਜਦੋਂ ਪੰਜਾਬ ਗਰੀਬ ਨਹੀਂ ਗਾ, ਪੰਜਾਬੀ ਗਰੀਬ ਆ। ਪੰਜਾਬੀ ਜਿਹੜੇ ਆ ਉਹ ਇਸ ਕਰਕੇ ਗਰੀਬ ਆ ਕਿ ਇਹਨਾਂ ਦੀਆਂ ਨੇਕੀਆਂ ਕਰਕੇ ਤੇ ਇਹਨਾਂ ਨੇ ਨਸ਼ੇ ਦੇਤੇ, ਪਾਣੀ ਜਿਹੜਾ ਉਹ ਲੋਕਾਂ ਨੂੰ ਦੇਤਾ ਤੇ ਫਿਰ ਇਕੱਲਾ ਗਰੀਬ ਹੀ ਨਹੀਂ ਕਰਤਾ, ਬੇਇੱਜ਼ਤ ਵੀ ਕਰਤਾ। ਇਹਨਾਂ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਇਆ ਜੀ ਕਾਂਗਰਸ ਨੇ। ਔਰ ਉਹ ਦੱਸੋ ਉਹ ਇੱਜ਼ਤ, ਉਹ ਜਿਹੜੀ ਬੇਇੱਜ਼ਤੀ ਆ ਉਹ ਸਾਂਭੀ ਜਾਊਗੀ ਕਿਸੇ ਵੀ ਜਨਰੇਸ਼ਨ ਕੋਲੋਂ? ਇਹ ਜਿਹੜੀ ਕਾਂਗਰਸੀ ਆ ਤੇ ਅਕਾਲੀ ਆ, ਇਹਨਾਂ ਨੂੰ ਲੋਕਾਂ ਨੇ ਹੋਰ ਵੇਖਣਾ ਜੇ ਕਿ ਇਹਨਾਂ ਨੇ ਆਪਣੇ ਆਪ ਨੂੰ ਹੋਰ ਪ੍ਰੂਵ ਕਰਨਾ ਵੀ ਅਸੀਂ ਚੰਗੇ ਬਣੇ ਹਾਂ। ਕੀ ਚੰਗਿਆਈ ਦੱਸ? ਉਹ ਜੋ ਚੰਗਿਆਈ ਹੈਗੀ ਇਹਨਾਂ ਦੇ ਸਾਹਮਣੇ ਆ, ਇਹਨਾਂ ਨੂੰ ਦਿਖਦੀ ਆ, ਆਪ ਵੀ ਇਹ ਦੱਸਦੇ ਆ ਤੇ ਸਾਨੂੰ ਵੀ ਦਿਖਦੀ ਆ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ, ਥੈਂਕ ਯੂ। ਅਗਲੇ ਆਪਾਂ ਕਾਲਰ ਦਲਬੀਰ ਚੌਧਰੀ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਕਰਨਵੀਰ ਤੇ ਡਾਕਟਰ ਸਾਹਿਬ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਹੁਤ ਥੋੜਾ ਟਾਈਮ ਲਊਂਗਾ ਜੀ। ਮੇਰਾ ਸਵਾਲ ਤਾਂ ਪਹਿਲੇ ਆਪਣੇ ਭਾਜੀ ਹੁਣੀ ਪੁੱਛ ਗਏ ਨੇ ਵੀ SYL ਦਾ ਮੁੱਦਾ ਜੋ ਹੈਗਾ ਉਹ ਸਾਰਾ ਕਾਂਗਰਸ ਦੀ ਦੇਣ ਹੈ। ਇਹਦੇ ਬਾਰੇ ਡਾਕਟਰ ਸਾਹਿਬ ਸਵਾਲ ਆਪਣੇ ਜਵਾਬ ਦੇਣ ਵੀ ਕਿਉਂ ਵੀ ਲੋਕਾਂ ਨੂੰ ਕਿੰਨਾ ਕੁ ਟਾਈਮ ਹੋਰ ਮੂਰਖ ਬਣਾਈ ਜਾਓਗੇ। ਦੂਜਾ ਮੇਰਾ ਸਵਾਲ ਹੈ, ਡਾਕਟਰ ਸਾਹਿਬ ਨੇ ਕਿਹਾ ਵੀ ਕਰਤਾਰ ਭਲਵਾਨ ਜੀ ਨੇ ਭਲਵਾਨਾਂ ਲਈ ਕੋਈ ਕੰਮ ਨਹੀਂ ਕੀਤਾ, ਉਹ DIG ਰਿਟਾਇਰ ਹੋਏ ਨੇ। ਮੇਰਾ ਆਈਡੀਆ ਹੈ ਵੀ ਡਾਕਟਰ ਸਾਹਿਬ ਨੂੰ ਕਰਤਾਰ ਜੀ ਭਲਵਾਨ ਦੇ ਪਿਛੋਕੜ ਬਾਰੇ ਜਾਂ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣੂ ਨਹੀਂ ਹੈਗੇ। ਪਹਿਲੀ ਗੱਲ ਵੀ ਉਹ IG ਦੇ ਰੈਂਕ ਤੇ ਰਿਟਾਇਰ ਹੋਏ ਨੇ। ਦੂਜੀ ਗੱਲ ਵੀ ਜੇ ਕਰਤਾਰ ਭਲਵਾਨ ਜੀ ਨੇ ਭਲਵਾਨਾਂ ਦੇ ਲਈ ਨਹੀਂ ਕੋਈ ਵਰਲਡ ਵਾਈਡ ਕੰਮ ਕੀਤਾ ਤਾਂ ਮੇਰਾ ਨਹੀਂ ਆਈਡੀਆ ਕਿਸੇ ਨੇ ਵੀ ਕੀਤਾ ਹੋਵੇ। ਇੱਥੋਂ ਪਤਾ ਲੱਗਦਾ ਵੀ ਡਾਕਟਰ ਸਾਹਿਬ ਦੇ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਦੇ ਵਿੱਚ ਜਾਂ ਪਰਿਵਾਰ ਦੇ ਵਿੱਚੋਂ ਕੋਈ ਕਬੱਡੀ ਖੇਡਿਆ ਹੋਊਗਾ, ਭਲਵਾਨ ਹੋਊਗਾ। ਦੂਜੀ ਗੱਲ ਹੈ ਬਈ ਅਕਾਲੀਆਂ ਨੂੰ ਪੁੱਛ ਲਓ, ਬਾਦਲ ਸਾਹਿਬ ਕਹਿੰਦੇ, ਬਾਦਲ ਸਾਹਿਬ ਨੂੰ ਜੇ ਪ੍ਰੈਸ ਰਿਪੋਰਟਰ ਸਵਾਲ ਕਰ ਲੈਂਦੇ ਨੇ ਵੀ ਤੁਹਾਡਾ ਮੁਕਾਬਲਾ ਕਿਹਦੇ ਨਾਲ ਆ, ਵੀ ਆਪ ਪਾਰਟੀ ਨਾਲ, ਕਹਿੰਦਾ ਮੈਂ ਤਾਂ ਨਾ ਹੀ ਪਹਿਲੀ ਵਾਰੀ ਸੁਣਿਆ। ਹੁਣ ਡਾਕਟਰ ਸਾਹਿਬ ਕਹੀ ਜਾਂਦੇ ਆ ਵੀ ਸਾਡਾ ਮੁਕਾਬਲਾ ਹੈਗਾ ਅਕਾਲੀਆਂ ਦੇ ਨਾਲ। ਵੀ ਕੀ ਇਹਨਾਂ ਨੇ ਆਪਸ ਦੇ ਵਿੱਚ ਮਿੱਥ ਕੇ ਸਲਾਹ ਕੀਤੀ ਹੋਈ ਹੈ ਵੀ ਤੁਸੀਂ ਇਹ ਕਹਿਣਾ ਤੁਹਾਡੇ ਨਾਲ ਸਾਡਾ ਮੁਕਾਬਲਾ ਤਾਂ ਅਸੀਂ ਇਹ ਕਹਾਂਗੇ ਵੀ ਸਾਡੇ ਨਾਲ ਤੁਹਾਡਾ ਮੁਕਾਬਲਾ? ਗਰੰਟੀ ਹੈ, ਮੇਰਾ ਫਰੈਂਡ ਹੁਣੀ ਪੰਜਾਬ ਚੋਂ ਆਇਆ ਜੀ, ਮੈਂ ਸੌਰੀ ਮੈਂ ਜ਼ਿਆਦਾ ਟਾਈਮ ਨਹੀਂ ਲਊਂਗਾ। ਡਾਕਟਰ ਸਾਹਿਬ ਆਪਣੀ ਸੀਟ ਦਾ ਇਲਾਜ ਕਰਨ, ਗਰੰਟੀ ਹੈ ਇਹਨਾਂ ਦੀ ਜ਼ਮਾਨਤ ਜ਼ਬਤ ਹੋਵੇਗੀ ਉੱਥੋਂ ਜਿੰਨਾ ਭਲਵਾਨ ਜੀ ਦਾ ਅਸਰ ਰਸੂਖ ਹੈਗਾ। ਤੇ ਇਹ ਕਹੀ ਜਾਂਦੇ ਵੀ ਉਹ ਬਾਹਰਲੇ ਏਰੀਏ ਦੇ ਵਿੱਚੋਂ। ਅਗਲੀ ਗੱਲ ਹੈ, ਥੈਂਕ ਯੂ ਡਾਕਟਰ ਸਾਹਿਬ ਦੇ, ਮੈਂ ਤਾਂ ਇਹਨਾਂ ਦੇ ਹੌਸਲੇ ਦੀ ਦਾਤ ਦਿੰਦਾ ਵੀ ਪੰਜਾਬੀ ਰੇਡੀਓ USA ਤੇ ਬੜਾ ਤਗੜਾ ਇਹਨਾਂ ਦਾ ਜਿਗਰਾ ਹੈਗਾ ਵੀ ਜਿਹੜਾ ਉਰੇ ਆਪਣੇ ਸਰੋਤਿਆਂ ਦੇ ਸਵਾਲਾਂ ਦਾ ਜਵਾਬ ਦੇਣ ਆਏ ਨੇ। ਥੈਂਕ ਯੂ ਇਹਨਾਂ ਦਾ, ਅਪਰੀਸ਼ੀਏਟ। ਪਰ ਗਰੰਟੀ ਹੈ
ਵੀ ਇਹ ਆਪਣੀ ਜ਼ਮਾਨਤ ਇਹਨਾਂ ਦੀ ਜ਼ਬਤ ਹੋਵੇਗੀ। ਜੀ ਚਲੋ, ਇਹ ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ। ਡਾਕਟਰ ਅਗਨੀਹੋਤਰੀ ਜੀ, ਜ਼ਰੂਰ ਦੱਸੋ SYL ਦੇ ਬਾਰੇ ਹੁਣ ਕਾਫੀ ਜਿਹੜੇ ਸਵਾਲ ਆ ਰਹੇ ਨੇ। ਦੇਖੋ, SYL ਦਾ ਜਿਹੜਾ ਸੀ ਜੀ, SYL ਦਾ ਜਿਹੜਾ ਮੁੱਦਾ ਚੱਲਦਾ ਪਿਆ ਸੀ ਪਿੱਛੇ, ਉਹ ਕੈਪਟਨ ਸਾਹਿਬ ਨੇ 2004 ਦੇ ਵਿੱਚ ਜਿਹੜੀ ਸੀ ਅਸੈਂਬਲੀ ਦੇ ਵਿੱਚ ਪਾਸ ਕਰਕੇ ਔਰ ਆਪਣਾ ਨਾਮ ਮੈਨੂੰ ਲੱਗਦਾ ਜੀ ਉਹਨਾਂ ਦੀ ਲਾਈਨ ਡ੍ਰੌਪ ਹੋ ਗਈ ਆ। ਸਰੋਤੇ ਤਾਂ ਬਣੇ ਰਹੋ, ਮੈਂ ਕੋਸ਼ਿਸ਼ ਕਰਦਾ ਵੀ ਜਲਦ ਹੀ ਜਿਹੜੀ ਉਹਨਾਂ ਦੇ ਨਾਲ ਦੁਬਾਰਾ ਜਿਹੜਾ ਮੈਂ ਉਹਨਾਂ ਨੂੰ ਤੁਹਾਡੇ ਸਨਮੁਖ ਜਿਹੜਾ ਕਰ ਸਕਾਂ। ਥੋੜ੍ਹੇ ਹੀ ਚਿਰ ਦੇ ਵਿੱਚ ਮੈਂ ਮੁੜ ਕੇ ਦੁਬਾਰਾ ਉਹਨਾਂ ਦੇ ਨਾਲ ਲਾਈਨ ਜੋੜਦਾ, ਅਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਰੋਤੋ ਇੱਕ ਵਾਰੀ ਫਿਰ ਜਿਹੜਾ ਜੀ ਆਪਾਂ ਜੁੜ ਚੁੱਕੇ ਹਾਂ। ਡਾਕਟਰ ਅਗਨੀਹੋਤਰੀ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ। ਤੇ ਆਪਾਂ ਗੱਲਬਾਤ ਜਿਹੜੀ ਕਰ ਰਹੇ ਸੀਗੇ, ਤੁਸੀਂ SYL ਦੇ ਬਾਰੇ ਆਪਣੀ ਗੱਲਬਾਤ ਚੱਲ ਰਹੀ ਸੀ। ਡਾਕਟਰ ਅਗਨੀਹੋਤਰੀ ਜੀ, ਹੈਲੋ। ਹਾਂਜੀ ਮੈਂ ਕਿਹਾ ਜੀ ਆਪਾਂ ਆਪਣਾ ਤੁਹਾਨੂੰ ਸਵਾਲ ਆਇਆ ਸੀ SYL ਦੇ ਬਾਰੇ, ਲਾਈਨ ਡ੍ਰੌਪ ਹੋ ਗਈ ਸੀ, ਤੁਸੀਂ ਕੀ ਕਹਿ ਰਹੇ ਸੀ ਉਸ ਦੇ ਬਾਰੇ? ਮੈਂ ਕਿਹਾ ਜੀ, SYL ਦੇ ਮੁੱਦੇ ਤੇ ਕੈਪਟਨ ਸਾਹਿਬ ਨੇ ਹੀ ਬਹੁਤ ਵੱਡਾ ਸਟੈਪ ਲੈ ਕੇ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਕਰਕੇ ਔਰ ਇਹ ਕਹਿ ਕੇ ਵੀ ਸਾਡੇ ਪੰਜਾਬ ਦੇ ਕੋਲ ਕੋਈ ਇੱਕ ਬੂੰਦ ਵੀ ਪਾਣੀ ਦੀ ਫਾਲਤੂ ਨਹੀਂ ਸੀ, ਕਾਨੂੰਨ ਪਾਸ ਕੀਤਾ। ਔਰ ਇਹ ਖਤਰਾ ਸੀ ਕਿ ਉਸ ਵੇਲੇ ਕੈਪਟਨ ਸਾਹਿਬ ਦੀ ਜਿਹੜੀ ਮੁੱਖ ਮੰਤਰੀਸ਼ਿਪ ਨਾ ਦਿੱਤੀ ਜਾਵੇ, ਕਿਉਂਕਿ ਹਰਿਆਣਾ ਦੇ ਵਿੱਚ ਵੀ ਕਾਂਗਰਸੀ ਸਰਕਾਰ ਸੀ ਔਰ ਸੈਂਟਰ ਦੇ ਵਿੱਚ ਵੀ ਕਾਂਗਰਸ ਸਰਕਾਰ ਸੀ। ਇਹੋ ਜਿਹਾ ਜਿਹੜਾ ਹੌਸਲੇ ਵਾਲਾ ਸਟੈਪ ਸੀ, ਮੇਰਾ ਖਿਆਲ ਕੋਈ ਮੁੱਖ ਮੰਤਰੀ ਨਹੀਂ ਸੀ ਲੈ ਕਾਂਗਰਸ ਦੀ ਲੋਕ। ਮੈਨੂੰ ਲੱਗਦਾ ਜੀ ਲਾਈਨ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਆ, ਜਿਸ ਕਰਕੇ ਬਾਰ-ਬਾਰ ਲਾਈਨ ਡ੍ਰੌਪ ਹੋ ਰਹੀ ਆ। ਚਲੋ ਧੰਨਵਾਦ ਕਰਦੇ ਹਾਂ, ਕਿਉਂਕਿ ਸਮਾਂ ਵੀ ਆਪਣੇ ਕੋਲ ਬਹੁਤ ਜਿਹੜਾ ਜੀ ਘੱਟ ਰਹਿ ਚੁੱਕਾ ਹੈ। ਸੋ ਕੋਸ਼ਿਸ਼ ਜਿਹੜੀ ਹੈ ਜੀ ਫੇਰ ਹੋਊਗੀ ਦੁਬਾਰਾ, ਮੈਂ ਲਾਈਨ ਜਿਹੜਾ ਜੀ ਮਿਲਾ ਰਵਾਂ। ਪਰ ਕੁਛ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵੀ ਜਿਹੜੇ ਵਿਚਾਰ ਜਾਣ ਲੈਂਦੇ ਹਾਂ। ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਨ ਤੋਂ ਭਜਨ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ? ਤੁਹਾਡੀ ਆਵਾਜ਼ ਬਿਲਕੁਲ ਵੀ ਕਲੀਅਰ ਜਿਹੜੀ ਆ ਸੁਣ ਨਹੀਂ ਰਹੀ। ਦੁਬਾਰਾ ਟਰਾਈ ਕਰੋ ਪਲੀਜ਼ ਜੀ। ਇੱਕ ਮਿੰਟ, ਹਾਂਜੀ ਸੁਣਦਾ ਹੁਣ ਜੀ? ਆਵਾਜ਼ ਤੁਹਾਡੀ ਕੱਟ ਰਹੀ ਆ, ਹੋਲਡ ਤੇ ਰਿਓ ਜੀ। ਜੀ ਸੁੱਚਾ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜ ਕਰਨਵੀਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਗਨੀਹੋਤਰੀ, ਚਲੋ ਠੀਕ ਹੈ, ਆਪਾਂ ਤੇ ਏਰੀਏ ਬਾਰੇ ਨਹੀਂ ਜਾਣਦੇ, ਆਪਾਂ ਤੇ ਇੱਧਰ ਸਮਰਾਲਾ ਹਲਕਾ ਤੋਂ ਮਾਛੜਾ ਸਾਹਿਬ ਤੋਂ ਆ ਜੀ। ਪਰ ਜਿੱਦਾਂ ਇਹ ਕਹਿੰਦਾ ਵੀ ਕੈਪਟਨ ਨੇ ਸਹੁੰ ਖਾਧੀ ਆ, ਗੁਟਕੇ ਤੇ ਹੱਥ ਰੱਖ, ਉਹ ਤੋਂ ਬਾਹਰ ਆ ਕੇ ਉਹ ਭੁੱਲ ਗਿਆ ਸੀ ਕੈਪਟਨ ਜਿਹੜੀ ਸਹੁੰ ਆ। ਦੂਜਾ 40 MLA ਇਹਨਾਂ ਦੇ ਰਹੇ ਆ ਵਿਧਾਨ ਸਭਾ 'ਚ, ਬਾਦਲ ਨੂੰ ਨੱਥ ਪਾ ਸਕਦੇ ਸੀ। ਇਹਨਾਂ ਨੇ ਉਹ ਵਿਰੋਧੀ ਦਲ ਦਾ ਨੇਤਾ ਬਣਾਤਾ ਚੰਨੀ ਨੂੰ। ਉਹਨੂੰ ਪੁੱਛਿਆ ਸਵਾਲ ਵੀ ਕੀ ਕੀਤਾ, ਕਹਿੰਦਾ ਕੈਪਟਨ ਨੇ ਪੈਚਿੰਗ ਕੀਤੀ ਆ ਸੜਕਾਂ ਦੀ। ਹੁਣ ਇਹ ਸਮਾਰਟਫੋਨ ਕਹਿੰਦੇ ਨੇ, ਮਜੀਠੀਏ ਨੇ ਚਿੱਟਾ ਦੇ ਕੇ ਮੁੰਡੇ ਮਾਰਦੇ ਨੇ, ਇਹਨਾਂ ਨੇ ਸਮਾਰਟਫੋਨ ਦੇ ਕੇ ਮਾਰਦੇ ਨੇ ਜਿਹੜੇ ਬੱਚੇ, ਕਿਉਂਕਿ ਉੱਥੇ ਤੁਹਾਨੂੰ ਪਤਾ ਟ੍ਰੈਫਿਕ ਦਾ ਕੀ ਹਾਲ ਆ। ਮੁੰਡੇ ਤਾਂ ਮੋਟਰਸਾਈਕਲ ਤੇ ਜਾਂਦੇ, ਮੈਸੇਜ ਕਰੀ ਜਾਂਦੇ ਨੇ, ਫੇਸਬੁੱਕ ਦੇਖੀ ਜਾਂਦੇ ਨੇ, ਐਕਸੀਡੈਂਟ ਹੋਣਗੇ, ਸਮਾਰਟਫੋਨ ਦੇ ਦੇਵੇ ਕੈਪਟਨ। ਇਹ ਵਧੀਆ ਬੀਜ ਰਹੇ ਨੇ। ਮੇਰਾ ਇਹੀ ਸਵਾਲ ਸੀ ਜੀ। ਜੀ ਤੇ ਆਪਣੇ ਅਗਲੇ ਕੁਝ ਹੋਰ ਕਾਲਰ ਉਹਨਾਂ ਨਾਲ ਗੱਲ ਕਰਦੇ। ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਤਾਂ ਮੇਰੇ ਵੀਰ ਸਾਰੇ ਸਰੋਤਿਆਂ ਨੇ ਵਧੀਆ ਸਵਾਲ ਕੀਤੇ, ਉਹਨਾਂ ਨੂੰ ਤੇ ਬੋਲਣ ਦਾ ਮੌਕਾ ਵੀ ਨਹੀਂ ਮਿਲਿਆ। ਜੀ ਤੇ ਠੀਕ ਹੈ, ਇਸੇ ਤਰ੍ਹਾਂ ਸਵਾਲ ਕਰਨ ਦੇ। ਬਾਕੀ ਇਹ ਜਿਹੜੇ ਕਾਂਗਰਸ ਦੀ ਨੀਅਤ ਸਾਫ਼ ਹੈ ਨਹੀਂ ਨਾ ਜੀ, ਜਿੰਨਾ ਚਿਰ ਹੁਣ ਜੋ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਆਏ ਆ, ਜੇ ਇਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ, ਅੱਜ ਪ੍ਰਸ਼ਾਂਤ ਕਿਸ਼ੋਰ ਨੂੰ ਨਾ ਲੈ ਕੇ ਆਉਂਦੇ, ਇੰਨਾ ਪੈਸਾ ਵਿਚਾਰੇ ਜ਼ਿਮੀਂਦਾਰ ਆ ਜਿਹੜੇ ਵਿਚਾਰੇ ਖੁਸ਼ੀਆਂ ਕਰੀ ਜਾਂਦੇ ਆ, ਉਹਨਾਂ ਨੂੰ ਦੇ ਕੇ ਉਹਨਾਂ ਨੂੰ ਨਾਲ ਜੋੜਿਆ ਜਾ ਸਕਦਾ ਸੀਗਾ। ਮੱਤ ਤੇ ਜਦੋਂ ਪੜਦਾ ਪੈ ਜੇ ਨਾ ਜੀ, ਪਰ ਹੁਣ ਕੁਛ ਨਹੀਂ, ਕਿਉਂਕਿ ਹੁਣ ਇਹਨਾਂ ਨੂੰ ਸਿਰਫ ਓਵਰਨਾਈਟ ਪ੍ਰਸ਼ਾਂਤ
ਪ੍ਰਸ਼ਾਂਤ ਕਿਸ਼ੋਰ ਇਹਨਾਂ ਕੋਈ ਨਾ ਕੋਈ ਇਹਦੇ ਧਰਮ ਤੀਰ ਛੱਡੂਗਾ ਤੇ ਨਾਲ ਦੇ ਨਾਲ ਸਾਰੀ ਜਨਤਾ ਸਾਡੇ ਸਪੱਖ ਜੋ ਜੂ ਅਸੀਂ ਜਿੱਤ ਜਾਾਂਗੇ। ਉਹ ਇਸ ਤਰ੍ਹਾਂ ਕੁਝ ਨਹੀਂ ਹੁੰਦਾਗਾ। ਕੰਮ ਤਾਂ ਆਪ ਨੇ ਚੰਗੇ ਕੀਤੇ ਤੇ ਪ੍ਰਸ਼ਾਂਤ ਕਿਸ਼ੋਰ ਇਹਨਾਂ ਦੇ ਓਵਰਨਾਈਟ ਕਰ ਦੂ। ਕੁਝ ਇੰਨਾ ਹੀ ਕਹਿਣਾ ਚਾਹੁੰਦਾ ਸੀ। ਥੈਂਕ ਯੂ ਇੰਦਰਜੀਤ ਜੀ, ਥੈਂਕ ਯੂ। ਭਜਨ ਸਿੰਘ ਜੀ ਦੁਬਾਰਾ ਟਰਾਈ ਕਰਦੇ ਹਾਂ ਵੀ ਤੁਹਾਡੀ ਲਾਈਨ ਦੇ ਵਿੱਚ ਦਿੱਕਤ ਹਟੀ ਹੋਵੇ ਜੀ। ਭਜਨ ਸਿੰਘ ਜੀ ਹੈਗਾ ਜੀ ਇਹਨਾਂ ਨੂੰ ਜੋ ਸੀਗੀ ਵੀ ਮਜੀਠੀਏ ਦੀ ਸੀਬੀਆਈ ਇਨਕੁਆਇਰੀ ਕਰਨੀ ਹੈ ਤੇ ਸਭ ਤੋਂ ਵੱਧ ਕੈਪਟਨ ਉਹ ਸਵਾਲ ਕੋਈ ਨਹੀਂ ਹੁਣ ਤੁਹਾਡਾ ਕੀ ਹੈ, ਤੁਸੀਂ ਮੈਚ ਨਹੀਂ ਖੇਡ ਰਹੇ ਕੀ ਤੁਸੀਂ ਤੇ ਆਪ ਨੂੰ ਵਿਰੋਧ ਕਰਨ ਵਾਸਤੇ ਲੜੇ ਹੋ ਜੀ। ਭਜਨ ਸਿੰਘ ਜੀ ਮਾਫੀ ਚਾਹੁੰਦੇ, ਪਰ ਮੈਨੂੰ ਲੱਗਦਾ ਤੁਹਾਡੀ ਲਾਈਨ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ, ਇਸ ਕਰਕੇ ਤੁਹਾਡੀ ਆਵਾਜ਼ ਬਿਲਕੁਲ ਵੀ ਕਲੀਅਰ ਨਹੀਂ ਆ ਰਹੀ। ਮਾਫੀ ਚਾਹੁੰਦਾ, ਤੁਹਾਡੀ ਲਾਈਨ ਕੱਟਣੀ ਪੈ ਰਹੀ ਆ। ਤੁਸੀਂ ਜ਼ਰੂਰ ਜਿਹੜਾ ਜੀ ਮੁੜ ਕੇ ਦੁਬਾਰਾ ਕਾਲ ਕਰਿਓ। ਤੇ ਆਪਾਂ ਅੱਜ ਦੇ ਅਖੀਰਲੇ ਕਾਲਰ ਜਸਵੀਰ ਸਿੰਘ ਹੁਣਾਂ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਜਸਵੀਰ ਜੀ ਲੱਗਦਾ ਜੀ ਉਹ ਵੀ ਹੋਲਡ 'ਤੇ ਪਾ ਕੇ ਭੁੱਲ ਗਏ ਨੇ। ਤੇ ਚਲੋ ਕੋਈ ਗੱਲ ਨਹੀਂ ਜੀ। ਤੇ ਪਰ ਆਪਾਂ ਜਿਹੜੀ ਗੱਲਬਾਤ ਜਿਹੜੀ ਅੱਜ ਕਰ ਰਹੇ ਸੀਗੇ, ਅੰਤ ਦੇ ਵਿੱਚ ਕੋਈ ਲਾਈਨ ਦੇ ਵਿੱਚ ਪ੍ਰੋਬਲਮ ਆਈ, ਜਿਸ ਕਰਕੇ ਡਾਕਟਰ ਧਰਮਵੀਰ ਅਗਨੀਹੋਤਰੀ ਹੁਣਾਂ ਦੇ ਨਾਲ ਪੂਰੀ ਜਿਹੜੀ ਗੱਲਬਾਤ ਉਹ ਨਹੀਂ ਕਰ ਸਕੇ। ਸਮਾਂ ਵੀ ਆਪਣਾ ਜਿਹੜਾ ਜੀ ਹੁਣ ਵੈਸੇ ਸਮਾਪਤ ਜਿਹੜਾ ਹੋ ਰਿਹਾ ਆ, ਕੁਛ ਮਿੰਟ ਹੀ ਜਿਹੜੇ ਉਹ ਬਚੇ ਹੋਏ ਨੇ। ਅਤੇ ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਖਬਰ 'ਤੇ ਨਜ਼ਰ ਮਿੰਟੂ ਗੁਰੂਸਰੀਆ ਜੀ ਉਹਨਾਂ ਦੇ ਨਾਲ ਜਿਹੜਾ ਉਹ ਆਪਾਂ ਜਿਹੜਾ ਲੈ ਕੇ ਆਵਾਂਗੇ। ਧੰਨਵਾਦ ਕਰਦੇ ਹਾਂ ਫਿਰ ਵੀ ਅਸੀਂ ਡਾਕਟਰ ਅਗਨੀਹੋਤਰੀ ਹੁਣਾਂ ਦਾ, ਉਹ ਸਾਡੇ ਨਾਲ ਜੁੜੇ, ਉਹਨਾਂ ਨੇ ਜਿਹੜੇ ਸਰੋਤਿਆਂ ਦੇ ਜਿਹੜੇ ਉਹ ਸਨਮੁਖ ਹੋਏ, ਆਪਣੇ ਜਿਹੜੇ ਵਿਚਾਰ ਜਿਹੜੇ ਆ ਉਹਨਾਂ ਨੇ ਉਹ ਸਾਂਝੇ ਕੀਤੇ। ਕਿਤੇ ਨਾ ਕਿਤੇ ਗੱਲਾਂ ਬਾਤਾਂ ਦੇ ਵਿੱਚ ਇਉਂ ਜ਼ਰੂਰ ਲੱਗਿਆ ਵੀ ਜਿੱਦਾਂ ਇੱਕ ਰਵਾਇਤੀ ਸਿਆਸੀ ਪਾਰਟੀ ਹੁੰਦੀ ਆ, ਉਸ ਹੀ ਤਰੀਕੇ ਦੇ ਜਿਹੜੇ ਆ ਉਹ ਉਹਨਾਂ ਨੇ ਜਵਾਬ ਦੇਣ ਦੀ ਜਿਹੜੀ ਉਹ ਕਵਾਇਦ ਜਿਹੜੀ ਆ ਰੱਖੀ ਆ। ਬਹੁਤ ਸਾਰੇ ਜਿਹੜੇ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਸੀਗੀਆਂ, ਜਿੱਦਾਂ ਬਹੁਤ ਸਾਰੇ ਸਰੋਤਿਆਂ ਨੇ ਵੀ ਉਸ ਦੇ ਵਿੱਚ ਦੱਸਿਆ ਵੀ ਕੈਪਟਨ ਅਮਰਿੰਦਰ ਦੇ ਉਹੀ ਗੁਣਗਾਨ ਹੀ ਤਰੀਕੇ ਉਸੇ ਦੇ ਨਾਲ ਹੀ ਕਰਦੇ ਰਹੇ ਆ। ਮੈਨੂੰ ਲੱਗਦਾ ਹਰ ਇੱਕ ਪਾਰਟੀ ਦੇ ਵਿੱਚ ਇਹ ਇੱਕ ਚੱਲਣ ਚੱਲ ਚੁੱਕਾ, ਜਿਹੜਾ ਵੀ ਇੱਕ ਪਾਰਟੀ ਦੇ ਵਿੱਚ ਮੁੱਖ ਲੀਡਰ ਹੁੰਦਾ ਆ ਉਸੇ ਦੇ ਹੀ ਨਾਮ ਦਾ ਡੰਕਾ ਜਿਹੜਾ ਆ ਉਹ ਵਜਾਇਆ ਜਾਂਦਾ ਹੈ। ਸੋ ਉਹੀ ਚੀਜ਼ ਜਿਹੜੀ ਕਿਤੇ ਨਾ ਕਿਤੇ ਸੁਣਨ ਨੂੰ ਮਿਲੀ। ਬਾਕੀ ਕੌਣ ਜਿੱਤਦਾ ਆ ਇਹਨਾਂ ਹਲਕਿਆਂ ਦੇ ਵਿੱਚ, ਕੌਣ ਹਾਰਦਾ ਆ, ਇਹ ਤਾਂ ਉੱਥੋਂ ਦੇ ਜਿਹੜੇ ਵੋਟਰਸ ਆ ਉਹਨਾਂ ਨੇ ਹੀ ਜਿਹੜਾ ਆ ਉਹ ਡਿਸਾਈਡ ਕਰਨਾ ਹੈ। ਉਹੀ ਉਹ ਦੱਸ ਸਕਣਗੇ ਜਦੋਂ ਇਲੈਕਸ਼ਨਾਂ ਹੋਣਗੀਆਂ, ਕਿਉਂਕਿ ਅਜੇ ਤਾਂ ਇਲੈਕਸ਼ਨ ਦੀ ਤਰੀਕ ਵੀ ਜਿਹੜੀ ਆ ਉਹ ਆਪਣੇ ਸਾਹਮਣੇ ਜਿਹੜੀ ਆ ਉਹ ਨਹੀਂ ਆ ਸਕੀ। ਦੇਖਦੇ ਹਾਂ ਕਦੋਂ ਤੱਕ ਜਿਹੜੀ ਇਹ ਤਰੀਕ ਆ ਉਹ ਆਪਣੇ ਸਾਹਮਣੇ ਆਉਂਦੀ ਹੈ ਵੀ ਚੋਣ ਕਮਿਸ਼ਨ ਦੇ ਵੱਲੋਂ ਜਿਹੜਾ ਆ ਉਹ ਕੀ ਆਖਿਆ ਜਾਂਦਾ ਆ। ਪਰ ਹਾਲ ਦੀ ਘੜੀ ਅੱਜ ਦੇ ਪ੍ਰੋਗਰਾਮ ਜਿਹੜਾ ਜੀ ਪੰਜਾਬ ਚੋਣ ਦੰਗਲ ਦੇ ਵਿੱਚ ਹੁਣ ਇਜਾਜ਼ਤ ਲੈਣ ਦਾ ਵੇਲਾ ਆ ਚੁੱਕਾ ਆ। ਅਤੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਡਾਕਟਰ ਅਗਨੀਹੋਤਰੀ ਹੁਣਾਂ ਦਾ ਜਿਹੜਾ ਨੰਬਰ ਦਿੱਤਾ ਸੀਗਾ, ਕਿਰਪਾਲ ਸਿੰਘ ਹੁਣਾਂ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਆ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਸਪਾਂਸਰ ਕੀਤਾ ਆ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਅਤੇ ਨਿਰਮਲ ਸਿੰਘ ਲਾਲੀ ਜੀ ਯੂਬਾ ਸਿਟੀ ਕੈਲੀਫੋਰਨੀਆ ਤੋਂ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਕਿਸੇ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਹੁਣ ਇਜਾਜ਼ਤ ਲੈਂਦੇ ਹਾਂ ਅਤੇ ਇੱਕ ਬ੍ਰੇਕ ਹੋਵੇਗੀ, ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਖਬਰ 'ਤੇ ਨਜ਼ਰ। ਹੁਣ ਇਜਾਜ਼ਤ ਲੈਂਦੇ ਹਾਂ। ਸਾਰਿਆਂ ਨੂੰ ਹੀ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।